ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਮੈਂ ਰਾਜਕਨਵੀਰ ਸਿੰਘ ਅੱਜ ਦਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਇਮੀਗ੍ਰੇਸ਼ਨ ਦੀ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੇਣਾ ਜੀ। ਅਟਰਨੀ ਟਿਰਕੇਣਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਮੌਕੇ ਜੇ ਤੁਹਾਨੂੰ ਘਰਾਂ ਦੀ ਇੰਸ਼ੋਰੈਂਸ ਲੈਣ ਦੇ ਵਿੱਚ ਥੋੜ੍ਹੀ ਮੁਸ਼ਕਲ ਆ ਰਹੀ ਆ, ਘਰਾਂ ਦੀ ਹੋਮ ਇੰਸ਼ੋਰੈਂਸ ਦੇ ਲਈ ਕੈਲੀਫੋਰਨੀਆ ਦੇ ਵਿੱਚ ਇਹਨਾਂ ਦੇ ਕੋਲ ਬਹੁਤ ਹੀ ਵਧੀਆ ਕੰਪਨੀਜ਼ ਅਵੇਲੇਬਲ ਨੇ। ਤੁਸੀਂ ਇਹਨਾਂ ਤੋਂ ਕੋਟ ਲੈ ਸਕਦੇ ਹੋ। ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਵੀ ਕਾਲ ਕਰੋ 4082722500। ਇਸ ਦੇ ਨਾਲ ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ। ਤੇ ਅਟਰਨੀ ਟਿਰਕੇਣਾ ਜੀ, ਅੱਜ ਆਪਾਂ ਕਿਹੜੇ ਕੇਸ ਦੇ ਉੱਤੇ ਜਾਂ ਕਿਹੜੀ ਅੱਜ ਟੌਪਿਕ ਦੇ ਉੱਤੇ ਆਪਾਂ ਗੱਲ ਕਰਾਂਗੇ ਜੀ? ਅੱਜ ਆਪਾਂ ਜੀ ਜਿਹੜਾ ਨਵਾਂ ਸੁਪਰੀਮ ਕੋਰਟ ਦਾ ਡਿਸੀਜਨ ਜਿਹੜਾ ਆਇਆ ਵਾ, ਕੇਸ ਦਾ ਅਫੀਸ਼ੀਅਲ ਨਾਮ ਹੈਗਾ ਜੀ ਡਿਪਾਰਟਮੈਂਟ ਆਫ ਸਟੇਟ ਵਰਸਸ ਮੂਨੋਜ਼। ਸੋ ਡਿਪਾਰਟਮੈਂਟ ਆਫ ਸਟੇਟ ਨੇ ਜਿਹੜਾ ਇਹ ਮੁੱਦਾ ਸੁਪਰੀਮ ਕੋਰਟ ਤੱਕ ਲੈ ਕੇ ਗਏ ਸੀਗੇ ਜੀ। ਇਹ ਜਿਹੜਾ ਕੇਸ ਆ ਇਹਦੀ ਕਾਫੀ ਚਰਚਾ ਵਾ। ਇਹਨੂੰ ਟੈਟੂ ਵਾਲਾ ਕੇਸ ਜਿਹੜਾ ਉਹਦੇ ਨਾਂ ਨਾਲ ਬੜਾ ਇਹ ਪਪੂਲਰ ਹੋਇਆ ਵਾ ਸੋਸ਼ਲ ਮੀਡੀਆ ਦੇ ਉੱਤੇ ਜੀ, ਕਿ ਟੈਟੂ ਦੇ ਕਰਕੇ ਬੰਦੇ ਨੂੰ ਟੰਗਤਾ। ਤੇ ਇਹ ਕੇਸ ਦੀ ਜਿਹੜੀ ਚਰਚਾ ਕਰਾਂਗੇ, ਕਿਉਂਕਿ ਜਿਹੜਾ ਸੋਸ਼ਲ ਮੀਡੀਆ ਤੇ ਦਿਖਾਉਣ ਲਈ ਜਾਂ ਵਿਊ ਲੈਣ ਲਈ ਕੋਈ ਹੋਰ ਚੀਜ਼ ਹੁੰਦੀ ਹੈ ਕਿ ਟੈਟੂ ਦੇ ਕਰਕੇ ਬੜਾ ਛਾਇਆ ਪਿਆ ਕੇਸ ਇਹ। ਤੇ ਪਰ ਜਿਹੜੀ ਟੈਕਨੀਕਲ, ਕਿਉਂਕਿ ਸਾਡਾ ਜਿਹੜਾ ਸ਼ੋਅ ਆ ਤੇ ਟੈਕਨੀਕਲ ਜਿਹੜੀ ਗੱਲਬਾਤ ਉਹ ਕਰਾਂਗੇ ਕਿ ਸੁਪਰੀਮ ਕੋਰਟ ਦੇ ਮੂਹਰੇ ਜਦੋਂ ਇਹ ਪਹੁੰਚਿਆ ਕੀ ਇਹ ਕੇਸ ਸੀਗਾ, ਕੀ ਇਹਦੇ ਵਿੱਚ ਜਿਹੜਾ ਹੋਇਆ ਤੇ ਕਿਉਂ ਇਹ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਲਿੱਤਾ, ਕਿਉਂ ਫੈਸਲਾ ਲਿੱਤਾ। ਅੱਜ ਜਿਹੜੀ ਡਿਸਕਸ਼ਨ ਆ, ਮਾਫੀ ਚਾਹੁੰਦੇ ਆ ਪਹਿਲਾਂ ਹੀ ਐਡਵਾਂਸ ਦੇ ਵਿੱਚ, ਥੋੜੀ ਜਿਹੀ ਟੈਕਨੀਕਲ ਡਿਸਕਸ਼ਨ ਆ। ਠੀਕ ਹੈ। ਕਾਫੀ ਸਾਲਾਂ ਤੋਂ ਆਪਾਂ ਕੇਸ ਲਾਅ ਵਗੈਰਾ ਕਈ ਚਿਰਾਂ ਤੋਂ ਆਪਾਂ ਡਿਸਕਸ ਕਰਦੇ ਆਏ ਆ ਤੇ ਉਹਦੇ ਵਿੱਚ ਕਈ ਵਾਰੀ ਜ਼ਿਆਦਾਤਰ ਆਪਾਂ ਸਿੰਪਲ ਇਨਫੋਰਮੇਸ਼ਨ ਰੱਖੀ ਦੀ ਆ, ਕਈ ਵਾਰੀ ਜਿਹੜੀ ਉਹ ਟੈਕਨੀਕਲ ਹੋ ਜਾਂਦੀ ਹੈ, ਸਪੈਸ਼ਲੀ ਜਦੋਂ ਸੁਪਰੀਮ ਕੋਰਟ ਦੇ ਮੂਹਰੇ ਕੇਸ ਚੱਲ ਜਾਂਦਾ ਉਦੋਂ ਤਾਂ ਟੈਕਨੀਕਲ ਹੋ ਹੀ ਜਾਂਦੀ ਹੈ, ਕਿਉਂਕਿ ਛੋਟਾ ਮੋਟਾ ਜਿਹੜਾ ਕੇਸ ਆ ਉਹ ਸੁਪਰੀਮ ਕੋਰਟ ਮੂਹਰੇ ਨਹੀਂ ਜਾਂਦਾ। ਇਮੀਗ੍ਰੇਸ਼ਨ ਦੀ ਜਿੱਦਾਂ ਗੱਲ ਕਰੀਏ, ਜਿਹੜੇ ਨਵੇਂ ਆਏ ਆ ਕਿ ਪਹਿਲਾਂ ਅਸਾਈਲਮ ਆਫਿਸ ਸਭ ਤੋਂ ਥੱਲੇ, ਇਮੀਗ੍ਰੇਸ਼ਨ ਕੋਰਟ ਉਹ ਤੋਂ ਉੱਤੇ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਕੋਲ ਪਹਿਲੀ ਅਪੀਲ ਤੁਹਾਡੀ ਲੱਗਦੀ ਆ, ਉਸ ਤੋਂ ਬਾਅਦ ਸਰਕਿਟ ਕੋਰਟ ਤੇ ਚੱਲ ਜਾਂਦਾ। ਸਰਕਿਟ ਕੋਰਟ ਦਾ ਜਿਹੜਾ ਹੁੰਦਾ ਸੈਟਅਪ ਉਹ ਸਿਰਫ ਇਮੀਗ੍ਰੇਸ਼ਨ ਕੋਰਟ ਦੇ ਨਹੀਂ, ਉਹ ਸਾਰੇ ਕੋਰਟਾਂ ਦੇ ਜਿਹੜੇ ਸਿਵਲ ਮੈਟਰ ਆ, ਹੋਰ ਕੋਈ ਮੈਟਰ ਆ, ਕਾਫੀ ਜਿਹੜੇ ਇੰਪੋਰਟੈਂਟ ਮੁੱਦੇ ਆ ਦੇ ਉੱਤੇ ਜਿਹੜਾ ਸਰਕਿਟ ਕੋਰਟ ਉਹ ਬਹਿਸ ਸੁਣਦਾ। ਕਈ ਸਟੇਟਾਂ ਦੇ ਥੱਲੇ ਕੱਲੀ ਕੈਲੀਫੋਰਨੀਆ ਨਹੀਂ, ਕਈ ਸਾਰੀਆਂ ਜਿੱਦਾਂ ਕਹਿ ਲਓ ਕਿ ਇੱਕ ਟੈਰੀਟਰੀ ਜਿੱਦਾਂ ਆ ਜਾਂਦੀ ਹੈ ਹਨਾ, 11 ਸਰਕਿਟ ਕੋਰਟ ਜਿੱਦਾਂ ਹੈਗੇ ਆ। ਤੇ ਸੁਪਰੀਮ ਕੋਰਟ ਦੇ ਮੂਹਰੇ ਇਹ ਨਹੀਂ ਕਿ ਬੰਦੇ ਦਾ ਦਿਲ ਕੀਤਾ ਤੇ ਸੁਪਰੀਮ ਕੋਰਟ ਮੂਹਰੇ ਚੱਲ ਗਿਆ। ਬਹੁਤ ਜ਼ਿਆਦਾ ਜਿਹੜਾ ਸੰਗੀਨ ਜਦੋਂ ਮੁੱਦਾ ਹੁੰਦਾ ਕਿ ਵਾਕਈ ਉਸ ਲੈਵਲ ਦੀ ਜਿਹੜੀ ਅਟੈਂਸ਼ਨ ਹੁੰਦੀ ਹੈ ਸੁਪਰੀਮ ਕੋਰਟ ਦਵੇ, ਤਾਂ ਜਿਹੜਾ ਇਮੀਗ੍ਰੇਸ਼ਨ ਦਾ ਕੋਰਟ ਘੱਟ ਹੀ ਕਿਤੇ ਸੁਪਰੀਮ ਕੋਰਟ ਦੇ ਮੂਹਰੇ ਜਿਹੜਾ ਪਹੁੰਚਦਾ। ਹਰੇਕ ਲਾਇਰ ਦੀ ਖੁਆਇਸ਼ ਹੁੰਦੀ ਹੈ ਕਿ ਇੱਕ ਦਿਨ ਉਹਦਾ ਕੇਸ ਸੁਪਰੀਮ ਕੋਰਟ ਮੂਹਰੇ ਪਹੁੰਚੇ, ਪਰ ਖੁਆਇਸ਼ਾਂ ਹੀ ਰਹਿ ਜਾਂਦੀਆਂ, ਪਹੁੰਚਦਾ ਨਹੀਂ, ਕਿਉਂਕਿ ਬਹੁਤ ਲਿਮਿਟਡ ਕੇਸ ਜਿਹੜੇ ਪਹੁੰਚੂਗੇ। ਉਸ ਲੈਵਲ ਦਾ ਮੁੱਦਾ ਜਿਹੜਾ ਉਹ ਹੋਣਾ ਚਾਹੀਦਾ ਕਿ ਜਿਹੜਾ ਕਈ ਲੋਕਾਂ ਨੂੰ ਇਫੈਕਟ ਕਰਦਾ ਹੈ ਨਾ। ਤੇ ਉਹੀ ਜਿਹੜਾ ਇਹ ਕੇਸ ਸੀਗਾ, ਤੇ ਸਿਰਫ ਜੇ ਟੈਟੂ ਵਾਲੀ ਗੱਲਬਾਤ ਹੁੰਦੀ ਤਾਂ ਸੁਪਰੀਮ ਕੋਰਟ ਮੂਹਰੇ ਨਹੀਂ ਜਾਣਾ ਸੀਗਾ। ਪਿੱਛੇ ਅਸਲ 'ਚ ਕੀ ਆ, ਟੈਟੂ ਵਾਲੀ ਗੱਲ ਦੇ ਪਿੱਛੇ ਅਸਲੀਅਤ ਕੀ ਆ, ਉਹ ਤੁਹਾਨੂੰ ਜਿਹੜੀ ਉਹ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਤੁਹਾਨੂੰ ਦੱਸਾਂਗੇ। ਤੇ ਦੱਸਦੇ ਜਾਈਏ, ਅੱਜ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ, ਉਸ ਦੇ ਲਈ ਮਾਫੀ ਆ। ਆਉਂਦੇ ਸਮੇਂ ਦੇ ਵਿੱਚ ਜਿਹੜੀਆਂ ਕਾਲਸ ਆ ਉਹ ਆਪਾਂ ਲਵਾਂਗੇ। ਅੱਜ ਜਿਹੜੀਆਂ ਕਾਲਸ ਦਾ ਸਿਲਸਿਲਾ ਨਹੀਂ ਹੋਵੇਗਾ। ਸੋ ਥੋੜ੍ਹੀ ਜਿਹੀ ਅਸੀਂ ਵੀ ਇਹ ਨਿਊਜ਼ ਕੀਤੀ ਸੀ ਜਦੋਂ ਸਾਨੂੰ ਪਤਾ ਲੱਗਾ ਸੀਗਾ ਵੀ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਮੁੱਦਾ ਆ। ਕਈ ਕੁਛ ਜਿਹੜਾ ਉਹ ਚੱਲ ਰਿਹਾ, ਇੱਕ ਪਾਸੇ ਜਿਹੜੇ ਮੌਜੂਦਾ ਰਾਸ਼ਟਰਪਤੀ ਆ ਉਹ ਕਹਿ ਰਹੇ ਆ ਵੀ ਅਸੀਂ ਜਿਹੜੇ ਸਪਾਊਜ਼, ਜਿਹੜੇ US ਸਿਟੀਜ਼ਨ ਆ ਉਹਦੇ ਸਪਾਊਜ਼ ਆ ਜਿਹੜੇ ਅਨਡਾਕੂਮੈਂਟਡ ਆ, ਪਿਛਲੇ 10 ਸਾਲ ਤੋਂ ਇੱਥੇ ਰਹਿ ਰਹੇ ਆ, ਉਹਨਾਂ ਨੂੰ ਅਸੀਂ ਇੱਥੇ ਪੱਕਿਆਂ ਕਰ ਦੇਣਾ। ਉਹਦੇ ਲਈ ਇਹਨਾਂ ਨੇ ਲਾਅ ਵਾਲੇ ਪਾਸੇ ਨੂੰ ਗੱਲ ਜਿਹੜੀ ਉਹ ਤੋਰੀ ਆ, ਉਹ ਫੈਡਰਲ ਰਜਿਸਟਰ ਵਾਲੇ ਪਾਸੇ ਨੂੰ ਗੱਲ ਤੋਰੀ ਆ। ਪ੍ਰਪੋਜ਼ਲ ਜਿਹੜਾ ਉਹ ਆਇਆ ਪਿਆ, ਅਜੇ ਕਾਨੂੰਨ ਬਣਿਆ ਨਹੀਂ, ਇਹ ਵੀ ਆਪਾਂ ਕਲੀਅਰ ਕਰ ਦਈਏ। ਦੂਜੇ ਪਾਸੇ ਇਸ ਤੋਂ 1-2 ਦਿਨ ਬਾਅਦ ਹੀ ਇਹ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਉਂਦਾ ਆ, ਜਿਸ 'ਚ ਬਾਈਡਨ ਪ੍ਰਸ਼ਾਸਨ ਖੁਦ ਆਪ ਜਿਹੜਾ ਉਹ ਇਹ ਕਹਿੰਦਾ ਆ ਵੀ ਇਹ ਬੰਦੇ ਨੂੰ ਇੱਥੇ ਜਿਹੜਾ ਨਾ ਆਉਣ ਦਿੱਤਾ ਜਾਵੇ। ਇਹਦੇ ਤੇ ਪੋਲੀਟਿਕਸ ਨੂੰ ਆਪਾਂ ਇਹ ਕੇਸ ਤੋਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ, ਕੀ ਇਸ ਦੇ ਪਿੱਛੇ
ਤੇ ਹੁਣ ਜਿਹੜੀ ਇਹ ਗੱਲ ਆਪਾਂ ਅਟਾਰਨੀ ਟਿਕਿਆਣਾ ਜੀ ਕਰਦੇ ਆ, US ਸਿਟੀਜ਼ਨ ਦੇ ਘਰ ਵਾਲੇ ਨੂੰ ਜਿਹੜਾ ਮੁੱਢਲੀ ਤੌਰ ਤੇ ਮਾੜੀ ਜੀ ਦੱਸੀਏ ਵੀ ਅਲ ਸੈਲਵਾਡੋਰ ਵਾਲਾ ਸੀਗਾ, ਉਹਨੂੰ ਉੱਥੇ ਕਾਉਂਸਲਰ ਪ੍ਰੋਸੈਸਿੰਗ ਦੇ ਦੌਰਾਨ ਵੀਜ਼ਾ ਰਿਜੈਕਟ ਕਰ ਦਿੱਤਾ ਗਿਆ। ਫਿਰ ਇਹ ਹੌਲੀ ਇਹ ਜਿਹੜੇ ਕੇਸ ਦੇ ਵਿੱਚ ਇਸ਼ੂ ਬਣਦਾ ਸੁਪਰੀਮ ਕੋਰਟ ਤੱਕ ਪਹੁੰਚਿਆ। ਤੁਸੀਂ ਸਾਨੂੰ ਜੇ ਸਟਾਰਟਿੰਗ ਤੋਂ ਦੱਸੋ ਕੀ ਸੀਗਾ ਇਸ ਪੂਰੇ ਕੇਸ ਦੇ ਵਿੱਚ ਸੁਪਰੀਮ ਕੋਰਟ ਤੱਕ ਫਿਰ ਕਿੱਦਾਂ ਇਹਦੀ ਜਿਹੜੀ ਪਹੁੰਚੀ ਆ? ਸੋ ਕੀ ਹੁੰਦਾ ਕਿ ਜਦੋਂ US ਸਿਟੀਜ਼ਨ ਕਿਸੇ ਨਾਲ ਵਿਆਹ ਕਰਾਂਦਾ ਇਮੀਗ੍ਰੈਂਟ ਦੇ ਨਾਲ, ਤਾਂ ਉਹ ਇੱਕ ਪਟੀਸ਼ਨ ਫਾਈਲ ਕਰਦਾ I-130 ਜੀ। ਸੋ ਵਿਆਹ ਦੀ ਉਹ ਪਟੀਸ਼ਨ ਹੁੰਦੀ ਆ, ਤੇ ਅਲਟੀਮੇਟਲੀ ਜਿਹੜੀ ਉਹ ਪਟੀਸ਼ਨ ਹੁੰਦੀ ਆ, ਉਹਨਾਂ ਬੰਦੇ ਦਾ ਗ੍ਰੀਨ ਕਾਰਡ ਦਾ ਰਾਹ ਖੁੱਲ ਜਾਂਦਾ। ਪਰ ਜ਼ਰੂਰੀ ਨਹੀਂ ਕਿ ਉਹਨੂੰ ਗ੍ਰੀਨ ਕਾਰਡ ਅਮਰੀਕਾ ਦੇ ਵਿੱਚ ਹੀ ਮਿਲ ਸਕਦਾ। ਜਿਹੜਾ ਸਪੈਸ਼ਲੀ ਬਾਰਡਰ ਟੱਪ ਕੇ ਆਇਆ, ਇੰਸਪੈਕਟ ਨਹੀਂ ਹੋਇਆ, ਐਡਮਿਟ ਨਹੀਂ ਹੋਇਆ, I-94 ਜਿਹਨੂੰ ਨਹੀਂ ਮਿਲਿਆ, ਉਹ ਇੱਥੇ ਗ੍ਰੀਨ ਕਾਰਡ ਨਹੀਂ ਲੈ ਸਕਦਾ। ਇਹ ਅੱਜ ਦੀ ਡੇਟ ਦੇ ਵਿੱਚ ਕਾਨੂੰਨ ਸਟੈਂਡ ਕਰਦਾ। ਉਹਨੂੰ ਫੇਵਰ ਵਗੈਰਾ ਲੈ ਕੇ, ਅਨਲੌਫੁਲ ਪ੍ਰੈਜ਼ੈਂਸ ਦੇ ਜੇ ਉੱਤੇ ਕੋਈ ਹੋਰ ਬਾਰ ਨਹੀਂ ਲੱਗਦੀ ਆ, ਸਾਰੀਆਂ ਚੀਜ਼ਾਂ ਤੋਂ ਬਚਾ ਕੇ ਉਹਦਾ ਨਿਪਟਾਰਾ ਕਰਕੇ ਉਹਨੂੰ ਵੈਸੀ ਜਾ ਕੇ ਵੀਜ਼ਾ ਜਿਹੜਾ ਲੈ ਕੇ ਆਉਣਾ ਪੈਂਦਾ। ਤੇ ਕਈ ਸਾਲਾਂ ਤੋਂ ਹੀ ਜਿਹੜਾ ਇਹ ਰੂਲ ਜਿਹੜਾ ਇਦਾਂ ਹੀ ਆ। ਕੁਛ ਇੱਕ ਇਹਦੀਆਂ ਐਕਸੈਪਸ਼ਨ ਸੀਗੀਆਂ ਲਾਈਫ ਐਕਟ ਦੀ, ਜਿੱਦਾਂ ਕਿ ਜਿਹਨਾਂ ਨੇ 2001 ਤੋਂ ਪਹਿਲਾਂ ਕੋਈ ਪਟੀਸ਼ਨ ਫਾਈਲ ਹੋਵੇ, ਤੇ ਹੁਣ ਜਿੱਦਾਂ ਤੁਸੀਂ ਕਹਿੰਦੇ ਆ ਕਿ ਨਵਾਂ ਰੌਲਾ ਪੈ ਰਿਹਾ ਕਿ ਸ਼ਾਇਦ ਇਹਨਾਂ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ, ਪਰ ਉਹ ਸ਼ਾਇਦ ਹੀ ਹੈ। ਅੱਜ ਦੀ ਡੇਟ ਤੱਕ ਇਹਨਾਂ ਨੂੰ ਜਾਣਾ ਪੈਂਦਾ। ਸੋ ਇਸ ਕੇਸ ਦੇ ਵਿੱਚ ਜਿਹੜੀ US ਸਿਟੀਜ਼ਨ ਸੀਗੀ ਸਪਾਊਸ, ਉਹਦਾ ਨਾਮ ਸੀਗਾ ਸਾਂਡਰਾ ਮੁਨੋਜ਼। ਠੀਕ ਹੈ। ਇਹ ਅਮਰੀਕਨ ਸਿਟੀਜ਼ਨ ਸੀਗੀ। 2010 ਦੇ ਵਿੱਚ ਇਹਨੇ ਇੱਕ ਬੰਦੇ ਨਾਲ ਵਿਆਹ ਕਰਾਇਆ, ਲੂਇਸ ਅਸੀਨੀਓ ਕੋਰਡੇਰੋ। ਉਹਨੂੰ ਆਪਾਂ ਲੂਇਸ ਕਹਾਂਗੇ, ਸਾਂਡਰਾ ਤੇ ਲੂਇਸ। ਇਹ ਜਿਹੜਾ ਬੰਦਾ ਸੀਗਾ ਇਹ ਐਲ ਸੈਲਵਾਡੋਰ ਦਾ ਸਿਟੀਜ਼ਨ ਸੀਗਾ, ਤੇ ਇਹ ਸਾਰਾ ਕੁਝ ਕਰਾ ਕੇ ਜਦੋਂ ਇਹਦੀ ਇਮੀਗ੍ਰੇਟ ਪਟੀਸ਼ਨ ਅਪਰੂਵ ਹੋਈ, ਸਾਰੇ ਵੇਵਰ ਵੂਰ ਲੈ ਕੇ ਇਹ ਅੰਬੈਸੀ ਮੋਰੇ ਗਿਆ ਵੀਜ਼ਾ ਲਵਾਉਣ, ਕਿਉਂਕਿ ਇਹ ਕੱਚਾ ਸੀਗਾ, ਉਰੇ ਪੱਕਾ ਨਹੀਂ ਹੋ ਸਕਦਾ ਸੀਗਾ ਜੀ। ਸੋ ਜਿਹੜਾ ਸੈਲਵਾਡੋਰ ਦਾ ਕੌਂਸੂਲੇਟ ਸੀਗਾ, ਉਹਨੇ ਇਹਦਾ ਜਿਹੜਾ ਵੀਜ਼ਾ ਸੀਗਾ ਉਹ ਰਿਜੈਕਟ ਕਰਤਾ। ਠੀਕ ਹੈ। ਉਹਨੇ ਜਦੋਂ ਵੀਜ਼ਾ ਰਿਜੈਕਟ ਕੀਤਾ, ਉਹਨੇ ਕੋਈ ਖਾਸ ਰੀਜ਼ਨ ਨਹੀਂ ਦਿੱਤਾ। ਉਹਨੇ ਸਿਰਫ ਇੱਕ ਦਫਾ ਧਾਰਾ ਜਿਹੜੀ ਇਹਨੂੰ ਦੱਸੀ, ਉਹ ਜਿਹੜੀ ਦਫਾ ਧਾਰਾ ਸੀਗੀ ਉਹ ਸੀਗੀ ਸੈਕਸ਼ਨ 1182 A3 A2। ਇਹ ਸਿਰਫ ਉਹਨੇ ਦਫਾ ਧਾਰਾ ਦੱਸੀ, ਬੜੀ ਬਰੀਫ ਜੀ ਐਕਸਪਲੇਨੇਸ਼ਨ ਦਿੱਤੀ ਕਿ ਇਹ ਧਾਰਾ ਦੇ ਥੱਲੇ ਆਫਿਸਰ ਜਿਹਨੂੰ ਕੋਈ ਐਸਾ ਕਾਰਨ ਹੈਗਾ ਉਹਦੇ ਕੋਲ ਕਿ ਉਹਨੂੰ ਲੱਗਦਾ ਕਿ ਬੰਦਾ ਅਨਲੌਫੁਲ ਐਕਟੀਵਿਟੀ ਕਰੂਗਾ, ਤੇ ਉਹ ਆਫਿਸਰ ਜਿਹੜਾ ਉਹਦਾ ਹੈਗਾ ਉਹਨੂੰ ਉਹਦਾ ਵੀਜ਼ਾ ਜਿਹੜਾ ਉਹ ਡਿਨਾਈ ਕਰ ਸਕਦਾ। ਸਿਰਫ ਇਹ ਹੈ ਕਿ ਉਹਦਾ ਵੀਜ਼ਾ ਜਿਹੜਾ ਡਿਨਾਈ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜਿਹੜਾ ਇਹ ਬੰਦਾ ਸੀਗਾ, ਇਹਨੇ ਆਪਣੇ ਵੱਲੋਂ ਗੈਸ ਕੀਤਾ ਕਿ ਸ਼ਾਇਦ ਮੇਰਾ ਜਿਹੜਾ ਵੀਜ਼ਾ ਉਹ ਤਾਂ ਡਿਨਾਈ ਕੀਤਾ ਕਿ ਮੇਰੇ ਟੈਟੂ ਸੀਗੇ, ਤੇ ਉਹ ਜਿਹੜਾ ਟੈਟੂ ਸੀਗੇ ਉਹ ਇੱਕ MS-13 ਕਰਕੇ ਗੈਂਗ ਆ ਮੈਕਸੀਕੋ ਦਾ, ਟ੍ਰਾਂਸਨੈਸ਼ਨਲ ਇਹ ਗੈਂਗ ਆ, ਕਾਫੀ ਮਸ਼ਹੂਰ ਇਹ ਗੈਂਗ ਆ, ਕਾਫੀ ਸਾਰੇ ਇਹਦੇ ਰਿਲੇਟਡ ਅਸਾਈਲਮ ਵੀ ਆਉਂਦੇ ਆ, ਕਾਫੀ ਇਹਦੇ ਗੈਂਗ ਮੈਂਬਰ ਵੀ ਜਿਹੜੇ ਹੈਗੇ ਆ। ਇਹਦੇ ਟੈਟੂਜ਼ ਦੇ ਬੇਸ ਤੇ ਜਿਹੜਾ ਉਹਨੂੰ ਲੱਗੇ, ਇਹ ਬੰਦੇ ਨੂੰ ਲੱਗਿਆ, ਆਫਿਸਰ ਨੇ ਨਹੀਂ ਏਦਾਂ ਕਿਹਾ। ਆਫਿਸਰ ਨੇ ਸਿਰਫ ਇੰਨਾ ਕਿਹਾ ਕਿ ਆਪਾਂ ਤੇਰਾ ਅਨਲੌਫੁਲ ਐਕਟੀਵਿਟੀ ਕਰਕੇ ਡਿਨਾਈ ਕਰ ਦਿੰਦੇ ਆ। ਸੋ ਇਹ ਟੈਟੂਜ਼ ਕਰਕੇ ਉਹਨੂੰ ਲੱਗਿਆ ਕਿ ਸ਼ਾਇਦ ਡਿਨਾਈ ਕਰਤਾ, ਉਹਨੇ ਆਪਣੇ ਵੱਲੋਂ ਤੁੱਕਾ ਲਾਇਆ। ਸੋ ਜਿਹੜੀ ਇਹਦੀ ਸਪਾਊਸ ਸੀਗੀ ਸਾਂਡਰਾ ਮੁਨੋਜ਼, ਉਹਨੇ ਇਨਕੁਆਇਰ ਕੀਤਾ, US ਸਿਟੀਜ਼ਨ ਸੀਗੀ। ਪਤਾ ਲੱਗਿਆ, ਤੁਹਾਡੇ ਥਰੂ ਹੀ ਪਤਾ ਲੱਗਿਆ ਸੀਗਾ ਕਿ ਵਕੀਲ ਵੀ ਸ਼ਾਇਦ ਸੀਗੀ ਖੁਦ ਸਿਵਲ ਰਾਈਟਸ ਦੀ। ਹਾਂਜੀ, ਵਕੀਲ ਵੀ LA ਸਾਈਡ ਤੇ ਵਕੀਲ ਵੀ ਸ਼ਾਇਦ ਸੀਗੀ। ਤੇ ਆਬਵੀਅਸਲੀ ਉਹਨੇ ਐਜ਼ ਅ US ਸਿਟੀਜ਼ਨ ਪੂਰੀ ਨੌਲੇਜ ਰੱਖਦਿਆਂ ਹੋਇਆ ਉਹਨੇ ਪਹਿਲਾਂ ਅੰਬੈਸੀ ਦੇ ਮਗਰ ਪਈ ਕਿ ਦੱਸੋ ਕੀ ਹੋਇਆ। ਅੰਬੈਸੀ ਨੇ ਗੱਲ ਨਹੀਂ ਸੁਣੀ, ਕੋਈ ਜਵਾਬ ਨਹੀਂ ਦਿੱਤਾ, ਤੇ ਫਿਰ ਉਹਨੇ ਡਿਪਾਰਟਮੈਂਟ ਆਫ ਸਟੇਟ, ਜਿਹੜਾ ਸਟੇਟ ਡਿਪਾਰਟਮੈਂਟ ਦੇ ਥੱਲੇ ਮਹਿਕਮਾ ਜਿਹੜਾ ਆਉਂਦਾ, ਉਹਨੂੰ ਇਨਕੁਆਇਰੀ ਕੀਤੀ ਕਿ ਰੀਕਨਸੀਡਰ ਕਰੋ, ਕਿਉਂਕਿ ਸਾਨੂੰ ਕੋਈ ਜਿਹੜਾ ਰੀਜ਼ਨ ਉਹ ਨਹੀਂ ਦਿੱਤਾ ਗਿਆ। ਤੇ ਜਿਹੜਾ ਸਟੇਟ ਡਿਪਾਰਟਮੈਂਟ ਸੀਗਾ, ਉਹਨੇ ਵੀ ਜਿਹੜਾ ਸੀਗਾ ਕੇਸ ਉਹਦਾ ਕੋਈ ਗੋਲਿਆ ਨਹੀਂ, ਤੇ ਕਿਹਾ ਕਿ ਸਹੀ ਰੀਜ਼ਨ ਹੈਗਾ, ਕੋਈ ਉਹਨਾਂ ਨੇ ਓਵਰਟਰਨ ਨਹੀਂ ਕੀਤਾ, ਕੁਛ ਵੀ ਹੋਰ ਨਹੀਂ ਕੀਤਾ। ਠੀਕ ਹੈ। ਇਸ ਤੋਂ ਬਾਅਦ ਜਦੋਂ ਇਹਦੇ ਕੋਲ ਆਪਸ਼ਨ ਨਹੀਂ ਬਚੀ, ਤਾਂ ਇਹਨੇ ਡਿਸਟ੍ਰਿਕਟ ਕੋਰਟ ਦੇ ਵਿੱਚ ਜਾ ਕੇ ਜਿਹੜਾ ਸੀਗਾ ਕੇਸ ਉਹ ਕਰ ਦਿੱਤਾ। ਡਿਸਟ੍ਰਿਕਟ ਕੋਰਟ ਸੌਰੀ ਮੈਂ ਤੁਹਾਨੂੰ ਵਿੱਚ ਰੋਕਿਆ ਵੀ ਸੈਲਵਾਡੋਰ ਦੀ ਅੰਬੈਸੀ ਵਾਲਿਆਂ ਨੇ ਨਾ ਕਰਤੀ, ਤੇ ਹੁਣ ਇਹ ਜਿਹੜਾ ਇੱਥੇ US ਦੇ ਡਿਸਟ੍ਰਿਕਟ ਕੋਰਟ ਦੇ ਵਿੱਚ ਪਹੁੰਚ ਗਈ ਆ ਵੀ ਇਹ ਪੁੱਛਣ ਦੇ ਲਈ ਵੀ ਕਿਉਂ ਉਹਨੇ ਕੀਤਾ, ਕਿਉਂ ਨਾ ਹੋਈ ਆ। ਅੰਬੈਸੀ ਨੇ ਰਿਜੈਕਟ ਕਰਤਾ। ਉਸ ਤੋਂ ਬਾਅਦ ਉਹ ਅੰਬੈਸੀ ਦੇ ਜਿਹੜਾ ਰੈਗੂਲੇਟ ਕਰਦਾ ਸਟੇਟ ਡਿਪਾਰਟਮੈਂਟ, ਉਹਨਾਂ ਕੋ ਗਈ। ਠੀਕ ਆ, ਓਕੇ। ਇੱਕ ਚੀਜ਼ ਹੁੰਦੀ ਆ ਡਾਕਟਰੀਨ ਆਫ ਨਾਨ ਰਿਵਿਊਏਬਿਲਿਟੀ, ਇਹਦੀ ਸਾਨੂੰ ਜਾਣਨ ਦੀ ਲੋੜ ਪੈਣੀ ਹੈ ਕਿ ਇਸ ਕੇਸ ਦੇ ਵਿੱਚ ਡਾਕਟਰੀਨ ਆਫ ਨਾਨ ਰਿਵਿਊਏਬਿਲਿਟੀ ਕੀ ਹੁੰਦੀ ਹੈ। ਰਿਵਿਊ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਪੜ੍ਹਨਾ, ਦੱਸਣਾ, ਦੇਖਣਾ, ਕੰਸੀਡਰ ਕਰਨਾ, ਦੁਬਾਰਾ ਰਿਵਿਊ ਕਰਨਾ, ਦੁਬਾਰਾ ਚੈੱਕ ਕਰਨਾ। ਨਾਨ ਰਿਵਿਊਏਬਿਲਿਟੀ ਦਾ ਮਤਲਬ ਹੈ ਕਿ ਜਿਹੜਾ ਫੈਸਲਾ ਦੁਬਾਰਾ ਰੀਨਿਊ ਨਹੀਂ ਹੋ ਸਕਦਾ। ਸੋ ਡਾਕਟਰੀਨ ਆਫ ਨਾਨ ਰਿਵਿਊਏਬਿਲਿਟੀ ਇਹ ਕਹਿੰਦੀ ਆ ਕਿ ਜਦੋਂ ਅੰਬੈਸੀ ਇੱਕ ਫੈਸਲਾ ਜਿਹੜਾ ਕਰ ਦਿੰਦੀ ਆ, ਤੇ ਉਹਨੂੰ
ਰਿਵਿਊ ਕਰਨ ਦਾ ਤੁਹਾਡਾ ਕੋਈ ਹੱਕ ਜਿਹੜਾ ਬਣਦਾ ਨਹੀਂ, ਕੋਈ ਡਾਕਟਰੀ ਅਧਿਕਾਰ ਨਹੀਂ, ਠੀਕ ਅਧਿਕਾਰ ਹੈ। ਜਿਹੜਾ ਹੈ। ਸੋ ਡਿਪਾਰਟਮੈਂਟ ਆਫ ਸਟੇਟ ਨੇ ਕਿਹਾ ਕਿ ਡਾਕਟਰੀਨ ਆਫ ਨਾਨ ਰਿਵਿਊਏਬਿਲਿਟੀ ਆਪਾਂ ਇਹਨੂੰ ਨਹੀਂ ਕਰ ਸਕਦੇ। ਇਹਨੇ ਡਿਸਟ੍ਰਿਕਟ ਕੋਰਟ ਦੇ ਵਿੱਚ ਹੁਣ ਇਹਦੇ ਕੋਲ ਕੋਈ ਆਪਸ਼ਨ ਨਹੀਂ ਬਚੀ, ਸਾਰੇ ਦਰਵਾਜ਼ੇ ਕਲੋਜ਼ ਹੋ ਗਏ। ਸੋ ਯੂਐਸ ਜਦੋਂ ਤੁਸੀਂ ਜਾਣਾ ਉਹਨੂੰ ਸਿੱਧੇ ਸੁਪਰੀਮ ਕੋਰਟ ਤੋਂ ਤੁਸੀਂ ਜਾ ਨਹੀਂ ਸਕਦੇ ਜੀ। ਸੋ ਇਹਨੇ ਡਿਸਟ੍ਰਿਕਟ ਕੋਰਟ ਦੇ ਵਿੱਚ ਆਪਣਾ ਜਿਹੜਾ ਕੇਸ ਦਾਇਰ ਕੀਤਾ ਡਿਊ ਪ੍ਰੋਸੈਸ ਕਲੌਜ਼ ਦੇ ਥੱਲੇ। ਸੋ ਡਿਊ ਪ੍ਰੋਸੈਸ ਦੀ ਜੇ ਛੋਟੇ ਅੱਖਰਾਂ 'ਚ ਗੱਲ ਕਰੀਏ ਤਾਂ ਡਿਊ ਪ੍ਰੋਸੈਸ ਉਹ ਹੁੰਦਾ ਕਿ ਜਦੋਂ ਸਰਕਾਰ ਕੋਈ ਵੀ ਕਿਸੇ ਦਾ ਹੱਕ ਖੋਹਦੀ ਆ, ਚੀਜ਼ ਦਾ ਹੱਕ ਖੋਹਦੀ ਆ, ਕਿਸੇ ਵੀ ਚੀਜ਼ ਦਾ ਜਦੋਂ ਉਹਦਾ ਇੱਕ ਫੰਡਾਮੈਂਟਲ ਰਾਈਟ ਜਿਹੜਾ ਹੁੰਦਾ, ਉਹਦਾ ਇੱਕ ਮੌਲਿਕ ਅਧਿਕਾਰ ਜਦੋਂ ਖੋਹਦੀ ਆ ਤਾਂ ਸਰਕਾਰ ਕਦੇ ਨਹੀਂ ਖੋ ਸਕਦੀ। ਉਹਨਾਂ ਨੂੰ ਬੜੇ ਜ਼ਿਆਦਾ ਸੇਫਗਾਰਡ ਦੱਸਣੇ ਪੈਂਦੇ ਆ, ਪ੍ਰੋਟੈਕਸ਼ਨਸ ਦੇਣੀਆਂ ਪੈਂਦੀਆਂ ਤੇ ਇੱਕ ਪ੍ਰੋਸੈਸ ਬਣਾਉਣਾ ਪੈਂਦਾ ਜਿਹਦੇ ਵਿੱਚ ਕੀ ਦੂਜੇ ਬੰਦੇ ਦੀ ਸੁਣਵਾਈ ਹੋਵੇ, ਉਹਨੂੰ ਦੱਸਿਆ ਜਾਵੇ ਕਿ ਕਿਉਂ ਤੇਰਾ ਅਧਿਕਾਰ ਖੋਇਆ ਜਾ ਰਿਹਾ ਵਾ, ਤੇ ਇਹਨੂੰ ਬਿਲਕੁਲ ਇੱਕ ਰੀਜ਼ਨੇਬਲ ਮੈਨਰ ਦੇ ਨਾਲ ਕਰੇ। ਤੇ ਸਰਕਾਰ ਦਾ ਇਹੋ ਜਿਹੇ ਫੰਡਾਮੈਂਟਲ ਰਾਈਟ ਨੂੰ ਜਦੋਂ ਖੋਹਦੀ ਆ ਤੇ ਉਹਨਾਂ ਦਾ ਕੰਪੈਲਿੰਗ ਗਵਰਨਮੈਂਟ ਇੰਟਰਸਟ ਹੋਣਾ ਚਾਹੀਦਾ, ਮਤਲਬ ਕਿ ਬਹੁਤ ਜ਼ਰੂਰੀ ਉਹਨਾਂ ਦੇ ਲਈ ਹੋਣਾ ਚਾਹੀਦਾ ਕਿ ਇਦਾਂ ਦਾ ਇੰਪੋਰਟੈਂਟ ਅਧਿਕਾਰ ਜੇ ਕਿਸੇ ਦਾ ਖੋਣਾ। ਸੋ ਉਹਨੇ ਕੀ ਕੀਤਾ ਕਿ ਉਹਨੇ ਡਿਊ ਪ੍ਰੋਸੈਸ ਕਲੌਜ਼ ਦੇ ਥੱਲੇ ਕੇਸ ਕੀਤਾ ਸਟੇਟ ਡਿਪਾਰਟਮੈਂਟ ਦੇ ਖਿਲਾਫ। ਉਹਦੀ ਇਹ ਸੀਗੀ ਕਿ ਜਦੋਂ ਸਟੇਟ ਡਿਪਾਰਟਮੈਂਟ ਨੇ ਉਹਨੂੰ ਰੀਜ਼ਨ ਨਹੀਂ ਦੱਸਿਆ ਕਿ ਕਿਉਂ ਆਪਾਂ ਤੇਰਾ ਕੇਸ ਡਿਨਾਈ ਕਰਨਾ, ਤੇ ਜਿਹੜੀ ਡਾਕਟਰੀਨ ਆਫ ਨਾਨ ਰਿਵਿਊਏਬਿਲਿਟੀ ਦੀ ਪ੍ਰੋਟੈਕਸ਼ਨ ਆ ਉਹ ਲੂਜ਼ ਕਰ ਦਿੰਦੇ। ਉਹ ਇਹ ਨਹੀਂ ਕਲੇਮ ਕਰ ਸਕਦੇ ਕਿ ਨਹੀਂ ਇਹਨੂੰ ਰਿਵਿਊ ਨਹੀਂ ਹੋ ਸਕਦਾ, ਕਿਉਂਕਿ ਸਾਨੂੰ ਜਦੋਂ ਰੀਜ਼ਨ ਨਹੀਂ ਦੱਸਿਆ ਕਿ ਕਿਉਂ ਡਿਨਾਈ ਕੀਤਾ ਵਾ, ਤੁਸੀਂ ਸਾਡੀ ਡਿਊ ਪ੍ਰੋਸੈਸ ਕਲੌਜ਼ ਦੀ ਜਿਹੜੀ ਵਾਇਲੇਸ਼ਨ ਜਿਹੜੀ ਕੀਤੀ ਆ। ਸੋ ਜਿਵੇਂ ਕਿ ਪਹਿਲਾਂ ਦੱਸਿਆ, ਸ਼ੋ ਥੋੜਾ ਜਿਹਾ ਟੈਕਨੀਕਲ ਹੋਊਗਾ ਇਹਦੇ ਵਾਸਤੇ। ਡਾਕਟਰੀਨ ਆਫ ਨਾਨ ਰਿਵਿਊਏਬਿਲਿਟੀ ਜਿਹਦੇ ਬਾਰੇ ਆਪਾਂ ਗੱਲ ਕੀਤੀ ਆ, ਤੇ ਜਿਹੜਾ ਡਿਊ ਪ੍ਰੋਸੈਸ ਕਲੌਜ਼ ਆ ਜਿਹਦੇ ਬਾਰੇ ਗੱਲ ਕੀਤੀ ਆ, ਇਹਨੂੰ ਦੁਬਾਰਾ ਭਾਵੇਂ ਰਿਵਾਈਂਡ ਕਰਕੇ ਵੇਖ ਲਓ, ਇਹਨੂੰ ਪਹਿਲਾਂ ਸਮਝੋ ਕਿ ਦੋ ਚੀਜ਼ਾਂ ਜਿਹੜੀਆਂ ਕਿਹੜੀਆਂ ਵਾ, ਇਹਦੇ ਬੇਸ ਤੇ ਜਿਹੜੀ ਡਿਸਕਸ਼ਨ ਹੈ ਅੱਗੇ ਚੱਲੀ। ਇਹ ਟੈਕਨੀਕਲ ਕੰਡਾ ਆ ਜਿਹੜਾ ਅੱਗੇ ਤੱਕ ਜਾਂਦਾ ਹੈ ਬੇਸਿਕਲੀ। ਜੀ ਬਿਲਕੁਲ। ਸੋ ਹੁਣ ਇਹ ਡਿਸਟ੍ਰਿਕਟ ਕੋਰਟ ਦੇ ਵਿੱਚ ਪਹੁੰਚ ਗਈ ਆ ਸਟੇਟ ਡਿਪਾਰਟਮੈਂਟ ਦੇ ਉਲਟ ਡਿਊ ਪ੍ਰੋਸੈਸ ਦਾ ਮਸਲਾ ਲੈ ਕੇ ਵੀ ਮੈਨੂੰ ਬੇਸਿਕਲੀ ਦੱਸਿਆ ਨਹੀਂ, ਤੇ ਇੱਥੇ ਫਿਰ ਇਹੀ ਸੀਗਾ ਵੀ ਇਹ ਪੁੱਛ ਰਹੀ ਸੀ, ਕਾਰਨ ਹੀ ਪੁੱਛ ਰਹੀ ਸੀ ਡਿਸਟ੍ਰਿਕਟ ਕੋਰਟ ਨੂੰ, ਡਿਸਟ੍ਰਿਕਟ ਕੋਰਟ ਥਰੂ ਸਟੇਟ ਡਿਪਾਰਟਮੈਂਟ ਨੂੰ ਵੀ ਦੱਸੋ ਵੀ ਕਿਉਂ ਉਹਦੇ ਘਰ ਵਾਲੇ ਦਾ ਵੀਜ਼ਾ ਐਪਲੀਕੇਸ਼ਨ ਵੀਜ਼ਾ ਨਾ ਕੀਤਾ ਹੈ। ਦੇਖੋ ਕੋ ਦੋ ਹੀ ਆਪਸ਼ਨਾਂ ਸੀਗੀਆਂ, ਜਾਂ ਤਾਂ ਚੁੱਪ ਕਰਕੇ ਬਹਿ ਜਾਵੇ ਘਰ ਵਾਲਾ ਬਾਹਰ ਟੰਗ ਹੋ ਗਿਆ, ਤੇ ਜਾਂ ਕੁਝ ਕਰੇ। ਤੇ ਕੁਝ ਕਰਨ ਲਈ ਜਿਹੜਾ ਇਮੀਗ੍ਰੇਸ਼ਨ ਦੇ ਦਰਵਾਜ਼ੇ ਬੰਦ ਹੋ ਗਏ ਡਾਕਟਰੀਨ ਆਫ ਨਾਨ ਰਿਵਿਊਏਬਿਲਿਟੀ ਕਰਕੇ, ਤੇ ਇੱਕੋ ਜਿਹੜਾ ਰਾਹ ਕੋ ਬਚਿਆ ਕਿ ਸੂ ਕਰ ਦੋ ਗਵਰਨਮੈਂਟ ਨੂੰ, ਹਨਾ, ਸੂ ਕਰ ਦੋ ਗਵਰਨਮੈਂਟ ਨੂੰ। ਇਹਨੇ ਹੁਣ ਸੂ ਕਰ ਦਿੱਤਾ ਗਵਰਨਮੈਂਟ ਨੂੰ, ਪਰ ਡਾਕਟਰੀਨ ਆਫ ਨਾਨ ਰਿਵਿਊਏਬਿਲਿਟੀ ਲੱਗਦੀ ਆ ਕਿ ਨਹੀਂ, ਇਹਨਾਂ ਦੇ ਤਾਂ ਫੈਸਲੇ ਰਿਵਿਊ ਹੋ ਨਹੀਂ ਸਕਦੇ। ਉਹਦੇ ਵਿੱਚ ਉਹਨੇ ਬਚਣ ਦੇ ਲਈ ਕਨਸਟੀਟਿਊਸ਼ਨਲ ਆਰਗੂਮੈਂਟ ਪੇਸ਼ ਕੀਤੀ ਡਿਊ ਪ੍ਰੋਸੈਸ ਦੀ, ਕਿ ਮੇਰੀ ਜਿਹੜੀ ਗੱਲ ਉਹ ਸੁਣੀ ਜਾਵੇ, ਕਿਉਂਕਿ ਜਦੋਂ ਸਰਕਾਰ ਨੇ ਮੈਨੂੰ ਦੱਸਿਆ ਹੀ ਨਹੀਂ ਰੀਜ਼ਨ ਸਹੀ ਤਰੀਕੇ ਨਾਲ ਕੀ ਹੈਗਾ ਵਾ, ਤੇ ਉਹ ਜਿਹੜੀ ਡਾਕਟਰੀਨ ਦੇ ਪਿੱਛੇ ਹਾਈਡ ਨਹੀਂ ਕਰ ਸਕਦੇ, ਤੇ ਉਹਨੇ ਮੇਰੇ ਡਿਊ ਪ੍ਰੋਸੈਸ ਕਲੌਜ਼ ਦੀ ਜਿਹੜੀ ਵਾਇਲੇਸ਼ਨ ਕੀਤੀ ਆ। ਤੇ ਫਿਰ ਇਹ ਜਿਹੜਾ ਡਿਸਟ੍ਰਿਕਟ ਕੋਰਟ ਦੇ ਕੋਲ ਕੇਸ ਚਲਾ ਗਿਆ। ਸੋ ਕੀ ਹੁੰਦਾ ਫਿਰ ਡਿਸਟ੍ਰਿਕਟ ਕੋਰਟ ਦੇ ਵਿੱਚ? ਡਿਸਟ੍ਰਿਕਟ ਕੋਰਟ ਜਦੋਂ ਸੁਣਵਾਈ ਲੈਂਦਾ ਇਸ ਕੇਸ ਦੀ, ਕੀ ਆਰਗੂਮੈਂਟ ਉੱਥੇ ਚੱਲਦੇ ਨੇ? ਸੋ ਡਿਸਟ੍ਰਿਕਟ ਕੋਰਟ ਦੇ ਵਿੱਚ ਜਦੋਂ ਇਹ ਕੇਸ ਜਾਂਦਾ ਤੇ ਇਨ ਕੌਨਫੀਡੈਂਸ, ਸੋ ਹੁਣ ਕੀ ਹੈ ਕਿ ਜਿਹੜਾ ਸਟੇਟ ਡਿਪਾਰਟਮੈਂਟ ਆ ਉਹ ਕੀ ਕਹਿੰਦਾ ਹੈਗਾ, ਉਹ ਕਹਿੰਦਾ ਕਿ ਨੈਸ਼ਨਲ ਸਿਕਿਉਰਿਟੀ ਕੰਸਰਨ ਹੈਗੇ ਆ, ਸਾਡੇ ਦੇਸ਼ ਦੀ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈਗਾ। ਉਹ ਜਿਹੜੀ ਦਫਾਦਾਰ ਉਹਨੇ ਪਹਿਲਾਂ ਦੱਸੀ ਸੀਗੀ, ਸਾਨੂੰ ਤੁਸੀਂ ਫੋਰਸ ਨਹੀਂ ਕਰ ਸਕਦੇ ਕਿ ਆਪਾਂ ਗੈਂਗ ਨੂੰ ਕਿੱਦਾਂ ਵੇਖਣਾ ਵਾ, ਆਪਾਂ ਟੈਰਰਿਜ਼ਮ ਨੂੰ ਕਿੱਦਾਂ ਇਨਕਾਊਂਟਰ ਕਰਨਾ ਵਾ। ਸਾਡੀ ਜਿਹੜੀ ਅਮਰੀਕਾ ਦੇ ਕਾਨੂੰਨ ਉਹਦੇ ਥੱਲੇ ਫੁੱਲ ਅਥਾਰਟੀ ਹੈਗੀ ਆ ਕਿ ਆਪਾਂ ਕਿਸੇ ਨੂੰ ਵੀ ਦੱਸਣਾ ਨਹੀਂ ਬਣਦਾ ਹੈਗਾ ਕਿ ਸਾਡੀ ਇਨਫੋਰਮੇਸ਼ਨ ਆ ਕਿੱਥੋਂ ਆਈ ਆ, ਕਿਉਂ ਆਪਾਂ ਡਿਨਾਈ ਕੀਤਾ। ਜਿਹੜਾ ਵੀਜ਼ਾ ਵਾ ਉਹ ਇੱਕ ਰਾਈਟ ਨਹੀਂ ਹੈਗਾ, ਇਹ ਹੱਕ ਨਹੀਂ ਹੈਗਾ। ਜਿਹੜਾ ਲੋਕਾਂ ਨੂੰ ਲੱਗਦਾ ਕਿ ਉਹਨਾਂ ਦਾ ਹੱਕ ਹੈਗਾ, ਕਿ ਉਹਨਾਂ ਨੇ ਕੇਸ ਫਾਈਲ ਕਰਤਾ ਉਹਨਾਂ ਦਾ ਹੱਕ ਆ, ਪਰ ਇਹ ਹੱਕ ਨਹੀਂ ਹੈ, ਇੱਕ ਪ੍ਰਿਵਿਲੇਜ ਆ। ਜਿਹੜਾ ਰਾਈਟ ਤੇ ਪ੍ਰਿਵਿਲੇਜ, ਜਿਹੜਾ ਇੱਕ ਹੱਕ ਤੇ ਇੱਕ ਪ੍ਰਿਵਿਲੇਜ ਦੇ ਵਿੱਚ ਫਰਕ ਇਹ ਹੁੰਦਾ ਕਿ ਜਿਹੜਾ ਪ੍ਰਿਵਿਲੇਜ ਆ ਉਹ ਤੁਹਾਨੂੰ ਦਿੱਤਾ ਜਾਂਦਾ ਸਰਕਾਰ ਦੀ ਮਰਜ਼ੀ ਨਾਲ, ਕਿ ਤੁਸੀਂ ਆ ਸਕਦੇ ਆ, ਤੁਹਾਡਾ ਵੀਜ਼ਾ ਲੱਗ ਸਕਦਾ ਜਾਂ ਨਹੀਂ ਲੱਗ ਸਕਦਾ, ਤੁਸੀਂ ਅਸਾਈਲਮ ਫਾਈਲ ਕਰ ਸਕਦੇ ਆ ਨਹੀਂ ਕਰ ਸਕਦੇ ਆ। ਜਿਹੜਾ ਪ੍ਰਿਵਿਲੇਜ ਆ ਤੁਹਾਡੇ ਕੋਲ ਕਿਸੇ ਵੀ ਮੌਕੇ ਤੇ ਖੋਇਆ ਜਾ ਸਕਦਾ। ਤੁਸੀਂ ਸਿਟੀਜ਼ਨ ਨਹੀਂ ਹੈਗੇ, ਤੁਸੀਂ ਨਾਨ ਸਿਟੀਜ਼ਨ ਹੈਗੇ ਆ, ਤੁਹਾਨੂੰ ਰਾਈਟ ਨਹੀਂ ਹੈਗਾ ਇਹ, ਤੇ ਪ੍ਰਿਵਿਲੇਜ ਜਿਹੜਾ ਹੈਗਾ। ਸੋ ਜਿਹੜੀ ਡਿਪਾਰਟਮੈਂਟ ਆਫ ਸਟੇਟ ਆ ਉਹ ਕੀ ਕਹਿੰਦੀ ਆ ਕਿ ਨੈਸ਼ਨਲ ਸਿਕਿਉਰਿਟੀ ਕਰਕੇ ਸਾਨੂੰ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਸੀਗੀ ਕਿ ਆਪਾਂ ਉਹ ਬੰਦੇ ਤੇ ਜਿੱਤੇ ਸਾਨੂੰ ਸ਼ੱਕ ਹੋਵੇ ਕਿ ਉਹ ਗੈਂਗ ਮੈਂਬਰ ਹੋ ਸਕਦਾ ਵਾ, ਉਹਨੂੰ ਆਪਾਂ ਰੀਜ਼ਨ ਡਿਸਕਲੋਜ਼ ਕਰੀਏ। ਤੇ ਜਿਹੜਾ ਨਾਨ ਸਿਟੀਜ਼ਨ ਆ ਉਹਦਾ ਕੋਈ ਵੀ ਕਾਨੂੰਨੀ ਹੱਕ ਨਹੀਂ ਬਣਦਾ, ਕਨਸਟੀਟਿਊਸ਼ਨਲ ਰਾਈਟ ਨਹੀਂ ਬਣਦਾ ਉਹਦਾ, ਕਿਉਂਕਿ ਉਹ ਸਿਟੀਜ਼ਨ ਨਹੀਂ ਹੈਗਾ ਕਿ ਉਹ ਜਿਹੜੀ ਇਨਫੋਰਮੇਸ਼ਨ ਆ ਸਾਡੇ ਕੋਲ ਕਢਾ ਸਕੇ। ਪਰ ਜਿਹੜੀ ਸਾਰਾ ਮੂਨਿਓ ਸੀਗੀ ਉਹ ਔਨ ਦੀ ਅਦਰ ਹੈਂਡ ਯੂਐਸ ਸਿਟੀਜ਼ਨ ਸੀਗੀ, ਪਰ ਉਹਦੀ ਪਟੀਸ਼ਨ ਨਹੀਂ ਡਿਨਾਈ ਹੋਈ, ਉਹਦੇ ਘਰ ਵਾਲੇ ਦੀ ਪਟੀਸ਼ਨ ਡਿਨਾਈ ਹੋਈ ਆ। ਸੋ ਹੁਣ ਜਿਹੜੀ ਸਾਰੀ ਗੱਲਬਾਤ ਆ ਜਾਂਦੀ ਆ ਕਿ ਉਹਦਾ ਹੱਕ ਬਣਦਾ ਕਿ ਨਹੀਂ ਬਣਦਾ। ਸੋ ਉਹਦੇ ਘਰ ਵਾਲੇ ਦੇ ਹੱਕ ਦੇ ਉੱਤੇ ਚਰਚਾ ਹੋਣੀ ਆ। ਹੁਣ ਘਰ ਵਾਲੇ ਦਾ ਹੱਕ ਨਹੀਂ ਬਣਦਾ ਕੋਈ ਵੀ, ਸੋ ਉਹਦੇ ਹੱਕ
ਚਰਚਾ ਸਿਰਫ ਉਹਦੇ ਹੱਕ ਤੇ ਹੀ ਹੋ ਸਕਦੀ ਆ, ਕਿਉਂਕਿ ਘਰ ਵਾਲੇ ਦੀ ਤੇ ਕੋਈ ਸਟੈਂਡਿੰਗ ਨਹੀਂ ਨਾ ਹੈਗੀ, ਕੋਈ ਹੈ ਹੀ ਨਹੀਂ, ਉਹ ਤਾਂ ਹੈ ਹੀ ਬਾਹਰ ਆ। ਠੀਕ ਆ, ਉਹ ਯੂਐਸ ਸਿਟੀਜ਼ਨ ਦੇ ਹੱਕ ਦੀ ਗੱਲ ਹੋ ਰਹੀ ਆ ਹੁਣ ਫਿਰ। ਯੂਐਸ ਸਿਟੀਜ਼ਨ ਦੇ ਹੱਕ ਦੀ ਗੱਲ ਹੋ ਰਹੀ ਆ। ਸੋ ਉਹ ਕੀ ਕਹਿੰਦੀ ਆ ਕਿ ਉਹਦਾ ਜਿਹੜਾ ਰਾਈਟ ਟੂ ਲਿਵ ਆ, ਕਿ ਮੈਂ ਆਪਣੇ ਘਰ ਵਾਲੇ ਨਾਲ ਰਹਿ ਸਕਾਂ, ਉਹ ਜਦੋਂ ਤੁਸੀਂ ਵਾਇਲੇਟ ਕਰਦੇ ਆ ਤਾਂ ਤੁਸੀਂ ਮੇਰਾ ਇੱਕ ਲਿਬਰਟੀ ਇੰਟਰਸਟ ਕੀ ਹੁੰਦਾ? ਆਜ਼ਾਦੀ, ਖੁੱਲ। ਤੁਸੀਂ ਮੇਰਾ ਲਿਬਰਟੀ ਇੰਟਰਸਟ ਜਿਹੜਾ ਉਹ ਵਾਇਲੇਟ ਜਿਹੜਾ ਕਰ ਰਹੇ ਆ। 5th ਅਮੈਂਡਮੈਂਟ ਜਿਹੜੀ ਹੈਗੀ ਆ ਯੂਐਸ ਕਨਸਟੀਟਿਊਸ਼ਨ ਦੀ, ਉਹ ਮੈਨੂੰ ਇਹਦੀ ਪ੍ਰੋਟੈਕਸ਼ਨ ਦਿੰਦੀ ਆ। ਤੇ ਜਦੋਂ ਤੁਸੀਂ ਇਹ ਮੇਰਾ ਹੱਕ ਖੋਹਨੇ ਆ ਤੇ ਮੈਨੂੰ ਇੱਕ ਮੌਕਾ ਨਹੀਂ ਦਿੰਦੇ ਤੇ ਸਹੀ ਤਰੀਕੇ ਨਾਲ ਐਕਸਪਲੇਨੇਸ਼ਨ ਨਹੀਂ ਦਿੰਦੇ ਯੂਐਸ ਸਿਟੀਜ਼ਨ ਨੂੰ, ਕਿਉਂਕਿ ਮੈਂ ਇਨਕੁਆਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਜਿਹੜਾ ਯੂਐਸ ਸਿਟੀਜ਼ਨ ਦਾ ਰਾਈਟ ਹੈਗਾ ਡਿਊ ਪ੍ਰੋਸੈਸ ਦਾ, ਉਹਨੂੰ ਵਾਇਲੇਟ ਕਰ ਰਹੇ ਆ, ਕਿਉਂਕਿ ਤੁਸੀਂ ਮੇਰਾ ਜਿਹੜਾ ਕਨਸਟੀਟਿਊਸ਼ਨਲ ਰਾਈਟ ਹੈ ਕਿ ਯੂਐਸ ਸਿਟੀਜ਼ਨ ਦਾ ਵਾਇਲੇਟ ਕੀਤਾ। ਤੇ ਇਸ ਕਰਕੇ ਜੁਡੀਸ਼ੀਅਲ ਰਿਵਿਊ ਇੱਥੇ ਬਣਦਾ। ਤੁਸੀਂ ਡਾਕਟਰੀਨ ਆਫ ਨਾਨ ਰਿਵਿਊਬਿਲਿਟੀ ਦੇ ਪਿੱਛੇ ਲੁਕ ਕੇ ਨਹੀਂ ਰਹਿ ਸਕਦੇ, ਕਿਉਂਕਿ ਇਹ ਹੁਣ ਯੂਐਸ ਸਿਟੀਜ਼ਨ ਦਾ ਜਿਹੜਾ ਰਾਈਟ ਆ ਉਹ ਵਾਇਲੇਟ ਹੋ ਗਿਆ। ਤੇ ਡਿਸਟ੍ਰਿਕਟ ਕੋਰਟ ਦੇ ਵਿੱਚ ਕੀ ਹੋਇਆ ਕਿ ਉਹਨਾਂ ਨੇ ਇਨ ਕੌਨਫੀਡੈਂਸ, ਜਿਹੜਾ ਡਿਸਟ੍ਰਿਕਟ ਕੋਰਟ ਦਾ ਜੱਜ ਸੀਗਾ, ਉਹਨੂੰ ਐਵੀਡੈਂਸ ਦੱਸਿਆ ਕਿ ਉਹਨਾਂ ਕੋਲ ਕੀ ਐਵੀਡੈਂਸ, ਉਹਨਾਂ ਦਾ ਕੀ ਬੇਸਿਸ ਆ, ਕਿ ਉਹਨਾਂ ਨੂੰ ਕਿਉਂ ਲੱਗਦਾ ਕਿ ਬੰਦਾ ਗੈਂਗ ਦੇ ਨਾਲ ਰਿਲੇਟਡ ਸੀਗਾ। ਹੁਣ ਬੰਦਾ ਕਹਿ ਰਿਹਾ ਕਿ ਸ਼ਾਇਦ ਉਹਨਾਂ ਨੇ ਟੈਟੂਜ਼ ਕਰਕੇ ਦੱਸਿਆ। ਉਹ ਟਿਕਟੌਕ ਤੇ ਕੇਸ ਮਸ਼ਹੂਰ ਹੋ ਗਿਆ ਟੈਟੂ ਕੇਸ ਕਰਕੇ, ਟੈਟੂ ਵਾਲਾ ਕੇਸ ਨਹੀਂ ਹੈਗਾ ਉਹਨਾਂ ਕੋਲ। ਉਹ ਕਹਿੰਦੇ ਕਿ ਹੁਣ ਯੂਐਸ ਗਵਰਨਮੈਂਟ ਆ, FBI ਆ, ਡਿਪਾਰਟਮੈਂਟ ਆਫ ਸਟੇਟ ਆ, ਕਿੰਨੇ ਇਹ ਕਾਊਂਟਰ ਟੈਰਰਿਜ਼ਮ ਆਪਰੇਸ਼ਨ, ਕਈ ਕੁਛ ਇਹ ਕਰਦੇ ਆ, ਹੁਣ ਤੋਂ ਨਹੀਂ ਕਰਦੇ, ਕਈ ਦਹਾਕਿਆਂ ਤੋਂ ਕਰਦੇ ਆ ਰਹੇ ਆ। ਸਹੀ ਗੱਲ ਆ। ਉਹਨਾਂ ਨੇ ਇਨ ਕੌਨਫੀਡੈਂਸ ਇਨਫੋਰਮੇਸ਼ਨ ਪੇਸ਼ ਕੀਤੀ ਡਿਸਟ੍ਰਿਕਟ ਕੋਰਟ ਨੂੰ। ਉਹਦਾ ਕਿਸੇ ਨੂੰ ਵੀ ਪਤਾ ਨਹੀਂ ਲੱਗੂਗਾ, ਕਿਉਂਕਿ ਜੇ ਦੱਸਣਾ ਹੁੰਦਾ ਉਹਨਾਂ ਨੇ ਉਹਨੂੰ ਹੀ ਦੱਸ ਦੇਣਾ ਸੀਗਾ। ਜਿਹੜਾ ਜੱਜ ਸੀਗਾ ਉਹ ਸੈਟੀਸਫਾਈ ਹੋ ਗਿਆ ਜੋ ਵੀ ਇਨਫੋਰਮੇਸ਼ਨ ਸੀਗੀ। ਉਹਨੇ ਕਿਹਾ ਕਿ ਹਾਂਜੀ ਤੁਸੀਂ ਸਹੀ ਆ, ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਤੁਸੀਂ ਜਿਹੜਾ ਦੱਸੋ ਬੰਦੇ ਦਾ ਕੇਸ ਆ ਉਹਨੂੰ ਦੱਸੋ, ਜਾਂ ਤੁਸੀਂ ਜਿਹੜਾ ਯੂਐਸ ਸਿਟੀਜ਼ਨ ਆ ਉਹਨੂੰ ਦੱਸੋ। ਕੋਈ ਡਿਊ ਪ੍ਰੋਸੈਸ ਕਲੌਜ਼ ਦੀ ਵਾਇਲੇਸ਼ਨ ਜਿਹੜੀ ਨਹੀਂ ਹੋਈ। ਓਕੇ, ਡਿਸਟ੍ਰਿਕਟ ਕੋਰਟ ਨੇ ਜਿਹੜਾ ਕੇਸ ਫੇਲ ਕਰਤਾ ਤੇ ਇਹ 9th ਸਰਕਟ ਦੇ ਮੂਹਰੇ ਕੇਸ ਜਿਹੜਾ ਪਹੁੰਚ ਗਿਆ। ਅੱਛਾ, ਹੁਣ ਡਿਸਟ੍ਰਿਕਟ ਆਪਾਂ ਅੰਬੈਸੀ ਤੋਂ ਬਾਅਦ, ਸਟੇਟ ਡਿਪਾਰਟਮੈਂਟ ਤੋਂ ਬਾਅਦ ਹੁਣ ਡਿਸਟ੍ਰਿਕਟ ਕੋਰਟ ਚੋਂ ਹੋ ਹਟੇ ਆ ਤੇ ਹੁਣ 9th ਸਰਕਟ ਕੋਰਟ, ਕਿਉਂਕਿ ਇਹ LA ਸਾਈਡ ਵੀ ਰਹਿੰਦੀ ਸੀ, ਸੋ ਉਹਨੂੰ 9th ਸਰਕਟ ਜਿਹੜਾ ਇਹ ਪੈਂਦਾ ਆ। ਸੋ ਇੱਥੇ ਥੋੜਾ ਜਿਹਾ ਰੀਕੈਪ ਕਰਦੇ ਜਾਈਏ ਤਾਂ ਇਹੀ ਆ, ਇਹ ਕਹਿੰਦੀ ਵੀ ਜਿਹੜਾ ਮੇਰਾ ਘਰ ਵਾਲੇ ਦੇ ਨਾਲ ਰਹਿਣ ਦਾ ਹੱਕ ਆ, ਉਹ ਜਿਹੜੀ ਲਿਬਰਟੀ ਆ ਉਹਦੀ ਉਲੰਘਣਾ ਆ, ਡਿਊ ਪ੍ਰੋਸੈਸ ਦੀ ਉਲੰਘਣਾ ਆ। ਤੁਸੀਂ ਸਾਨੂੰ ਸਹੀ ਢੰਗ ਨਹੀਂ ਦੱਸ ਰਹੇ, ਵੀ ਇਹ ਨਹੀਂ ਦੱਸ ਰਹੇ ਵੀ ਕਿਉਂ ਉਹਨੂੰ ਨਾ ਕੀਤੀ ਆ। ਇਹ ਜਿਹੜਾ ਘਰ ਵਾਲਾ ਤੇ ਘਰ ਵਾਲੀ ਆ, ਜਿਹੜਾ ਸੈਂਡਰਾ ਮਿਊਨੋਜ਼ ਤੇ ਲੂਇਸ ਆ, ਇਹ ਕਹਿ ਰਹੇ ਆ ਵੀ ਨਹੀਂ ਸਾਨੂੰ ਲੱਗਦਾ ਵੀ ਟੈਟੂ ਦੇ ਕਰਕੇ ਨਾ ਕੀਤੀ। ਇਹਨਾਂ ਦਾ ਆਪਣਾ ਕਹਿਣਾ ਆ, ਸਰਕਾਰ ਜਾਂ ਇਹ ਨਹੀਂ ਕੋਈ ਵੀ ਜਾਣਾ, ਇਹ ਕਹਿ ਰਿਹਾ। ਸੋ ਹੁਣ 9th ਸਰਕਟ ਦੇ ਵਿੱਚ ਪਹੁੰਚ ਗਏ ਆ। 9th ਸਰਕਟ ਦੇ ਵਿੱਚ ਵੀ ਡਿਊ ਪ੍ਰੋਸੈਸ ਦੇ ਮਸਲੇ ਨੂੰ ਲੈ ਕੇ ਉਹ ਅੱਗੇ ਗਈ ਆ, ਜਾਂ ਇਹਨੇ ਕੋਈ ਹੋਰ ਐਂਗਲ ਤੋਂ 9th ਸਰਕਟ ਦੇ ਵਿੱਚ ਗਈ ਆ? ਜੀ, ਮੋਸਟਲੀ ਡਿਊ ਪ੍ਰੋਸੈਸ ਤੋਂ ਹੀ ਜਿਹੜਾ ਇਹ ਅੱਗੇ ਗਈ ਆ। ਤੇ ਜਿਹੜਾ ਐਕਚੁਅਲੀ 9th ਸਰਕਟ ਸੀਗਾ, ਉਹਨੇ ਇਹਨਾਂ ਅਗਰੀ ਕੀਤਾ ਕਿ ਇਹਦੇ ਜਿਹੜਾ ਡਿਊ ਪ੍ਰੋਸੈਸ ਦੀ ਵਾਇਲੇਸ਼ਨ ਜਿਹੜੀ ਹੋਈ ਆ ਤੇ ਇਹਨਾਂ ਦਾ ਦੱਸਣਾ ਜਿਹੜਾ ਬਣਦਾ। ਫਿਰ ਕੀ ਹੁੰਦਾ ਕਿ ਜਦੋਂ ਸਰਕਟ ਕੋਰਟ ਦੇ ਵਿੱਚ ਕੇਸ ਜਿਹੜਾ ਡਿਨਾਈ ਹੁੰਦਾ ਵਾ, ਜਦੋਂ ਇੱਕ ਬੰਦੇ ਕੋਲ ਆਪਸ਼ਨ ਹੁੰਦੀ ਆ, ਉਹਨੂੰ ਕਹਿੰਦੇ ਆ ਅਨ ਬੰਕ ਰਿਵਿਊ, ਕਿ ਤੁਸੀਂ ਇਨਸਟੈਡ ਆਫ, ਜਿੱਦਾਂ ਪਹਿਲਾਂ ਤਿੰਨ ਜੱਜ ਜਿਹੜੇ ਡਿਸਾਈਡ ਕਰਦੇ ਹੁੰਦੇ ਆ ਕੇਸ ਨੂੰ, ਤਿੰਨਾਂ ਚੋਂ ਜੇ 2 ਐਗਰੀ ਕਰ ਜਾਣ ਤੁਹਾਡੇ ਨਾਲ ਤੇ ਤੁਸੀਂ ਜਿੱਤ ਗਏ, ਠੀਕ ਹੈ, ਤੇ ਤਾਂ ਕਰਕੇ 3 ਹੁੰਦੇ ਆ ਟਾਈ ਨਾ ਮੈਜੋਰਟੀ ਦੇ ਹਿਸਾਬ ਨਾਲ। ਹਾਂਜੀ ਬਿਲਕੁਲ। ਪਰ ਜਦੋਂ ਤੁਸੀਂ ਅਨਬੰਕ ਜਾਂਦੇ ਆ, ਫਿਰ ਫੁੱਲ ਪੈਨਲ ਜਿਹੜਾ ਉਹ ਡਿਸਾਈਡ ਕਰਦਾ ਕਿ ਮੁੱਦਾ ਉਸ ਲੈਵਲ ਦਾ ਸੀਗਾ ਕਿ ਉਹਨੂੰ ਅਨਬੰਕ ਰਿਵਿਊ ਹੋਵੇ ਕਿ ਨਾ ਹੋਵੇ, ਤੇ ਉਹਨਾਂ ਨੇ ਡਿਸਾਈਡ ਕੀਤਾ ਕਿ ਨਹੀਂ ਸੀਗਾ। ਉਹਨਾਂ ਨੇ ਜਿਹੜਾ ਇਹਦਾ ਅਨਬੰਕ ਰਿਵਿਊ ਜਿਹੜਾ ਸੀਗਾ ਉਹ ਡਿਨਾਈ ਕਰਤਾ। ਇਸ ਤੋਂ ਬਾਅਦ ਜਿਹੜੀ ਸਟੇਟ ਡਿਪਾਰਟਮੈਂਟ ਸੀਗੀ, ਉਹਨੇ ਰਿਟ ਪਾਈ ਸੁਪਰੀਮ ਕੋਰਟ ਨੂੰ ਕਿ ਆਹ ਮੁੱਦਾ ਜਿਹੜਾ ਬਣ ਗਿਆ ਵਾ, ਤੇ ਓਬਵੀਅਸਲੀ ਉਹਨਾਂ ਲਈ ਬੜਾ ਇੰਪੋਰਟੈਂਟ ਮੁੱਦਾ ਸੀਗਾ, ਕਿਉਂਕਿ ਜੇ ਤਾਂ ਉਹ ਹੱਥ ਜੋੜ ਲੈਂਦੇ ਉੱਥੇ 9th ਸਰਕਟ ਦੇ ਮੂਹਰੇ ਕਿ ਠੀਕ ਹੈ ਸਾਨੂੰ ਇਹ ਮਨਜ਼ੂਰ ਆ, ਫਿਰ ਤਾਂ ਹਰੇਕ ਤੀਵੀਂ ਆਦਮੀ ਦਾ ਮਸਲਾ ਸੀਗਾ ਡਿਸਟ੍ਰਿਕਟ ਕੋਰਟ 'ਚ ਆ ਜਾਣਾ ਸੀਗਾ। ਲੋਕਾਂ ਨੇ ਕਹਿਣਾ ਜੀ ਸਾਨੂੰ ਦੱਸਿਆ ਨਹੀਂ, ਸਾਨੂੰ ਆਹ ਨਹੀਂ ਕੀਤਾ, ਰੀਜ਼ਨਿੰਗ ਸਹੀ ਨਹੀਂ ਸੀਗੀ। ਸੋ ਇਹ ਦੱਸਦੇ ਜਾਈਏ, ਸੋ ਬਾਈਡਨ ਸਰਕਾਰ ਸੀਗੀ ਜਿਹੜੀ ਸੁਪਰੀਮ ਕੋਰਟ ਮੂਹਰੇ ਹੁਣ ਉਹਨਾਂ ਨੇ ਰਿਟ ਪਾਈ ਆ ਕਿ ਇਹ ਕੇਸ ਦੀ ਜਿਹੜੀ ਸੁਣਵਾਈ ਕੀਤੀ ਜਾਵੇ। ਸੋ 9th ਸਰਕਟ ਦੇ ਵਿੱਚ ਇਹ ਬੀਬੀ ਤੇ ਬੰਦੇ ਦੇ ਹੱਕ ਦੇ ਵਿੱਚ ਫੈਸਲਾ ਆ ਗਿਆ ਸੀਗਾ ਜੀ। ਸੋ ਉਹ ਕਹਿੰਦੇ ਸੀਗੇ ਵੀ ਅੱਛਾ ਇਹਨਾਂ ਦੇ ਰਹਿਣ ਦਾ ਅਧਿਕਾਰ ਬਣਦਾ ਤੇ ਉਹਨੂੰ ਇੱਥੇ ਆਉਣਾ ਚਾਹੀਦਾ, ਇਹ ਉਹਨਾਂ ਨੇ ਕਿਹਾ ਸੀ, ਜਾਂ ਇਹ ਕਿਹਾ ਸੀਗਾ ਵੀ ਡਿਊ ਪ੍ਰੋਸੈਸ ਨਹੀਂ ਹੋਇਆ? ਨਹੀਂ, ਐਡੀ ਦੂਰ ਥੋੜਾ ਨਾ ਸਰਕਟ ਕੋਰਟ ਜਾਂਦਾ, ਉਹ ਸਿਰਫ ਜਿਹੜਾ ਲੀਗਲ ਤੁਹਾਡੇ ਪ੍ਰਿੰਸੀਪਲ ਤੇ ਕੁਐਸਚਨਸ ਆਫ ਲਾਅ ਤੇ ਡਿਸਾਈਡ ਜਿਹੜਾ ਉਹ ਕਰਦਾ। ਸਰਕਟ ਕੋਰਟ ਕੋ ਇਦਾਂ ਦੀ ਪਾਵਰ ਨਹੀਂ ਹੈਗੀ ਕਿ ਉਹ ਵੀਜ਼ਾ ਦੇ ਸਕੇ ਜਾਂ ਕਿਸੇ ਨੂੰ ਉਹ ਕਰ ਸਕੇ। ਹਾਂ, ਉਹ USCIS ਦਾ ਕੰਮ ਆ। ਅੱਛਾ, ਇਹਨਾਂ ਨੇ ਸਿਰਫ ਡਿਊ ਪ੍ਰੋਸੈਸ ਦੇ ਉੱਤੇ ਫਿਰ ਫੈਸਲਾ ਸੁਣਾਇਆ ਸੀਗਾ
ਸੋ ਇਹਨਾਂ ਨੇ ਬੇਸਿਕਲੀ 9th ਸਰਕਟ ਨੇ ਕਿਹਾ ਵੀ ਅੱਛਾ ਤੁਹਾਡੇ ਨਾਲ ਡਿਊ ਪ੍ਰੋਸੈਸ ਨਹੀਂ ਹੋਇਆ, ਸੋ ਤੁਸੀਂ ਜਿਹੜਾ ਉਹ ਜਾ ਸਕਦੇ। ਸੋ ਸਰਕਾਰ ਨੂੰ ਇੱਥੇ ਝਟਕਾ ਲੱਗ ਗਿਆ 9th ਸਰਕਟ ਦੇ ਵਿੱਚ, ਤੇ ਇਸ ਲਈ ਹੁਣ ਜਿਹੜਾ ਬਾਈਡਨ ਪ੍ਰਸ਼ਾਸਨ ਉਹ ਸੁਪਰੀਮ ਕੋਰਟ ਵੱਲ ਨੂੰ ਤੁਰ ਗਿਆ। ਹਾਂਜੀ, ਸੋ ਸੁਪਰੀਮ ਕੋਰਟ ਦਾ ਫਿਰ ਜਿਹੜਾ ਇਹਦਾ ਫੈਸਲਾ ਜਿਹੜਾ ਸੀਗਾ ਉਹ ਕਾਫੀ ਅਹਿਮ ਸੀਗਾ, ਕਿਉਂਕਿ ਤੁਸੀਂ ਦੇਖੋ ਕਿ ਜਦੋਂ ਸੁਪਰੀਮ ਕੋਰਟ 'ਚ ਜਾਂਦਾ ਨਾ, ਹੁਣ ਗੱਲ ਸਿਰਫ ਇਹਨਾਂ ਤੱਕ ਨਹੀਂ ਰਹਿੰਦੀ, ਗੱਲ ਹੁਣ ਇਹ ਜਿਹੜੀ ਚੀਜ਼ ਆ ਸਾਰੇ ਲੋਕਾਂ ਨੂੰ ਅਫੈਕਟ ਕਰੂਗੀ, ਹਜ਼ਾਰਾਂ ਲੱਖਾਂ ਲੋਕਾਂ ਦੇ ਉੱਤੇ ਇਹ ਹੋਣਾ, ਇੰਕਲੂਡਿੰਗ ਇੰਡੀਆ ਦੇ, ਹਨਾ, ਜਿਹੜੇ ਕਿ ਮੇਰਾ ਫੈਮਿਲੀ ਪਟੀਸ਼ਨ ਡਿਨਾਈ ਕਰਤੀ, ਮੇਰੇ ਘਰਦਿਆਂ ਨੇ ਏਲੀਅਨ ਸਮਗਲਿੰਗ ਲਾਤੀ, ਸਾਨੂੰ ਪੁੱਛਿਆ ਨਹੀਂ, ਦੱਸਿਆ ਨਹੀਂ, ਮੇਰੀ ਮਾਤਾ ਨੇ ਤਾਂ ਕੁਝ ਵੀ ਨਹੀਂ ਕਿਹਾ ਸੀਗਾ, ਮੇਰੇ ਬਾਪੂ ਨੇ ਤਾਂ ਕੁਝ ਵੀ ਨਹੀਂ ਕਿਹਾ ਸੀਗਾ, ਨਜਾਇਜ਼ ਡਿਨਾਈ ਕਰਤਾ। ਹੁਣ ਗੱਲ ਉਹਨਾਂ ਦੀ ਹੋ ਰਹੀ ਆ ਕਿ ਉਹਨਾਂ ਨੂੰ ਮੌਕਾ ਦੇਣਾ ਜਾਂ ਐਮਬੈਸੀ ਦੀ ਜ਼ਿੰਮੇਵਾਰੀ ਬਣਦੀ ਆ ਉਹਨਾਂ ਨੂੰ ਦੱਸੇ ਕਿ ਨਾ ਦੱਸੇ। ਓਕੇ, ਸੋ ਇਹ ਕੈਨ ਆਫ ਵਰਮਸ ਵੀ ਖੋਲ ਸਕਦੇ ਸੀਗੇ ਸੁਪਰੀਮ ਕੋਰਟ ਦੇ ਵਿੱਚ, ਤੇ ਉਹਨਾਂ ਨੇ ਬੰਦ ਵੀ ਕਰ ਸਕਦੇ ਸੀਗੇ। ਸੋ ਹੁਣ ਬੜੀ ਦਿਲਚਸਪੀ ਜੀ ਇਸ ਦੇ ਵਿੱਚ ਵੱਧ ਰਹੀ ਆ ਵੀ ਸੁਪਰੀਮ ਕੋਰਟ ਦੇ ਵਿੱਚ ਕੀ ਆਰਗੂਮੈਂਟਸ ਹੋਏ ਹੋਣਗੇ। ਤੇ ਇੱਥੇ ਇੱਕ ਮੌਕਾ ਲੈ ਕੇ ਮੈਂ ਫਿਰ ਦੱਸਦਾ ਜਾਵਾਂ, ਅੱਜ ਅਸੀਂ ਕਾਲਸ ਜਿਹੜੀਆਂ ਆ ਉਹ ਨਹੀਂ ਲੈ ਰਹੇ, ਉਸ ਦੇ ਲਈ ਮਾਫੀ ਆ, ਫਿਰ ਆਉਂਦੇ ਸਮੇਂ 'ਚ ਕਾਲਸ ਲਵਾਂਗੇ। ਤੇ ਚਲੋ ਹੁਣ ਸੁਪਰੀਮ ਕੋਰਟ ਦੇ ਵਿੱਚ ਪਹੁੰਚਦੇ ਆ, ਇੰਡੀਪੈਂਡੈਂਸ ਤੇ ਕਨਸਟੀਟਿਊਸ਼ਨ ਐਵਨਿਊ ਦੇ ਦਰਮਿਆਨ, ਤੇ ਕੀ ਉੱਥੇ ਫਿਰ ਹੁੰਦਾ ਹੈ ਜੀ? ਸੋ ਕਾਫੀ ਲੰਬੀ ਚੌੜੀ ਜਿਹੜੀ ਡਿਸਕਸ਼ਨ ਆ, ਤੇ ਉਨੀ ਕੁ ਸਮਝਾਵਾਂਗੇ ਜਿੰਨੀ ਕੁ ਲੋਕਾਂ ਨੂੰ ਮਜ਼ਾ ਆਊਗਾ ਤੇ ਸਮਝ ਸਕਦੇ ਆ, ਠੀਕ ਹੈ ਜੀ। ਨਹੀਂ ਤਾਂ ਟੈਕਨੀਕੈਲਿਟੀ ਬੜੀ ਜ਼ਿਆਦਾ ਵੀ ਕਈ ਵਾਰੀ ਹੋ ਜਾਂਦੀ ਆ, ਤੇ ਇਹ ਵੀ ਨਹੀਂ ਆਪਾਂ ਜਾਣਦੇ ਕਿ ਬੰਦੇ ਕਹਿੰਦੇ ਯਾਰ ਬੋਰ ਕਰਤਾ, ਟਿਕਟੌਕ ਤੇ ਸਵਾਦ ਨਹੀਂ ਆਇਆ। ਨਹੀਂ, ਇਹਦੇ ਨਾਲ ਤੁਸੀਂ ਇਹ ਦੇਖੋ ਵੀ ਜਿਹੜੀ ਹੁਣ ਤੁਸੀਂ ਐਂਗਲ ਜਿਹੜਾ ਦੱਸ ਰਹੇ ਆ ਨਾ, ਵੀ ਆਪਾਂ ਤੁਸੀਂ ਪਹਿਲਾਂ ਵੀ ਕਿੰਨੇ ਕੇਸਿਸ ਆ ਇਸੇ ਲਈ ਆ ਤੁਸੀਂ ਦੱਸਦੇ ਰਹੇ ਆ ਵੀ ਲੋਕਾਂ ਨੂੰ ਸਮਝ ਆਵੇ ਵੀ ਪਿੱਛੇ ਚੱਲ ਕੀ ਰਿਹਾ। ਵਨ ਲਾਈਨਰ ਕਦੀ ਵੀ ਕੁਝ ਨਹੀਂ ਹੁੰਦਾ, ਉਹਦੇ ਪਿੱਛੇ ਬਹੁਤ ਕੁਝ, ਕਈ ਪਰਤਾਂ ਜਿਹੜੀਆਂ ਹੁੰਦੀਆਂ ਆ। ਹੁਣ ਤੁਸੀਂ ਇਹ ਪੂਰਾ ਕੇਸ ਪੜ੍ਹਿਆ ਸੁਪਰੀਮ ਕੋਰਟ ਦੇ, ਹਾਈ ਕੋਰਟ ਦੇ, ਜਿਹੜਾ ਸਰਕਟ ਕੋਰਟ ਦਾ, ਡਿਸਟ੍ਰਿਕਟ ਕੋਰਟ ਦਾ, ਫਿਰ ਉਹ ਸਾਰਾ ਕੁਝ ਤੁਸੀਂ ਨਿਚੋੜ ਕੱਢ ਕੇ ਲੈ ਕੇ ਆ ਰਹੇ ਆ। ਚਲੋ ਕੋਈ ਗੱਲ ਨਹੀਂ, ਮੋਸਟਲੀ ਇੰਜੋਏ ਕਰਨਗੇ ਪੂਰੇ ਜਿਹੜੇ ਕੀ ਆਰਗੂਮੈਂਟਸ ਹੁੰਦੇ ਆ, ਮਜ਼ੇ ਵਾਲੀ ਚੀਜ਼ ਆ। ਹਾਂਜੀ, ਆਉਣ ਦਿਓ ਜੀ ਟਿਰਕੇਣਾ ਜੀ। ਜੀ ਬਿਲਕੁਲ। ਸੋ ਡਾਕਟ੍ਰਿਨ ਆਫ ਜਿਹੜੀ ਨਾਨ ਰਿਵਿਊਏਬਿਲਿਟੀ ਆ, ਸੁਪਰੀਮ ਕੋਰਟ ਨੇ ਪਹਿਲਾਂ ਦੱਸਿਆ ਕਿ ਕੀ ਆ, ਕਿ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਇੱਕ ਕੇਸ ਹੋਇਆ ਸੀਗਾ ਯੂਨਾਈਟਿਡ ਸਟੇਟਸ ਵਰਸਸ ਨੌਫ, ਤੇ ਇਹ ਜਿਹੜਾ ਕੇਸ ਸੀਗਾ ਇਹ ਕਾਫੀ ਪਹਿਲਾਂ ਤੋਂ ਉਹਨਾਂ ਨੇ ਐਸਟੈਬਲਿਸ਼ ਕਰਤਾ ਕਿ ਜਿਹੜਾ ਇੱਕ ਐਗਜ਼ੈਕਟਿਵ ਆਫਿਸਰ ਆ, ਜਿਹੜਾ ਐਮਬੈਸੀ ਵਾਲਾ ਬੰਦਾ ਜਿਹੜਾ ਹੈਗਾ, ਉਹ ਜਦੋਂ ਇੱਕ ਡਿਸੀਜਨ ਦਿੰਦਾ ਉਹ ਫਾਈਨਲ ਆ ਤੇ ਕਨਕਲੂਸਿਵ ਆ। ਡਾਕਟ੍ਰਿਨ ਆਫ ਨਾਨ ਰਿਵਿਊਏਬਿਲਿਟੀ, ਕਿ ਉਹ ਪੱਥਰ ਤੇ ਲਕੀਰ ਜਿਹੜੀ ਹੈਗੀ ਆ, ਉਹ ਜਿਹੜਾ ਉਹਦੇ ਖਿਲਾਫ ਕੋਈ ਜੁਡੀਸ਼ੀਅਲ ਰਿਵਿਊ ਨਹੀਂ ਹੋ ਸਕਦਾ ਫੈਡਰਲ ਕੋਰਟ ਦੇ ਵਿੱਚ। ਓਕੇ, ਠੀਕ। ਹੁਣ ਕੀ ਹੋਇਆ ਕਿ ਇੱਕ ਹੋਰ ਕੇਸ ਹੋਇਆ ਟਰੰਪ ਵਰਸਸ ਹਵਾਈ। ਇਹ ਜਿਹੜੇ ਕੇਸ ਦੇ ਵਿੱਚ ਉਹਨਾਂ ਨੇ ਇਹ ਸੁਪਰੀਮ ਕੋਰਟ ਨੇ ਦੱਸਿਆ ਕਿ ਜਿਹੜੀ ਡਾਕਟ੍ਰਿਨ ਆਫ ਨਾਨ ਰਿਵਿਊਏਬਿਲਿਟੀ ਆ, ਉਹਨੂੰ ਇੱਕ ਆਪਾਂ ਐਕਸੈਪਸ਼ਨ, ਇੱਕ ਉਹਦੀ ਹੈਗੀ ਆ। ਉਹ ਐਕਸੈਪਸ਼ਨ ਇਹ ਆ ਕਿ ਜਦੋਂ ਕਿਸੇ ਦਾ ਵੀਜ਼ਾ ਡਿਨਾਈ ਹੋਇਆ, ਤੇ ਬਰਡਨ ਜਿਹੜਾ ਹੈਗਾ ਉਹ ਸਰਕਾਰ ਤੇ ਪੈਂਦਾ ਕਿ ਜਦੋਂ ਉਹ ਕਿਸੇ ਦਾ ਇੱਕ ਕਨਸਟੀਟਿਊਸ਼ਨਲ ਰਾਈਟ ਇੱਕ ਯੂਐਸ ਸਿਟੀਜ਼ਨ ਦਾ ਇਨਫ੍ਰਿੰਜ ਕਰਦੀ ਆ, ਤੇ ਉਹਨੂੰ ਇੱਕ ਜਾਇਜ਼ ਰੀਜ਼ਨ ਜਿਹੜਾ ਉਹ ਦੇਣਾ ਪਊਗਾ। ਤੇ ਜੇ ਉਹ ਜਾਇਜ਼ ਰੀਜ਼ਨ ਨਹੀਂ ਦਿੰਦੀ ਆ, ਤੇ ਫਿਰ ਜਿਹੜਾ ਕਨਸਟੀਟਿਊਸ਼ਨਲ ਰਾਈਟ ਜਿਹੜਾ ਵਾਇਲੇਟ ਹੋਇਆ, ਉਹਦੇ ਕਰਕੇ ਉਹ ਜਿਹੜਾ ਫੈਡਰਲ ਕੋਰਟ ਹੈਗਾ ਉਹ ਡਿਸੀਜਨ ਜਿਹੜਾ ਸੁਣ ਸਕਦਾ। ਸੋ ਟਰੰਪ ਵਰਸਸ ਹਵਾਈ ਇੱਕ ਕੇਸ ਸੀਗਾ, ਜਿਹਦੇ ਵਿੱਚ ਕੀ ਸੁਪਰੀਮ ਕੋਰਟ ਨੇ ਪਹਿਲਾਂ ਡਿਸੀਜਨ ਦਿੱਤਾ ਸੀਗਾ ਕਿ ਜਦੋਂ ਇੱਕ ਯੂਐਸ ਸਿਟੀਜ਼ਨ ਦਾ ਕਨਸਟੀਟਿਊਸ਼ਨਲ ਰਾਈਟ ਇਨਫ੍ਰਿੰਜ ਹੁੰਦਾ ਵਾ, ਕਨਸਟੀਟਿਊਸ਼ਨਲ ਰਾਈਟ ਇੱਕ ਬਹੁਤ ਵੱਡੀ ਜਿਹੜੀ ਚੀਜ਼ ਆ, ਤੇ ਉਹਨੂੰ ਯੂਐਸ ਸਿਟੀਜ਼ਨ ਦਾ ਜਦੋਂ ਇਨਫ੍ਰਿੰਜ ਹੋਇਆ, ਤੇ ਜਿਹੜਾ ਕਾਉਂਸਲਰ ਆਫਿਸਰ ਆ ਉਹਨੂੰ ਜਾਂ ਕੋਈ ਵੀ ਐਗਜ਼ੈਕਟਿਵ ਆਫਿਸਰ ਆ ਉਹਨੂੰ ਮੌਕਾ ਦੇਣਾ ਪੈਣਾ ਕੋਈ ਨਾ ਕੋਈ। ਠੀਕ ਹੈ। ਠੀਕ ਹੈ। ਸੋ ਇਹ ਦੋ ਚੀਜ਼ਾਂ ਜਿਹੜੀਆਂ, ਇੱਕ ਡਾਕਟ੍ਰਿਨ ਆਫ ਨਾਨ ਰਿਵਿਊਏਬਿਲਿਟੀ ਹੋ ਗਈ, ਤੇ ਦੂਜੀ ਚੀਜ਼ ਉਹਨਾਂ ਨੇ ਇਹ ਕਹੀ ਕਿ ਜਦੋਂ ਕਨਸਟੀਟਿਊਸ਼ਨਲ ਰਾਈਟ ਯੂਐਸ ਸਿਟੀਜ਼ਨ ਦਾ ਇਨਫ੍ਰਿੰਜ ਹੁੰਦਾ, ਤੇ ਉਹਨੂੰ ਕਰਨਾ ਪਊਗਾ। ਓਕੇ, ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਲੂਇਸ ਹੈਗਾ, ਜੇ ਤੁਸੀਂ ਉਹਦੇ ਬੇਸ ਤੇ ਕੇਸ ਲਾਣੇ ਆ ਤਾਂ ਤੁਹਾਡਾ ਸਿੱਧਾ ਹੀ ਫੇਲ ਆ, ਕਿਉਂਕਿ ਉਹਨੂੰ ਕੋਈ ਵੀ ਕਨਸਟੀਟਿਊਸ਼ਨਲ ਪ੍ਰੋਟੈਕਸ਼ਨ ਨਹੀਂ ਹੈਗੀ, ਕਿਉਂਕਿ ਉਹ ਸਿਟੀਜ਼ਨ ਨਹੀਂ ਹੈਗਾ। ਸੋ ਉਹਦੀ ਗੱਲ ਤਾਂ ਖਤਮ ਹੋ ਜਾਂਦੀ ਹੈ, ਉਹਦੇ ਰਾਈਟ ਦਾ ਕੋਈ ਤੁਕ ਨਹੀਂ ਬਣਦੀ ਇੱਥੇ। ਉਹਦੀ ਕੋਈ ਤੁਕ ਨਹੀਂ ਬਣਦੀ। ਸੋ ਜਿਹੜਾ ਵੀ ਸਿਟੀਜ਼ਨ ਨਹੀਂ ਆ ਉਹ ਕੁਝ ਨਹੀਂ ਕਰ ਸਕਦਾ, ਉਹਨੂੰ ਜਦੋਂ ਐਮਬੈਸੀ ਨੇ ਡਿਨਾਈ ਕਰਤਾ, ਦੈਟਸ ਇਟ, ਚੈਪਟਰ ਕਲੋਜ਼। ਸਿਰਫ ਤੇ ਸਿਰਫ ਜਿਹੜਾ ਯੂਐਸ ਸਿਟੀਜ਼ਨ ਹੈਗਾ ਉਹੀ ਜਿਹੜਾ ਆਰਗੂਮੈਂਟ ਆਪਣੀ ਲੈ ਕੇ ਆ ਸਕਦਾ। ਸੋ ਹੁਣ ਇਹਨੇ ਆਰਗੂਮੈਂਟ ਦਿੱਤੀ ਬੜੇ ਇੰਟਰਸਟਿੰਗ ਤਰੀਕੇ ਨਾਲ। ਇਹਨੇ ਕਿਹਾ ਕਿ ਉਹਦਾ ਫੰਡਾਮੈਂਟਲ ਰਾਈਟ ਹੈਗਾ, ਫੰਡਾਮੈਂਟਲ ਰਾਈਟ ਬਹੁਤ ਇੰਪੋਰਟੈਂਟ ਜਿਹੜਾ ਇੱਕ ਰਾਈਟ ਹੁੰਦਾ ਵਾ ਕਨਸਟੀਟਿਊਸ਼ਨ ਦੇ ਵਿੱਚ, ਫੰਡਾਮੈਂਟਲ ਰਾਈਟ, ਜਿਹਨੂੰ ਛੇਤੀ ਕਿਤੇ
ਸਰਕਾਰ ਜਿਹੜਾ ਤੋੜ ਮਰੋੜ ਨਹੀਂ ਹੋ ਨਹੀਂ ਸਕਦਾ ਸਕਦੀ। ਬਿਨਾਂ ਉਹਨੂੰ ਡਿਊ ਪ੍ਰੋਸੈਸ, ਬਿਨਾਂ ਉਹਨੂੰ ਓਪਰਚੁਨਿਟੀ ਦਿੱਤੇ ਹੋਏ, ਉਹਦੀ ਗੱਲ ਸੁਣੇ ਬਿਨਾਂ। ਸੋ ਉਹ ਕਹਿੰਦੀ ਮੇਰਾ ਇੱਕ ਫੰਡਾਮੈਂਟਲ ਰਾਈਟ ਜਿਹੜਾ ਸੀਗਾ ਕਿ ਆਪਣੇ ਘਰ ਵਾਲੇ ਨਾਲ ਰਹਿ ਸਕਦੀ ਆ ਮੈਂ, ਉਹਨੂੰ ਇਹਦੀ ਵਾਇਓਲੇਸ਼ਨ ਕੀਤੀ ਹੈ ਕਿਉਂਕਿ ਇਹਨਾਂ ਨੇ ਮੈਨੂੰ ਮੌਕਾ ਨਹੀਂ ਦਿੱਤਾ ਤੇ ਡਿਊ ਪ੍ਰੋਸੈਸ ਕਲੌਜ਼ ਦੀ ਜਿਹੜੀ ਵਾਇਓਲੇਸ਼ਨ ਹੋਈ ਹੈ। ਸੁਪਰੀਮ ਕੋਰਟ ਕਹਿੰਦਾ ਕਿ ਜਿਹੜਾ ਡਿਊ ਪ੍ਰੋਸੈਸ ਕਲੌਜ਼ ਆ ਉਹ ਕੀ ਕਹਿੰਦੀ ਆ ਕਿ ਜਦੋਂ ਸਰਕਾਰ ਕਿਸੇ ਦਾ ਵੀ ਫੰਡਾਮੈਂਟਲ ਰਾਈਟ ਖੋਹਦੀ ਆ ਜਾਂ ਉਹਨਾਂ ਨਾਲ ਇੰਟਰਫੇਰੈਂਸ ਕਰਦੀ ਆ ਤੇ ਉਹਨੂੰ ਮੌਕਾ ਦੇਣਾ ਜ਼ਰੂਰ ਬਣਦਾ, ਕਿਉਂਕਿ ਜਿਹੜਾ ਡਿਊ ਪ੍ਰੋਸੈਸ ਦਾ ਮਤਲਬ ਹੀ ਸਾਰਾ ਇਹ ਹੈਗਾ ਕਿ ਬੰਦੇ ਨੂੰ ਇੱਕ ਮੌਕਾ ਦਿੱਤਾ ਜਾਵੇ ਆਪਣੇ ਰਾਈਟ ਨੂੰ ਪ੍ਰੋਟੈਕਟ ਕਰਨ ਦਾ, ਸਹੀ ਤਰੀਕੇ ਨਾਲ ਇੱਕ ਮੌਕਾ ਕਾਨੂੰਨ ਦੇ ਹਿਸਾਬ ਨਾਲ ਮਾਣ ਮਰਿਆਦਾ ਦੇ ਵਿੱਚ ਉਹਨੂੰ ਇੱਕ ਮੌਕਾ ਜਿਹੜਾ ਦੇਣਾ ਬਣਦਾ। ਸੋ ਇਹ ਡਿਊ ਪ੍ਰੋਸੈਸ ਕਲੌਜ਼ ਜਿਹੜੀ ਕਹਿੰਦੀ ਹੈ ਕਿ ਜਦੋਂ ਤੁਸੀਂ ਮੌਕਾ ਨਹੀਂ ਦਿੰਦੇ ਤੇ ਡਿਊ ਪ੍ਰੋਸੈਸ ਕਲੌਜ਼ ਦੀ ਵਾਇਓਲੇਸ਼ਨ ਹੋ ਜਾਂਦੀ ਹੈ। ਇਹ ਬੜੀ ਵੱਡੀ ਚੀਜ਼ ਜਿਹੜੀ ਹੈਗੀ ਆ ਡਿਊ ਪ੍ਰੋਸੈਸ ਕਲੌਜ਼ ਦੀ ਵਾਇਓਲੇਸ਼ਨ। ਓਕੇ, ਸੋ ਇਹ ਜਿਹੜੀ ਸੈਂਡਰਾ ਮੂਨਜ਼ ਆ ਉਹਨੇ ਇਸ ਐਂਗਲ ਤੋਂ ਜਿਹੜਾ ਕੀਤਾ ਵੀ ਮੇਰਾ, ਕਿਉਂਕਿ ਸ਼ੁਰੂਆਤ ਉਹਨੇ ਇਹੀ ਕੀਤੀ ਵੀ ਡਿਊ ਪ੍ਰੋਸੈਸ ਨਹੀਂ ਹੋਇਆ ਤੇ ਸੁਪਰੀਮ ਕੋਰਟ ਨੇ ਵੀ ਹੁਣ ਦੋ ਚੀਜ਼ਾਂ ਮੋਹਰੇ ਲੈ ਆਂਦੀਆਂ, ਡਿਊ ਪ੍ਰੋਸੈਸ ਦੀ ਤੇ ਅਧਿਕਾਰਾਂ ਦੀ, ਲੂਇਸ ਦੇ ਬੇਸ ਤੇ ਬਣਦਾ ਨਹੀਂ ਸੀ। ਸੋ ਅੱਗੇ ਕੀ ਹੁੰਦਾ ਜੀ ਹੁਣ ਫਿਰ? ਇਹ ਜੀ ਲੈਡਰ ਬੜੀ ਇਹਨੇ ਲੰਬੀ ਚੜਨੀ, ਇੱਕ ਚੀਜ਼ ਦੇ ਬੇਸ ਤੇ ਦੂਜੀ ਆਰਗੂਮੈਂਟ ਆ। ਉਹ ਕਹਿੰਦੇ ਲੂਇਸ ਦੇ ਬੇਸ ਤੇ ਨਹੀਂ ਹੋਇਆ, ਉਹ ਕਹਿੰਦਾ ਸਿਟੀਜ਼ਨ ਦੇ ਬੇਸ ਤੇ ਹੋਣਾ। ਉਹ ਕਹਿੰਦੀ ਮੈਂ ਸਿਟੀਜ਼ਨ ਆ। ਉਹ ਕਹਿੰਦਾ ਸਿਟੀਜ਼ਨ ਦੇ ਬੇਸ ਤੇ ਉਦੋਂ ਹੀ ਹੋਣਾ ਜਦੋਂ ਫੰਡਾਮੈਂਟਲ ਰਾਈਟ ਇਨਵੋਲਵ ਹੋਊਗਾ। ਉਹ ਕਹਿੰਦੀ ਮੇਰਾ ਫੰਡਾਮੈਂਟਲ ਰਾਈਟ ਇਨਵੋਲਵ ਆ। ਉਹ ਕਹਿੰਦਾ ਫੰਡਾਮੈਂਟਲ ਰਾਈਟ ਕੀ ਆ? ਉਹ ਕਹਿੰਦੀ ਰਾਈਟ ਟੂ ਲਿਵ ਆਪਣੇ ਸਪਾਊਸ ਦੇ ਨਾਲ। ਤੇ ਠੀਕ ਆ, ਹੁਣ ਸਵਾਲ ਇਹ ਆ ਗਿਆ ਕਿ ਇਹ ਫੰਡਾਮੈਂਟਲ ਰਾਈਟ ਹੈਗਾ ਕਿ ਨਹੀਂ ਹੈਗਾ, ਪਹਿਲੀ ਗੱਲ। ਸੋ ਇਹ ਕੀ ਕਹਿੰਦੀ ਆ ਕਿ ਫੰਡਾਮੈਂਟਲ ਰਾਈਟ ਹੈਗਾ ਤੇ ਇਹਦੇ ਕਰਕੇ ਕਿਉਂਕਿ ਮੈਨੂੰ ਮੌਕਾ ਨਹੀਂ ਦਿੱਤਾ ਤੇ ਮੇਰੇ ਡਿਊ ਪ੍ਰੋਸੈਸ ਕਲੌਜ਼ ਦੀ ਵਾਇਓਲੇਸ਼ਨ ਜਿਹੜੀ ਹੋਈ ਹੈ। ਸੋ ਮੁੱਖ ਦੀ ਗੱਲ ਇਹਦੀ ਹੈ ਕਿ ਡਿਊ ਪ੍ਰੋਸੈਸ ਕਲੌਜ਼ ਦੀ ਵਾਇਓਲੇਸ਼ਨ ਜਿਹੜੀ ਹੈਗੀ ਆ, ਸਾਰਾ ਦੇ ਸਾਰਾ ਜਿਹੜਾ ਕੇਸ ਹੈ ਡਿਊ ਪ੍ਰੋਸੈਸ ਕਲੌਜ਼ ਦੇ ਉੱਤੇ ਬੇਸ ਹੋ ਗਿਆ। ਕਿਉਂ ਆਪਾਂ ਇਸ ਚੀਜ਼ ਦੀ ਗੱਲ ਕਰ ਰਹੇ ਹਾਂ? ਇਹ ਹਜ਼ਾਰਾਂ ਵਾਰੀ ਲੋਕਾਂ ਨੇ ਸੁਣਿਆ ਹੋਣਾ, ਵਕੀਲਾਂ ਨੇ, ਲਾਅ ਸਟੂਡੈਂਟਸ ਨੇ, ਤੇ ਸਾਰੀ ਉਮਰ ਵੀ ਕਈ ਵਾਰੀ ਬੰਦੇ ਦੀ ਲੰਘ ਜਾਂਦੀ ਆ, ਉਹਨੂੰ ਪਤਾ ਨਹੀਂ ਲੱਗਦਾ ਕਿ ਡਿਊ ਪ੍ਰੋਸੈਸ ਕਲੌਜ਼ ਹੈ ਕੀ ਹੈ ਤੇ ਰੈਮੀਨੀਫਿਕੇਸ਼ਨਸ ਕੀ ਹੈ, ਕਿੱਥੇ ਤੱਕ ਆਰਗਿਊ ਜਿਹੜੀ ਕੀਤੀ ਜਾ ਸਕਦੀ ਆ। ਸੋ ਜਿਹੜਾ ਆਪਣਾ ਸ਼ੋਅ ਵੀ ਅੱਜ ਸਾਰਾ ਉਹ ਆਹੀ ਸਵਾਦ ਤੁਹਾਨੂੰ ਦਿਖਾਊਗਾ ਕਿ ਡਿਊ ਪ੍ਰੋਸੈਸ ਕਲੌਜ਼ ਕਿੱਦਾਂ ਵਾ, ਕੀ ਆਰਗਿਊ ਹੁੰਦੀ ਆ, ਲਾਇਰ ਦੀ ਝੋਲੀ ਦੇ ਵਿੱਚ ਕੀ ਨਿਕਲਦੇ ਆ, ਟੂਲ ਕਿਟ ਕੀ ਹੁੰਦੀ ਆ, ਕੀ ਆਰਗੂਮੈਂਟਾਂ ਉਹ ਪੇਸ਼ ਕਰਦੇ ਆ, ਤੇ ਜੱਜ ਜਿਹੜੇ ਹੈਗੇ ਆ ਉਹਨਾਂ ਦਾ ਇੰਟੈਲੈਕਟ ਕੀ ਹੁੰਦਾ ਵਾ, ਉਹ ਕਿੱਦਾਂ ਇਹਨੂੰ ਵੇਖਦੇ ਆ, ਤੇ ਸਾਰਾ ਜਿਹੜਾ ਵੇਖ ਕੇ ਕਿੱਦਾਂ ਉਹ ਜਿਹੜਾ ਲਾਅ ਨੂੰ ਅਪਲਾਈ ਕਰਦੇ ਆ, ਇੰਟਰਪ੍ਰੀਟ ਕਰਦੇ ਆ। ਸੋ ਇਹਨੇ ਘਰ ਵਾਲੇ ਦੇ ਨਾਲ ਰਹਿਣ ਨੂੰ ਜਿਹੜਾ ਆ ਉਹ ਕਿਹਾ ਵੀ ਉਹ ਉਹਦਾ ਫੰਡਾਮੈਂਟਲ ਰਾਈਟ ਆ। ਕੀ ਆਪਣੇ ਇੱਥੇ ਦੇ ਸੰਵਿਧਾਨ 'ਚ ਇਦਾਂ ਦੀ ਕੋਈ ਚੀਜ਼ ਲਿਖੀ ਆ? ਇਹ ਚੀਜ਼, ਇਹ ਤਾਂ ਹੁਣ $1 ਮਿਲੀਅਨ ਕੁਐਸਚਨ ਤਾਂ ਇਹੀ ਹੈ ਨਾ। ਹੁਣ ਸਾਰੀ ਬਹਿਸ ਹੀ ਇਸ ਚੀਜ਼ ਦੇ ਉੱਤੇ ਹੈਗਾ ਕਿ ਕੌਣ ਸਹੀ ਹੈ, ਕੌਣ ਆ ਤੇ ਗਲਤ ਕੌਣ ਆ, ਤੇ ਸੁਪਰੀਮ ਕੋਰਟ ਨੂੰ ਵਿਚਾਲੇ ਇਹਨਾਂ ਨੇ ਫਸਾਤਾ ਕਿ ਤੁਸੀਂ ਫੈਸਲਾ ਕਰੋ। ਸਰਕਟ ਨੇ ਇਹਨਾਂ ਦੇ ਫੇਵਰ 'ਚ ਵੀ ਦਿੱਤਾ। ਅੰਬੈਸੀਆਂ ਤੋਂ ਤੁਸੀਂ ਦੇਖੋ ਕਿੱਥੋਂ ਹੁੰਦਾ ਆ ਕੇਸ। 2010 ਦਾ ਇਹਨਾਂ ਨੇ ਵਿਆਹ ਕਰਾਇਆ ਹੋਇਆ ਵਾ, ਤੇ ਦੇਖ ਲਓ 2024 ਆ ਗਈ ਆ। ਕਈ ਵਾਰੀ ਲੋਕ ਕਾਲੇ ਵੀ ਪੈਂਦੇ ਆ ਕਿ ਮੈਨੂੰ 2 ਸਾਲ ਹੋ ਗਏ ਮੇਰੀ ਤਰੀਕ ਨਹੀਂ ਆਈ, ਤੇ ਇੱਕ ਸਿਟੀਜ਼ਨ ਸਪਾਊਸ ਆ, ਸੁਪਰੀਮ ਕੋਰਟ ਤੱਕ ਵੀ ਉਹਦੇ ਚੱਕਰ ਜਿਹੜੇ ਲੱਗ ਗਏ ਆ। ਤੇ ਸੁਪਰੀਮ ਕੋਰਟ ਨੇ ਇੱਕ ਚੀਜ਼ ਇਹਦੇ ਵਿੱਚ ਕਹੀ ਕਿ ਜਦੋਂ ਫੰਡਾਮੈਂਟਲ ਰਾਈਟ ਜਦੋਂ ਇਨਵੋਲਵ ਹੁੰਦਾ ਕਿਸੇ ਦਾ, ਉਹ ਇਨਫ੍ਰਿੰਜ ਹੁੰਦਾ ਜਾਂ ਸਰਕਾਰ ਲੈਂਦੀ ਆ, ਤੇ ਉਹ ਸਰਕਾਰ ਜਦੋਂ ਲੈਂਦੀ ਆ, ਉਹਨੂੰ ਲੈਣ ਦਾ ਜਿਹੜਾ ਤਰੀਕਾ, ਬੰਦੇ ਦੀ ਸੁਣਵਾਈ ਹੋਣੀ ਚਾਹੀਦੀ ਹੈ, ਤੇ ਜਿਹੜੇ ਵੀ ਤਰੀਕੇ ਨਾਲ ਉਹ ਰਾਈਟ ਨੂੰ ਖੋਹਦੀ ਆ ਜਾਂ ਉਹਨੂੰ ਰੋਕਦੀ ਟੋਕਦੀ ਆ, ਉਹਨੂੰ ਬਹੁਤ ਸਹੀ ਤਰੀਕੇ ਨਾਲ ਸੋਚ ਸਮਝ ਕੇ ਉਹ ਰਿਸਟ੍ਰਿਕਸ਼ਨ ਜਿਹੜੀ ਲਾਣੀ ਪੈਣੀ ਆ, ਤੇ ਸਰਕਾਰ ਨੂੰ ਸ਼ੋਅ ਕਰਨਾ ਪੈਣਾ ਕਿ ਬਹੁਤ ਹੀ ਕੋਈ ਖਾਸ ਉਹਨਾਂ ਦਾ ਮਕਸਦ ਸੀਗਾ ਉਹ ਚੀਜ਼ ਨੂੰ ਕਰਨ ਦੇ ਵਿੱਚ। ਠੀਕ ਹੈ, ਜੇ ਉਹ ਇਦਾਂ ਨਹੀਂ ਕਰਦੀ ਹੈ ਤਾਂ ਡਿਊ ਪ੍ਰੋਸੈਸ ਕਲੌਜ਼ ਦੀ ਵਾਇਓਲੇਸ਼ਨ ਹੋਊਗੀ। ਹੁਣ ਦੋ ਚੀਜ਼ਾਂ ਆ ਗਈਆਂ ਇਹਦੇ ਵਿੱਚ, ਲੋਕਾਂ ਨੂੰ ਜਿਹੜੀਆਂ ਪਤਾ ਹੋਣੀ ਚਾਹੀਦੀਆਂ ਕਿ ਫੰਡਾਮੈਂਟਲ ਰਾਈਟ ਇੱਕ ਤਾਂ ਕੀ ਹੁੰਦੇ ਹਨ, ਜਿਹੜੇ ਕਿ ਸੰਵਿਧਾਨ ਜਿਹੜਾ ਯੂਐਸ ਦਾ ਉਹ ਕਹਿੰਦਾ ਕਿ ਫੰਡਾਮੈਂਟਲ ਰਾਈਟ, ਜਿਹਨੂੰ ਬਹੁਤ ਜ਼ਿਆਦਾ ਜਿੱਦਾਂ ਰਾਈਟ ਟੂ ਰਿਲੀਜਨ ਆ ਗਿਆ ਆਪਣਾ, ਤੇ ਤੁਸੀਂ ਕਿਹੜਾ ਧਰਮ ਖੋ ਨਹੀਂ ਸਕਦੇ ਹੈਗੇ। ਜਦੋਂ ਵੀ ਫੰਡਾਮੈਂਟਲ ਰਾਈਟਾਂ ਤੇ ਬਹਿਸ ਹੁੰਦੀ ਆ ਤੇ ਸੁਪਰੀਮ ਕੋਰਟ ਤੱਕ ਉਹ ਮਸਲਾ ਜਿਹੜਾ ਜਾਊਗਾ ਹੀ ਜਾਊਗਾ ਹਮੇਸ਼ਾ। ਹੁਣ ਗੱਲ ਇਹ ਆ ਗਈ ਕਿ ਫੰਡਾਮੈਂਟਲ ਰਾਈਟ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਹੈਗਾ ਐਨਿਊਮਰੇਟਿਡ, ਕਿ ਲਿਖੇ ਹੋਏ ਆਲਰੇਡੀ ਸੈਟਲਡ ਹੋਏ ਪਏ ਆ ਧਰਮ ਦੇ ਬਾਰੇ, ਵਿਆਹ ਕਰਨ ਦੇ ਬਾਰੇ, ਕਾਫੀ ਸਾਰੇ ਜਿਹੜੇ ਰਾਈਟ ਟੂ ਲਿਵ, ਲਿਬਰਟੀ, ਪਰਸਿਊਟ ਆਫ ਹੈਪੀਨੈਸ, ਫਿਲਮਾਂ ਵੀ ਇਹ ਤੇ ਬਣੀਆਂ, ਵਿਲ ਸਮਿਥ ਦੀ ਪਰਸਿਊਟ ਆਫ ਹੈਪੀਨੈਸ। ਹਾਂਜੀ, ਅਮਰੀਕਾ ਜਿਹੜਾ ਹੈਗਾ ਬਾਕੀ ਦੇਸ਼ਾਂ ਨਾਲੋਂ ਵਧੀਆ ਕਿਉਂ ਆ, ਕਿਉਂ ਇੱਥੇ ਇੰਨੇ ਇਮੀਗ੍ਰੈਂਟ ਆਉਂਦੇ ਆ? ਨਾ ਤੇ ਸਿਰਫ ਇਹ ਸੈਕੂਲਰ ਕੰਟਰੀ ਨਹੀਂ ਹੈਗਾ, ਸਿਰਫ ਇਹ ਰਾਈਟ ਟੂ ਲਾਈਫ ਤੇ ਲਿਬਰਟੀ ਨਹੀਂ ਦਿੰਦਾ, ਇਹ ਬੰਦੇ ਨੂੰ ਪਰਸਿਊਟ ਟੂ ਹੈਪੀਨੈਸ ਵੀ ਦਿੰਦਾ ਵਾ, ਜਿਹੜਾ ਕਿ ਬਹੁਤ ਸਾਰੇ ਉਹ ਨਹੀਂ ਦਿੰਦੇ। ਤੇ ਉਹ ਜਿਹੜੀ ਚੀਜ਼ ਆ ਉਹ ਬਹੁਤ ਇੱਥੇ ਇੰਪੋਰਟੈਂਟ ਜਿਹੜੀ ਮੰਨੀ ਜਾਂਦੀ ਆ। ਸੁਪਰੀਮ ਕੋਰਟ ਉਹਨਾਂ ਦੀ ਗੱਲ ਜਿਹੜੀ ਸੁਣ ਲਈ ਜਾਂਦੀ ਆ। ਸਾਡੇ ਦੇਸ਼ਾਂ ਵਾਂਗੂ ਬੰਦੇ ਦੇ ਡੰਡਾ ਨਹੀਂ ਪੈਂਦਾ ਕਿ ਨਹੀਂ ਤੂੰ
ਫालतू ਬੋਲ ਰਿਹਾ, ਤੈਨੂੰ ਤੇਰੀ ਕਿਸੇ ਨੇ ਸੁਣਵਾਈ ਨਹੀਂ ਕਰਨੀ। ਸੋ ਇੱਕ ਅਦਾਰਾ ਜਿਹੜਾ ਉਹ ਓਪਨਲੀ ਹੁੰਦਾ। ਸੋ ਹੁਣ ਗੱਲ ਆ ਗਈ ਕਿ ਐਨਿਊਮਰੇਟਿਡ ਫੰਡਾਮੈਂਟਲ ਰਾਈਟ, ਕੀ ਕਈ ਰਾਈਟ ਆ ਜਿਹੜੇ ਆਲਰੇਡੀ ਲਿਖ ਦਿੱਤੇ ਗਏ ਆ ਸੰਵਿਧਾਨ ਦੇ ਵਿੱਚ, ਪਤਾ ਸਾਰਿਆਂ ਨੂੰ ਕੀ ਹੈ, ਮੈਰੀ ਕਰਨਾ ਕਿਸੇ ਨੂੰ, ਰਾਈਟ ਟੂ ਲਾਈਫ, ਫਰੀडम ਆਫ ਰਿਲੀਜਨ, ਹੈ ਨਾ। ਤੇ ਕਈ ਜਿਹੜੇ ਐਕਸਪ੍ਰੈਸ਼ਨ, ਰਾਈਟ ਟੂ ਬੇਅਰ ਆਰਮਸ ਵੀ ਇਹਦੇ ਅੰਡਰ ਹੀ ਆ। ਬਹੁਤ ਜਿਹੜੇ ਕਈ ਦਹਾਕਿਆਂ ਤੋਂ ਇਹਨਾਂ ਤੇ ਬਹਿਸ ਜਿਹੜੀ ਹੋਈ ਆ, ਕਈ ਸਾਰੇ ਜਿਹੜੇ ਰਾਈਟ ਆ ਕਿ ਜਦੋਂ ਉਹਨਾਂ ਤੇ ਰਿਸਟ੍ਰਿਕਸ਼ਨ ਲਾਉਂਦੇ ਆ, ਕਈ ਜਿੱਦਾਂ ਆਪਣੇ ਅਬੋਰਸ਼ਨ ਵਗੈਰਾ ਲੱਗੇ ਹੁੰਦੇ ਆ, ਕਿੰਨੀ ਬਾਰ-ਬਾਰ ਰੋ ਵਰਸਸ ਵੇਡ, 40 ਸਾਲਾਂ ਬਾਅਦ ਫਿਰ ਮਿਸਿਸਿਪੀ ਵਰਸਸ US, ਪੂਰਾ ਦੇਸ਼ ਜਿਹੜਾ ਹੈਗਾ 40 ਸਾਲਾਂ ਤੱਕ ਦੇਖ ਲਓ ਤੁਸੀਂ ਲੜਾਈ ਉਹਨਾਂ ਨੇ ਜਾਰੀ ਰੱਖੀ ਅਬੋਰਸ਼ਨ ਰਾਈਟਸ ਦੇ ਉੱਤੇ। ਤੇ ਸੁਪਰੀਮ ਕੋਰਟ ਦੀ ਵੀ ਪੋਜੀਸ਼ਨ ਜਿਹੜੀ ਟੈਕਨੋਲੋਜੀ ਦੇ ਨਾਲ ਬਦਲ ਗਈ ਕਿ ਰੀਜ਼ਨੇਬਲ ਰਿਸਟ੍ਰਿਕਸ਼ਨਸ ਜਿਹੜੀਆਂ ਕੀ ਹੈਗੀਆਂ, ਕਦੋਂ ਅਬੋਰਸ਼ਨ ਲੀਗਲ ਆ, ਕਦੋਂ ਨਹੀਂ ਆ, ਕਦੋਂ ਨਹੀਂ ਆ। ਤੇ ਇਹਦੇ ਬਾਰੇ ਵੀ ਆਪਾਂ ਜਿਹੜਾ ਸੀਗਾ ਡਿਸਕਸ਼ਨ ਜਿਹੜੀ ਕੀਤੀ ਆਪਣੇ ਸ਼ੋਅ ਦੇ ਵਿੱਚ, ਭਾਵੇਂ ਸਾਡਾ ਇਮੀਗ੍ਰੇਸ਼ਨ ਦਾ ਟੌਪਿਕ ਵੀ ਨਹੀਂ ਸੀਗਾ, ਸੁਪਰੀਮ ਕੋਰਟ ਦੇ ਅਬੋਰਸ਼ਨ ਦੇ ਰਿਲੇਟਡ ਵੀ। ਤੇ ਹੁਣ ਉਹ ਕਹਿੰਦਾ ਕਿ ਜਿਹੜਾ ਵਿਆਹ ਵਾਲਾ ਤਾਂ ਫੰਡਾਮੈਂਟਲ ਰਾਈਟ ਤੁਸੀਂ ਕਹਿ ਸਕਦੇ ਹੈਗਾ, ਪਰ ਬੰਦੇ ਨੂੰ ਅਮਰੀਕਾ ਦੇ ਵਿੱਚ ਉਹਦੇ ਨਾਲ ਆ ਕੇ ਰਵੇ, ਇਹ ਚੀਜ਼ ਲਿਖੀ ਨਹੀਂ ਹੋਈ ਕਿ ਫੰਡਾਮੈਂਟਲ ਰਾਈਟ ਹੈਗਾ ਕਿ ਨਹੀਂ ਹੈਗਾ। ਓਕੇ, ਸੋ ਡਾਇਰੈਕਟਲੀ ਉਹਦਾ ਫੰਡਾਮੈਂਟਲ ਰਾਈਟ ਨਹੀਂ ਆ ਕਿਤੇ ਵੀ ਲਿਖਿਆ ਕਿ ਉਹ ਆ ਕੇ ਇੱਥੇ ਅਮਰੀਕਨ ਸਿਟੀਜ਼ਨ ਨਾਲ ਰਹਿ ਸਕਦਾ, ਜਾਂ ਉਹ ਅਮਰੀਕਨ ਸਿਟੀਜ਼ਨ ਦਾ ਫੰਡਾਮੈਂਟਲ ਰਾਈਟ ਆ ਕਿ ਮੈਂ ਵਿਆਹ ਕਰਾਇਆ ਤਾਂ ਫੰਡਾਮੈਂਟ, ਉਹ ਤੇਰੀ ਗੱਲ ਮੰਨ ਸਕਦੇ ਆ ਕਿ ਪਰ ਬੰਦਾ ਤੇਰੇ ਨਾਲ ਆ ਕੇ ਰਵੇ ਵੀ ਅਮਰੀਕਾ 'ਚ, ਉਹ ਫੰਡਾਮੈਂਟਲ ਰਾਈਟ ਹੈਗਾ ਕਿ ਨਹੀਂ ਹੈਗਾ, ਉਹਦੇ ਵਿੱਚ ਲਿਬਰਟੀ ਇੰਟਰਸਟ ਹੈਗਾ ਕਿ ਨਹੀਂ ਹੈਗਾ, ਉਸ ਚੀਜ਼ ਤੇ ਬਹਿਸ ਜਿਹੜੀ ਹੋਣੀ ਆ। ਕਿਉਂਕਿ ਦੇਖੋ, ਜੇ ਇੰਨਾ ਹੀ ਤੁਹਾਨੂੰ ਪਿਆਰ ਆ ਤਾਂ ਤੁਸੀਂ ਬਾਹਰ ਜਾ ਕੇ ਵੀ ਬੰਦੇ ਨਾਲ ਰਹਿ ਸਕਦੇ ਆ, ਕਿਸੇ ਹੋਰ ਦੇਸ਼ ਵੀ ਰਹਿ ਸਕਦੇ ਆ, ਕੋਈ ਤੀਜੇ ਮੁਲਕ ਵੀ ਜਾ ਸਕਦੇ ਆ। ਸੋ ਗੱਲ ਇਹ ਆ ਗਈ ਕਿ ਕੀ US ਸਿਟੀਜ਼ਨ ਐਨਵੈਲਪ ਨੂੰ ਇੰਨੀ ਦੂਰ ਤੱਕ ਪੁਸ਼ ਕਰ ਸਕਦਾ ਕਿ ਉਹ ਕਵੇ ਕਿਉਂਕਿ ਮੇਰਾ ਰਾਈਟ ਟੂ ਮੈਰੀ ਆ, ਤੇ ਇਤੋਂ ਆਪਾਂ ਇਨਫਰ ਕਰੀਏ ਕਿ ਉਹਦੇ ਨਾਲ ਰਹਿਣਾ ਵੀ ਇੱਕ ਲਿਬਰਟੀ ਇੰਟਰਸਟ ਜਿਹੜਾ ਹੈਗਾ, ਕਿ ਸਰਕਾਰ ਜੇ ਉਹ ਚੀਜ਼ ਨੂੰ ਖੋਂਦੀ ਆ ਤੇ ਉਹ ਮੇਰੇ ਜਿਹੜਾ ਫੰਡਾਮੈਂਟਲ ਰਾਈਟ ਉਹਦੀ ਉਲੰਘਣਾ ਕਰਦੀ ਆ। ਸੋ ਇਹ ਜਿਹੜਾ ਹੁਣ ਮੁੱਦਾ ਸੁਪਰੀਮ ਕੋਰਟ ਮੋਰੇ ਪਹੁੰਚ ਗਿਆ। ਸੁਪਰੀਮ ਕੋਰਟ ਕੀ ਕਹਿੰਦਾ ਕਿ ਇੱਕ ਕੇਸ ਸੀਗਾ ਗਲਕਸਬਰਗ, ਉਹ ਕੇਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਦੋਂ ਇੱਕ ਰਾਈਟ ਦੇ ਬਾਰੇ ਲਿਖਿਆ ਨਹੀਂ ਗਿਆ, ਉਹ ਜਦੋਂ ਸਾਡੇ ਮੋਰੇ ਆਂਦਾ ਤੇ ਆਪਾਂ ਇਹ ਫੈਸਲਾ ਕਰਨਾ ਹੋਵੇ ਕਿ ਕੀ ਉਹ ਫੰਡਾਮੈਂਟਲ ਰਾਈਟ ਹੈਗਾ ਜਾਂ ਨਹੀਂ ਹੈਗਾ, ਤਾਂ ਸਾਨੂੰ ਇੱਕ 2 ਸਟੈਪ ਐਨਾਲਿਸਿਸ ਜਿਹੜਾ ਕਰਨਾ ਪਊਗਾ। 2 ਚੀਜ਼ਾਂ ਜਿਹੜੀਆਂ ਬੰਦੇ ਨੂੰ ਰਿਕੁਆਇਰਮੈਂਟਾਂ ਜਿਹੜੀਆਂ ਐਸਟੈਬਲਿਸ਼ ਕਰਨੀਆਂ ਪਊਗੀਆਂ। ਠੀਕ ਆ। ਪਹਿਲੀ ਇਨਕੁਆਇਰੀ ਇਹ ਹੋਊਗੀ ਕਿ ਉਹਦੀ ਬਹੁਤ ਜ਼ਿਆਦਾ ਇੱਕ ਸਹੀ ਤਰੀਕੇ ਨਾਲ, ਡਿਟੇਲਡ ਤਰੀਕੇ ਨਾਲ ਵਿਆਖਿਆ ਜਿਹੜੀ ਕਰਨੀ ਪਊਗੀ ਕਿ ਕਿੱਦਾਂ ਉਹ ਬੰਦੇ ਦਾ ਲਿਬਰਟੀ ਇੰਟਰਸਟ ਉਹ ਚੀਜ਼ 'ਚ ਸੀਗਾ, ਵੀ ਫੰਡਾਮੈਂਟਲ ਰਾਈਟ ਉਹ ਕਿੱਦਾਂ ਆ ਬੇਸਿਕਲੀ। ਉਹ ਤੁਸੀਂ ਕਹਿ ਰਹੇ ਆ ਕੀ ਤੁਹਾਡੀ ਆਰਗੂਮੈਂਟਾਂ ਨੂੰ ਸਾਰਾ ਐਕਸਪਲੇਨ ਕਰੋਗੇ ਕਿੱਦਾਂ ਉਹ ਲਿੰਕ ਆ ਤੁਹਾਡੇ, ਕੀ ਤੁਸੀਂ ਕਹਿ ਰਹੇ ਆ ਕਿ ਇਨਫ੍ਰਿੰਜ ਹੋ ਰਿਹਾ। ਜਿਹੜੀ ਦੂਜੀ ਤੇ ਮੋਸਟ ਇੰਪੋਰਟੈਂਟ ਚੀਜ਼ ਇਹ ਆ ਕਿ ਜਿਹੜਾ ਡਿਊ ਪ੍ਰੋਸੈਸ ਕਲੌਜ਼ ਆ, ਉਹ ਸਿਰਫ ਤੇ ਸਿਰਫ ਉਹੀ ਫੰਡਾਮੈਂਟਲ ਰਾਈਟ ਨੂੰ ਪ੍ਰੋਟੈਕਟ ਕਰਦਾ ਜਿਹੜੇ ਕਿ ਅਮਰੀਕਾ ਦੇ ਹਿਸਟਰੀ ਦੇ ਵਿੱਚ ਤੇ ਟ੍ਰੈਡੀਸ਼ਨ ਦੇ ਵਿੱਚ ਡੀਪਲੀ ਰੂਟਡ ਆ। ਜਿੱਦਾਂ ਮਤਲਬ ਕਿ ਇੰਡੀਆ ਦੇ ਸਮਾਜ ਦੇ ਵਿੱਚ, ਇੰਡੀਆ ਦੀ ਸੋਸਾਇਟੀ ਦੇ ਵਿੱਚ ਸਦੀਆਂ ਤੋਂ ਇੱਕ ਟ੍ਰੈਡੀਸ਼ਨ, ਹਰੇਕ ਕੰਟਰੀ ਦੇ ਆਪਣੇ ਆਪਣੇ ਕਸਟਮਸ ਹੁੰਦੇ ਆ, ਟ੍ਰੈਡੀਸ਼ਨ ਹੁੰਦੇ ਆ, ਉਹ ਹਰੇਕ ਦੇਸ਼ ਦੇ ਅਲੱਗ-ਅਲੱਗ ਹੁੰਦੇ ਆ। ਪੰਜਾਬੀ ਸੱਭਿਆਚਾਰ ਹੋਰ ਹੋ ਸਕਦਾ, ਅਸਾਮ ਦਾ ਸੱਭਿਆਚਾਰ ਹੋਰ ਹੋ ਸਕਦਾ ਵਾ, ਸਹੀ ਗੱਲ ਹੈ, ਮਿਡਲ ਈਸਟ ਦਾ ਹੋਰ ਹੋ ਸਕਦਾ ਵਾ। ਇਹ ਵਿਆਹ ਸ਼ਾਦੀਆਂ ਤੋਂ ਲੈ ਕੇ ਕਈ ਦੇਸ਼ਾਂ 'ਚ 4 ਵਿਆਹ ਤੁਸੀਂ ਕਰਾ ਸਕਦੇ ਆ, ਕਈਆਂ 'ਚ ਪੋਲੀਗੈਮਸ ਰਿਲੇਸ਼ਨਸ਼ਿਪ ਤੁਸੀਂ ਰੱਖ ਸਕਦੇ ਆ, ਕਈਆਂ ਦੇ ਵਿੱਚ ਮਲਟੀਪਲ ਹਸਬੈਂਡ ਹੁੰਦੇ ਆ। ਉਹ ਇੱਕ ਦੇਸ਼ ਤੋਂ ਦੂਜੇ ਦੇਸ਼ ਬਹੁਤ ਜ਼ਿਆਦਾ ਵੈਰੀ ਕਰਦੇ ਆ। ਸੋਸਾਇਟੀ ਦੇ ਵਿੱਚ ਤੁਹਾਡੀ ਮੋਰੈਲਿਟੀ, ਤੁਹਾਡਾ ਧਰਮ ਕੀ ਸਹੀ ਆ ਕੀ ਗਲਤ ਆ, ਉਹ ਵੈਰੀ ਕਰਦਾ ਜੀ। ਉਹ ਦੁਨੀਆ ਦੀ ਜਿਹੜੀ ਖੂਬੀ ਆ ਕਿ ਜਦੋਂ ਬੰਦਾ ਕਿਸੇ ਨੂੰ ਕਹਿੰਦਾ ਕਿ ਤੂੰ ਏਦਾਂ ਨਹੀਂ ਕੀਤਾ, ਤੂੰ ਸਹੀ ਆ, ਤੂੰ ਗਲਤ ਆ, ਐਂਡ ਆਫ ਦਾ ਡੇ ਉਹ ਆਪਣੀ ਵਿਚਾਰਧਾਰਾ ਪੇਸ਼ ਕਰ ਰਿਹਾ ਵਾ। ਸਹੀ ਗਲਤ ਕੋਈ ਨਹੀਂ ਹੈਗਾ, ਉਹ ਡਿਪੈਂਡ ਕਰਦਾ ਕਿ ਕਿਹੜੇ ਟਾਈਮ ਤੇ ਕਿਹੜੇ ਕੰਟੈਕਸਟ ਦੇ ਵਿੱਚ ਤੁਸੀਂ ਚੀਜ਼ ਜਿਹੜੀ ਕਹੀ ਆ। ਜਿਹੜਾ ਸੁਪਰੀਮ ਕੋਰਟ ਆ, ਉਹ ਫੈਸਲਾ ਸਿਰਫ ਇਸ ਕੇਸ ਦੇ ਬਾਰੇ ਨਹੀਂ ਕਰ ਰਿਹਾ, ਉਹ ਫੈਸਲਾ ਕਰ ਰਿਹਾ ਵਾ ਆਉਣ ਵਾਲੇ ਅਗਲੇ 500, 600, 1000 ਸਾਲਾਂ ਦੇ ਬਾਰੇ। ਤੇ ਉਹ ਏਦਾਂ ਨਹੀਂ ਹੈਗਾ ਕਿ ਸਿੱਧੇ ਉਹਨਾਂ ਨੇ ਤੀਰ ਛੱਡਤਾ ਤੇ ਬਈ ਸਾਰੀ ਹਿਸਟਰੀ ਚੇਂਜ ਹੋ ਜਾਣੀ ਆ। ਸੁਪਰੀਮ ਕੋਰਟ ਕੀ ਕਹਿੰਦਾ ਕਿ ਜਿਹੜਾ ਡਿਊ ਪ੍ਰੋਸੈਸ ਕਲੌਜ਼ ਉਹ ਸਿਰਫ ਤੇ ਸਿਰਫ ਉਹ ਵਾਲੇ ਰਾਈਟਾਂ ਨੂੰ ਪ੍ਰੋਟੈਕਟ ਕਰਦੀ ਆ ਜਿਹੜੇ ਕਿ US ਦੀ ਹਿਸਟਰੀ ਤੇ ਟ੍ਰੈਡੀਸ਼ਨ ਦੇ ਵਿੱਚ ਡੀਪਲੀ ਰੂਟਡ ਹੈਗੇ ਆ। ਇਹ ਨਹੀਂ ਕਿ ਤੁਹਾਨੂੰ ਲੱਗਦਾ ਕਿ ਤੁਹਾਡਾ ਘਰ ਵਾਲਾ ਤੁਹਾਡੇ ਨਾਲ ਰਹਿਣਾ ਚਾਹੀਦਾ, ਇਹ ਤਾਂ ਤੁਹਾਡੇ ਨਾਲ ਧੱਕਾ ਹੋ ਰਿਹਾ। ਆਪਾਂ ਇਹ ਦੇਖਣਾ ਕਿ US ਦੀ ਹਿਸਟਰੀ ਤੇ ਟ੍ਰੈਡੀਸ਼ਨ ਜਿਹੜਾ ਕੀ ਕਹਿੰਦੇ ਆ। ਸੋ ਸੁਪਰੀਮ ਕੋਰਟ ਕੀ ਕਹਿੰਦਾ ਕਿ ਇਸ ਕੇਸ ਦੇ ਵਿੱਚ ਆਪਾਂ ਇਹ ਰੈਕੋਗਨਾਈਜ਼ ਕਰਦੇ ਆ ਕਿ ਜਿਹੜੀ ਸਾਂਡਰਾ ਮਿਊਨੋ ਸੀਗੀ, ਉਹਦਾ ਫੰਡਾਮੈਂਟਲ ਰਾਈਟ ਟੂ ਮੈਰਿਜ ਹੈਗਾ ਵਾ। ਇੱਥੇ ਸਾਨੂੰ ਕੋਈ ਡਿਸਪਿਊਟ ਨਹੀਂ ਹੈਗਾ। ਠੀਕ ਹੈ, ਬੰਦਾ ਇਹਨਾਂ ਵੀ ਵਿਆਹ
ਕਰਾ ਸਕਦਾ, ਨਹੀਂ ਕਰਾ ਸਕਦਾ। ਬੰਦਾ ਜੇਲ੍ਹ 'ਚ ਬੰਦ ਬੰਦੇ ਨਾਲ ਵੀ ਵਿਆਹ ਕਰਾ ਸਕਦਾ, ਬੰਦਾ ਲੀਗਲ ਇਮੀਗ੍ਰੈਂਟ ਨਾਲ ਵੀ ਵਿਆਹ ਕਰਾ ਸਕਦਾ, ਉੱਤੇ ਕੋਈ ਰੋਕ-ਟੋਕ ਨਹੀਂ ਜਿਹੜੀ ਹੈਗੀ। ਕਿਉਂਕਿ ਉਹ ਚੀਜ਼ ਇਹ ਪਹਿਲਾਂ ਹੀ ਬਹੁਤ ਜ਼ਿਆਦਾ ਦਹਾਕਿਆਂ ਤੋਂ ਜਾ ਚੁੱਕੇ ਆ। ਕਿਸੇ ਟਾਈਮ ਤੇ ਤਾਂ ਰੇਸ ਦੇ ਕਲਰ ਦੇ ਬੇਸ ਤੇ ਵੀ ਵਿਆਹ ਸ਼ਾਦੀ ਤੇ ਪ੍ਰੋਹਿਬਿਸ਼ਨ ਜਿਹੜੀ ਹੁੰਦੀ ਸੀਗੀ। ਸੋ ਇਹ ਜਿਹੜੇ ਸਾਰੇ ਪਹਿਲੂ ਹੈ ਤੋਂ ਇਹ ਅੱਗੇ ਲੰਘ ਚੁੱਕੇ ਆ। ਸੇਮ ਸੈਕਸ ਮੈਰਿਜ, ਇੰਟਰਰੇਸ਼ੀਅਲ ਮੈਰਿਜ, ਉਹ ਸਾਰੇ ਜਿਹੜੇ ਪੜਾਅ ਆ ਇਹਨਾਂ ਨੇ ਕਾਫੀ ਪਹਿਲਾਂ ਜਿਹੜੇ ਅਮਰੀਕਾ ਨੇ ਪਾਰ ਕਰ ਲਏ ਆ। ਸੋ ਫੰਡਾਮੈਂਟਲ ਰਾਈਟ ਟੂ ਮੈਰਿਜ ਜਿਹੜਾ ਸੁਪਰੀਮ ਕੋਰਟ ਆ ਉਹ ਰੈਕਗਨਾਈਜ਼ ਜਿਹੜਾ ਕਰਦਾ। ਠੀਕ ਹੈ। ਸੁਪਰੀਮ ਕੋਰਟ ਕਹਿੰਦਾ ਕਿ ਪਰ ਤੁਸੀਂ ਸਾਡੇ ਮੂਹਰੇ ਫੰਡਾਮੈਂਟਲ ਰਾਈਟ ਟੂ ਮੈਰਿਜ ਨੂੰ ਨਹੀਂ ਲੈ ਕੇ ਆ ਰਹੇ, ਤੁਸੀਂ ਸਾਡੇ ਕੋਲ ਕੁਝ ਹੋਰ ਮੰਗ ਰਹੇ ਆ। ਤੁਸੀਂ ਇੱਕ ਹੋਰ ਡਿਸਟਿੰਕਟ ਰਾਈਟ ਦੀ ਮੰਗ ਕਰ ਰਹੇ ਆ। ਉਹ ਤੁਸੀਂ ਮੰਗ ਕਰ ਰਹੇ ਆ ਕਿ ਇੱਕ ਦੂਜੇ ਦੇ ਨਾਲ ਰਹਿਣ ਦਾ ਤੇ ਦੂਜਾ ਅਮਰੀਕਾ ਦੇ ਵਿੱਚ ਰਹਿਣ ਦਾ। ਇੱਕ ਡਿਫਰੈਂਟ ਮੰਗ ਹੈਗੀ ਆ ਵਿਆਹ ਕਿ ਤੁਸੀਂ ਰਿਹਾਇਸ਼ ਦੀ ਮੰਗ ਕਰ ਰਹੇ ਆ ਤੇ ਸਿਰਫ ਯੂਐਸ ਵਿੱਚ ਰਿਹਾਇਸ਼ ਦੀ ਮੰਗ ਜਿਹੜੀ ਉਹ ਕਰ ਰਹੇ ਆ, ਉਹ ਕੀਤੀ ਜਾ ਰਹੀ ਹੈ। ਤੇ ਮੁੱਦਾ ਇਹ ਆ ਗਿਆ ਕਿ ਜਿਹੜੀ ਇਹ ਕੋਹੈਬਿਟੇਸ਼ਨ ਜਿਹੜੀ ਹੈਗੀ ਆ, ਨਾਲ ਰਹਿਣਾ, ਜਿਹੜੀ ਰਿਹਾਇਸ਼ ਜਿਹਨੂੰ ਕਹਿ ਦਈਏ ਪੰਜਾਬੀ 'ਚ ਆਪਾਂ, ਕੀ ਇਹ ਫੰਡਾਮੈਂਟਲ ਰਾਈਟ ਬਣੂਗਾ ਕਿ ਨਹੀਂ ਬਣੂਗਾ? ਕਿਉਂਕਿ ਇਹ ਕਿਤੇ ਲਿਖਿਆ ਨਹੀਂ ਹੋਇਆ, ਤੇ ਜਦੋਂ ਇਹ ਲਿਖਿਆ ਨਹੀਂ ਹੋਇਆ ਤੇ ਆਪਾਂ ਟ੍ਰੈਡੀਸ਼ਨ ਵੱਲ ਯੂਐਸ ਦੇ ਤੇ ਯੂਐਸ ਦੀ ਹਿਸਟਰੀ ਵੱਲ ਆਪਾਂ ਝਾਂਤੀ ਜਿਹੜੀ ਮਾਰਨੀ ਹੈ। ਠੀਕ ਹੈ। ਇਹਨਾਂ ਨੇ ਝਾਂਤੀ ਮਾਰੀ ਵੀ। ਠੀਕ ਹੈ। ਸੋ ਸੁਪਰੀਮ ਕੋਰਟ ਕਹਿੰਦਾ ਕਿ ਜਿਹੜਾ ਮੈਰਿਟ, ਸੋ ਮੁਨੋਜ਼ ਪਹਿਲਾਂ ਕੀ ਕਹਿੰਦੀ ਹੈ ਕਿ ਜਿਹੜਾ ਮੈਰਿਜ ਵਾਲਾ ਇਹਨਾਂ ਦਾ ਫੰਡਾਮੈਂਟਲ ਰਾਈਟ ਆ ਉਹ ਬਰਡਨ ਹੋ ਰਿਹਾ ਇਹਨਾਂ। ਅੱਛਾ। ਤੁਹਾਡੀ ਰੋਕ ਟੋਕ ਨਾਲ, ਤੁਹਾਡੇ ਸਾਰੀ ਜਿਹੜੀ ਤੁਸੀਂ ਆਰਗੂਮੈਂਟ ਕਰ ਰਹੇ ਆ, ਜਿਹੜਾ ਸਾਰਾ ਤੁਸੀਂ ਐਨਾਲਿਸਿਸ ਦੇ ਰਹੇ ਆ, ਤੁਸੀਂ ਮੇਰੇ ਫੰਡਾਮੈਂਟਲ ਰਾਈਟ ਨੂੰ ਬਰਡਨ ਕਰ ਰਹੇ ਆ। ਸੋ ਤੇ ਜ਼ੋਰ ਪੈ ਗਿਆ ਕਹਿੰਦੇ। ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਉਹਦੇ ਲਈ ਤੇਰਾ ਫੰਡਾਮੈਂਟਲ ਰਾਈਟ ਬਰਡਨ ਹੋ ਰਿਹਾ ਕਿ ਨਹੀਂ ਹੋ ਰਿਹਾ, ਤੈਨੂੰ ਇਹ ਸ਼ੋਅ ਕਰਨਾ ਪੈਣਾ ਕਿ ਤੈਨੂੰ ਲਿਬਰਟੀ ਇੰਟਰਸਟ ਸੀਗਾ ਨਾਲ ਰਹਿਣ ਦੇ ਵਿੱਚ। ਕਿਉਂਕਿ ਤੇਰਾ ਜਿਹੜਾ ਰਾਈਟ ਟੂ ਕੋਹੈਬਿਟੇਸ਼ਨ, ਨਾਲ ਰਹਿਣ ਵਾਲਾ, ਲਿਖਿਆ ਨਹੀਂ ਕਿਤੇ ਗਿਆ। ਤੈਨੂੰ ਜਿਹੜਾ ਟ੍ਰੈਡੀਸ਼ਨ ਤੇ ਹਿਸਟਰੀ ਕੰਟਰੀ ਦੀ ਉਹ ਐਕਸਪਲੇਨ ਕਰਨੀ ਹੀ ਕਰਨੀ ਪੈਣੀ ਆ ਜੇ ਤੂੰ ਚਾਹੁੰਦੀ ਆ ਵੀ ਇਹਦੇ ਤੇ ਅੱਗੇ ਵਧਿਆ ਜਾਵੇ। ਠੀਕ ਹੈ। ਜਿਹੜਾ ਲਕਸਬਰਗ ਕੇਸ ਜਿਹੜਾ ਹੈਗਾ ਉਹ ਇਹ ਰਿਕੁਆਇਰਮੈਂਟ ਸਾਡੇ ਤੇ ਲੇ ਡਾਊਨ ਕਰਦਾ ਕਿ ਆਪਾਂ ਇਹ ਝਾਂਤੀ ਮਾਰਨੀ ਆ। ਸੁਪਰੀਮ ਕੋਰਟ ਨੇ ਝਾਂਤੀ ਮਾਰੀ ਵੀ, ਪੂਰੀ ਬੈਕ ਤੱਕ ਗਏ, ਈਵਨ 1800 ਤੱਕ। ਜੇਮਸ ਮੈਡੀਸਨ, ਇਹਨਾਂ ਦੇ ਪੁਰਾਣੇ ਜਿਹੜੇ ਪ੍ਰਧਾਨ ਮੰਤਰੀ, ਪ੍ਰੈਜ਼ੀਡੈਂਟ ਜਿਹੜੇ ਸੀਗੇ, ਪੁਰਾਣੇ ਇਹਨਾਂ ਦੇ ਟਰੀਟੀ ਸੀਗੇ, ਲਾਅ ਸੀਗੇ, ਹਰੇਕ ਚੀਜ਼ ਉਹਨਾਂ ਨੇ ਕੰਸੀਡਰ ਕੀਤੀ। ਉਹਨਾਂ ਨੇ ਕਿਹਾ ਕਿ ਹੁਣ ਤੋਂ ਲੈ ਕੇ ਜਦੋਂ ਤੱਕ ਆਪਾਂ ਅਮਰੀਕਾ ਦੀ ਹਿਸਟਰੀ ਵੱਲ ਝਾਂਤੀ ਮਾਰੀ ਹੈ, ਜਦੋਂ ਤੋਂ ਅਮਰੀਕਾ ਬਣਿਆ ਵਾ, ਠੀਕ ਹੈ, ਇਮੀਗ੍ਰੇਸ਼ਨ ਤੇ ਰੋਕ ਟੋਕ ਹਮੇਸ਼ਾ ਹੋਈ ਆ। ਚੈਕਸ ਐਂਡ ਬੈਲੈਂਸਿਸ ਹਮੇਸ਼ਾ ਇਹਨਾਂ ਨੇ ਲਾਏ ਆ। ਹਰੇਕ ਇਮੀਗ੍ਰੈਂਟ ਤੇ ਲਾਏ ਆ। ਕਿਸੇ ਨੂੰ ਵੀ ਇਹਨਾਂ ਨੇ ਕਦੀ ਰਾਈਟ ਨਹੀਂ ਦਿੱਤਾ। ਉਹਨੂੰ ਪ੍ਰਿਵਿਲੇਜ ਹੀ ਸੀਗਾ ਕਿ ਆ ਕੇ ਸ਼ੋਅ ਕਰੋ ਕਿ ਤੁਹਾਡੇ ਨਾਲ ਧੱਕਾ ਹੁੰਦਾ ਵਾ, ਤੁਹਾਨੂੰ ਅਸਾਈਲਮ ਚਾਹੀਦਾ ਵਾ, ਤੁਸੀਂ ਕੁਆਲੀਫਾਈ ਕਰਦੇ ਆ, ਤੁਹਾਡੇ ਕੋਲ ਡਿਗਰੀ ਹੈਗੀ ਆ, ਤੁਸੀਂ ਵਿਆਹ ਕਰਾਇਆ ਵਾ। ਹਮੇਸ਼ਾ ਜਿਹੜੀ ਰੋਕ ਟੋਕ ਉਹ ਸੀਗੀ। ਕਦੀ ਵੀ ਕਿਸੇ ਵੀ ਕੇਸ ਦੇ ਵਿੱਚ ਜਾਂ ਕਿਤੇ ਵੀ ਹਿਸਟਰੀ ਦੇ ਯੂਐਸ ਦੇ ਵਿੱਚ ਕਿਸੇ ਵੀ ਟਰੀਟੀ ਦੇ ਵਿੱਚ ਏਦਾਂ ਨਹੀਂ ਸੀਗਾ ਕਿ ਯੂਐਸ ਸਿਟੀਜ਼ਨ ਦਾ ਜਿਹੜਾ ਸਪਾਊਸ ਆ ਉਹਨੂੰ ਕੋਈ ਇੱਥੇ ਰਹਿਣ ਦਾ ਜਿਹੜਾ ਹੱਕ ਉਹਦਾ ਬਣਦਾ ਹੈਗਾ। ਨਾ ਹੀ ਕਿਤੇ ਇਹ ਕਿਹਾ ਗਿਆ ਕਿ ਯੂਐਸ ਜਿਹੜਾ ਸਿਟੀਜ਼ਨ ਆ ਉਹਨੂੰ ਕੋਈ ਜ਼ਿਆਦਾ ਗੁੰਜਾਇਸ਼ਾਂ ਦੇ ਦੇਣੀਆਂ ਵਾ, ਕੋਈ ਐਕਸੈਪਸ਼ਨ ਉਹਦੇ ਲਈ ਕ੍ਰੀਏਟ ਕਰ ਦੇਣੀ ਆ। ਉਹਨੂੰ ਵੀ ਜਿਹੜਾ ਪ੍ਰੋਸੈਸ ਤੇ ਪ੍ਰੋਸੀਜਰ ਆ ਉਹਦੇ ਨਾਲ ਜਿਹੜਾ ਅੱਗੇ ਚੱਲਣਾ ਪੈਂਦਾ। ਤੇ ਉਹ ਕਹਿੰਦੇ ਆ ਕਿ ਜਿਹੜਾ ਸੁਪਰੀਮ ਕੋਰਟ ਉਹਨੇ ਕਦੀ ਵੀ ਅੱਜ ਤੋਂ ਪਹਿਲਾਂ ਕਿਸੇ ਸਪਾਊਸਲ ਦੇ, ਭਾਵੇਂ ਉਹਨਾਂ ਨੇ ਉਹਦੇ ਰਿਲੇਸ਼ਨਸ਼ਿਪ ਨੂੰ ਡਿਫਾਈਨ ਕਰਨ ਦੀ ਬੜੀ ਕੋਸ਼ਿਸ਼ ਕੀਤੀ ਆ ਕਿ ਸੇਮ ਸੈਕਸ ਮੈਰਿਜ ਹੋਣੀ ਚਾਹੀਦੀ ਆ, ਇੰਟਰਰੇਸ਼ੀਅਲ ਮੈਰਿਜ ਅਲਾਉਡ ਆ, ਪਰ ਉਹਨਾਂ ਨੇ ਕਦੀ ਵੀ ਜਿਹੜਾ ਕੋਹੈਬਿਟੇਸ਼ਨ ਦਾ ਰਾਈਟ ਆ ਕਿ ਨਾਲ ਆ ਕੇ ਰਹੋ, ਇਹਦੇ ਉੱਤੇ ਕਦੀ ਵੀ ਹਿਸਟਰੀ ਤੇ ਟ੍ਰੈਡੀਸ਼ਨ ਦੇ ਵਿੱਚ ਕੋਈ ਅਥਾਰਟੀ, ਕੋਈ ਸਾਈਟੇਸ਼ਨ, ਕੋਈ ਬੈਂਸ ਨਹੀਂ ਹੈਗੀ। ਕਿਉਂਕਿ ਉਹ ਨਹੀਂ ਹੈਗੀ ਆ, ਇਸ ਲਈ ਜਿਹੜਾ ਇਹ ਫੰਡਾਮੈਂਟਲ ਰਾਈਟ ਨਹੀਂ ਬਣੂਗਾ। ਕਿਉਂਕਿ ਦੋ ਰਿਕੁਆਇਰਮੈਂਟਾਂ ਸੀਗੀਆਂ ਕਿ ਇੱਕ ਤਾਂ ਡਿਟੇਲ 'ਚ ਦੱਸੋ, ਦੂਜਾ ਇਹ ਦੱਸੋ ਕਿ ਹਿਸਟਰੀ ਤੇ ਟ੍ਰੈਡੀਸ਼ਨ 'ਚ ਡੀਪਲੀ ਰੂਟਡ ਆ। ਪਹਿਲਾਂ ਇਦਾਂ ਦਾ ਕੁਝ ਹੋਇਆ ਕਿ ਨਹੀਂ ਹੋਇਆ ਬੇਸਿਕਲੀ, ਕਿਉਂਕਿ ਤੁਸੀਂ ਜਿਹੜਾ ਸੈਕੰਡ ਕ੍ਰਾਈਟੇਰੀਆ ਵਾ ਉਹ ਫੇਲ ਕਰ ਗਏ ਆ, ਤੇ ਇਹ ਫੰਡਾਮੈਂਟਲ ਰਾਈਟ ਨਹੀਂ ਹੈਗਾ, ਤੇ ਕਿਉਂਕਿ ਇਹ ਲਿਖਿਆ ਵੀ ਨਹੀਂ ਕਿਤੇ ਗਿਆ ਹੈਗਾ। ਤੇ ਜਿਹੜਾ ਡਿਊ ਪ੍ਰੋਸੈਸ ਕਲੌਜ਼ ਆ ਉਹ ਸਿਰਫ ਇੱਕ ਫੰਡਾਮੈਂਟਲ ਰਾਈਟ ਨੂੰ ਪ੍ਰੋਟੈਕਟ ਕਰਦੀ ਆ, ਜਾਂ ਤਾਂ ਉਹ ਲਿਖਿਆ ਹੋਇਆ ਹੋਵੇ ਜਾਂ ਫਿਰ ਉਹ ਨੇਸ਼ਨ ਦੇ ਟ੍ਰੈਡੀਸ਼ਨ ਤੇ ਹਿਸਟਰੀ 'ਚ ਡੀਪ ਰੂਟਡ ਹੋਵੇ। ਤੇ ਸਾਂਡਰਾ ਮੁਨੋਜ਼ ਜਿਹੜੀ ਇਹ ਵਾਲੀ ਆਰਗੂਮੈਂਟ ਆ ਜਿੱਤਨੀ ਭਾਈ, ਉਹ ਸ਼ੋਅ ਨਹੀਂ ਕਰ ਪਾਈ ਕਿ ਕਿਤੇ ਵੀ ਯੂਐਸ ਦੇ ਇਤਿਹਾਸ ਦੇ ਵਿੱਚ ਏਦਾਂ ਦੀ ਕੋਈ ਵਰਨਾ ਜਿਹੜੀ ਸੀਗੀ ਜਿੱਦਾਂ ਦਾ ਕੁਝ ਹੋਇਆ ਹੋਵੇ। ਸੋ ਉਹ ਕਹਿੰਦੀ ਹੈ ਕਿ ਜਿਹੜਾ ਮੁਨੋਜ਼ ਦਾ ਪ੍ਰੋਸੀਜਰਲ ਡਿਊ ਪ੍ਰੋਸੈਸ ਰਾਈਟ ਦੀ ਆਰਗੂਮੈਂਟ ਹੈ, ਕੋਈ ਪ੍ਰੋਸੀਜਰ ਸਹੀ ਨਹੀਂ ਹੈਗਾ, ਉਹ ਕਿਸੇ ਦੇ ਉੱਤੇ ਲਗਾ ਰਹੀ ਹੈ ਕਿ ਮੇਰੇ ਘਰ ਵਾਲੇ ਦੇ ਨਾਲ ਧੱਕਾ ਕੀਤਾ, ਘਰ ਵਾਲੇ ਦੇ ਕੇਸ ਦੇ ਵਿੱਚ ਦਿਖਾਇਆ ਨਹੀਂ, ਤੇ ਘਰ ਵਾਲੇ ਦੇ ਕੋਲ ਕੋਈ ਸਟੈਂਡਿੰਗ ਨਹੀਂ ਹੈਗੀ,
ਤੇ ਖੁਦ ਦਾ ਉਹ ਜਿਹੜਾ ਕਨਸਟੀਟਿਊਸ਼ਨਲ ਫੰਡਾਮੈਂਟਲ ਰਾਈਟ ਇਹ ਹੈਗਾ ਉਹਨੂੰ ਐਕਸਪਲੇਨ ਨਹੀਂ ਕਰ ਪਾਈ। ਇਸ ਲਈ ਉਹ ਇਹ ਸਮਝਦੇ ਆ ਕਿ ਜਿਹੜਾ ਡਿਪਾਰਟਮੈਂਟ ਆਫ ਸਟੇਟ ਆ ਉਹ ਸਹੀ ਆ ਤੇ ਇਹ ਗਲਤ ਆ, ਤੇ ਇਹਦੇ ਵਿੱਚ ਇਹਦਾ ਕੋਈ ਲਿਬਰਟੀ ਇੰਟਰਸਟ ਨਹੀਂ ਹੈਗਾ। ਹੁਣ ਇਹਨੂੰ ਜੇ ਤੁਸੀਂ ਚੀਜ਼ ਨੂੰ ਦੇਖੋ ਕਿ ਸੁਪਰੀਮ ਕੋਰਟ ਜਿਹੜੇ ਲਾਅ ਕਾਨੂੰਨ ਆ ਕਿ 2024 ਦੇ ਵਿੱਚ ਉਹ 1800 1700 ਜਦੋਂ ਤੋਂ ਦੇਸ਼ ਜਿਹੜਾ ਆਜ਼ਾਦ ਹੋਇਆ ਵਾ ਉਦੋਂ ਦੀ ਗੱਲ ਜਿਹੜੀ ਕਰਦੇ ਆ, ਤੋਂ ਬਾਅਦ ਬੈਕ ਡੇਟਡ ਹੋ ਜਾਂਦੇ ਆ। ਜਿਹੜੀ ਕਾਨੂੰਨ ਦੀ ਕਲਮ ਦੀ ਪਾਵਰ ਆ, ਕਾਨੂੰਨ ਦੀ ਕਲਮ ਦਾ ਥੋੜਾ ਜਿਹੜਾ ਹੈਗਾ ਉਹ ਤੁਸੀਂ ਦੇਖੋ ਆਉਣ ਵਾਲੇ 500 600 700 ਉਹ ਸੁਸਾਇਟੀ ਨੂੰ ਜਿਹੜਾ ਡਿਫਾਈਨ ਕਰਦਾ। ਬਿਲਕੁਲ ਸਹੀ ਗੱਲ ਹੈ, ਜਿਹੜੇ ਫੈਸਲੇ ਹੁੰਦੇ ਆ। ਜੇ ਸੁਪਰੀਮ ਕੋਰਟ ਅੱਜ ਛੋਟੇ ਜਿਹੇ ਮੁੱਦੇ ਤੇ ਡਿਸਾਈਡ ਕਰ ਦਿੰਦਾ, ਸਿਰਫ ਇੰਨਾ ਹੀ ਕਰ ਦਿੰਦਾ ਕਿ ਇਹਦਾ ਇਹ ਫੰਡਾਮੈਂਟਲ ਰਾਈਟ ਹੈਗਾ, ਇੰਨਾ ਹੀ ਕਹਿ ਦਿੰਦਾ, ਜਾਂ ਕਿਤੇ ਪਹਿਲਾਂ ਇਦਾਂ ਕਿਹਾ ਗਿਆ ਹੁੰਦਾ ਤੇ ਅੱਜ ਇਹਦਾ ਆਊਟਕਮ ਹੋਰ ਹੋਣਾ ਸੀਗਾ। ਸੁਪਰੀਮ ਕੋਰਟ ਬੜੀ ਨਪੀ ਤੁਲੀ ਗੱਲ ਕਰਦਾ, ਉਹ ਕੋਈ ਜ਼ਿਆਦਾ ਗੱਲ ਨਹੀਂ ਕਰਦਾ, ਉਹ ਕੋਈ ਘੱਟ ਗੱਲ ਨਹੀਂ ਕਰਦਾ। ਉਹਨੂੰ ਪਤਾ ਜਿਹੜੀ ਇੱਕ ਇੱਕ ਲਾਈਨ, ਜਿਹੜਾ ਇੱਕ ਇੱਕ ਅੱਖਰ ਉਹ ਸੋਨੇ ਦੇ ਬਰਾਬਰ ਆ। ਆਪਾਂ ਕਈ ਵਾਰੀ ਡਿਸਕਸ਼ਨ ਵੀ ਕੀਤੀ ਹੈ ਕਿ ਸਿਰਫ ਇੱਕ ਵਰਡ ਜਿਹੜਾ ਸੀਗਾ ਨੀਸ਼ ਚਾਵੇਜ਼ ਵਾਲਾ, ਇਹ ਜਿਹੜਾ ਸਿਰਫ ਇੱਕ ਅੱਖਰ ਸੀਗਾ ਕਿ ਇਹ ਦੇ ਕਰਕੇ ਉਹਨਾਂ ਨੇ ਕਿਹਾ ਕਿ ਇਹ ਦਾ ਮਤਲਬ ਇੱਕ ਡਾਕੂਮੈਂਟ ਬਾਅਦ ਚ ਸਰਕਾਰ ਉਹਨੂੰ ਦਰੁਸਤ ਕਰਕੇ ਹੋਰ ਵੀ ਡਾਕੂਮੈਂਟ ਲਾ ਸਕਦੀ ਆ। ਤੇ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਜਿਹੜੇ ਕਾਂਗਰਸ ਸੀਗੀ ਉਹਨੇ ਕਾਨੂੰਨ ਬਣਾਇਆ ਕਿ ਅ ਡਾਕੂਮੈਂਟ ਦਾ ਮਤਲਬ ਹੈਗਾ ਅ ਡਾਕੂਮੈਂਟ ਸਰਕਾਰ ਨੂੰ ਇਜਾਜ਼ਤ ਨਹੀਂ ਹੈਗੀ ਕਿ ਉਹ ਦੁਬਾਰਾ ਡਾਕੂਮੈਂਟ ਇਸ਼ੂ ਕਰਕੇ ਉਹਨੂੰ ਸਹੀ ਕਰ ਸਕੇ। ਅ ਦਾ ਮਤਲਬ ਹੁੰਦਾ ਇੱਕ। ਸੋ ਇੱਕ ਅੱਖਰ ਦੇ ਉੱਤੇ ਲਿਟਰਲੀ ਜਿਹੜਾ ਕੇਸ ਸੁਪਰੀਮ ਕੋਰਟ ਕਰਕੇ ਗਿਆ ਕੇਸ, ਤੇ ਹੁਣ ਵੀ ਜਿਹੜਾ ਇਹ ਕੇਸ ਆ ਕਿਉਂ ਦੇ ਉੱਤੇ, ਕਿ ਕਿਉਂ ਬਈ ਕਿਉਂ ਡਿਨਾਈ ਕੀਤਾ, ਕਿਉਂ ਦੇ ਉੱਤੇ ਜਿਹੜਾ ਇਹ ਸੀਗਾ ਸੁਪਰੀਮ ਕੋਰਟ ਤੱਕ ਕੇਸ ਗਿਆ। ਤੇ ਸੁਪਰੀਮ ਕੋਰਟ ਨੇ ਵੀ ਜਿਹੜਾ ਸਾਰਾ ਡਿਊ ਪ੍ਰੋਸੈਸ ਕਲੌਜ਼ ਜਾਂ ਸਾਰੇ ਉਹਦੇ ਕਰਕੇ ਆਪਣਾ ਰੀਜ਼ਨ ਦਿੱਤਾ ਕਿ ਇਹਦੇ ਵਿੱਚ ਜਿਹੜਾ ਕਨਸਟੀਟਿਊਸ਼ਨਲ ਹੱਕ ਨਹੀਂ ਹੈਗਾ, ਤੇ ਇਹ ਜਿਹੜੀ ਰੀਜ਼ਨ ਕਰਕੇ ਡਿਊ ਪ੍ਰੋਸੈਸ ਕਲੌਜ਼ ਦੀ ਜਿਹੜੀ ਵਾਇਲੇਸ਼ਨ ਨਹੀਂ ਹੁੰਦੀ ਆ। ਸੁਪਰੀਮ ਕੋਰਟ ਕੁਝ ਹੋਰ ਕਹਿ ਦਿੰਦਾ ਤੇ ਦਰਵਾਜ਼ਾ ਜਿਹੜਾ ਬਹੁਤ ਜ਼ਿਆਦਾ ਖੁੱਲ ਜਾਣਾ ਸੀਗਾ। ਹਰੇਕ ਬੰਦੇ ਨੇ ਕਹਿਣਾ ਸੀਗਾ ਕਿ ਮੈਨੂੰ ਰੀਜ਼ਨ ਨਹੀਂ ਦਿੱਤਾ, ਮੇਰਾ ਕੇਸ ਖੋਲਿਆ ਜਾਵੇ, ਮੈਂ ਮੁਕੱਦਮਾ ਕਰ ਦੇਣਾ। ਜਿਹਨੂੰ ਐਮਬੈਸੀ ਵਾਲੇ ਨੇ ਰੀਜ਼ਨ ਵੀ ਦਿੱਤਾ ਉਹਨੇ ਕਹਿਣਾ ਸੀ ਇਹ ਤਾਂ ਰੀਜ਼ਨ ਗਲਤ ਦਿੱਤਾ, ਇਹ ਤਾਂ ਸਹੀ ਨਹੀਂ ਦੱਸਿਆ, ਇਹ ਤਾਂ ਇਨਫ ਨਹੀਂ ਦੱਸਿਆ, ਤੇ ਲਿਟੀਗੇਸ਼ਨ ਬਹੁਤ ਜ਼ਿਆਦਾ ਜਿਹੜੀ ਵੱਧ ਜਾਣੀ ਸੀਗੀ। ਸੁਪਰੀਮ ਕੋਰਟ ਨੇ ਪਹਿਲਾਂ ਹੀ ਸਾਰਿਆਂ ਨੂੰ ਜਿਹੜੀ ਠੱਲ ਉਹ ਪਾ ਦਿੱਤੀ ਗਈ ਆ। ਬੇਸਿਕਲੀ ਸੁਪਰੀਮ ਕੋਰਟ ਨੇ ਐਮਬੈਸੀਆਂ ਨੂੰ ਬਚਾ ਲਿਆ, ਸਰਕਾਰ ਨੂੰ ਬਚਾ ਲਿਆ। ਵੀ ਆਲਰੇਡੀ ਆਪਾਂ ਨੂੰ ਪਤਾ ਹੀ ਆ ਵੀ ਓਵਰਆਲ ਜਸਟਿਸ ਸਿਸਟਮ ਕਾਫੀ ਬੈਕਲੌਗਡ ਆ, ਕਈ ਚੀਜ਼ਾਂ ਜਿਹੜੀਆਂ ਚੱਲਦੀਆਂ ਉਹ ਭਾਰ ਪੈਣੋਂ ਬਚ ਗਿਆ। ਭਾਰ ਪੈਣੋਂ ਬਚਾ ਲਿਆ, ਹਾਂਜੀ, ਸਿਰਦਰਦੀ ਤੋਂ ਬਚਾ ਲਿਆ, ਭਾਰ ਪੈਣੋਂ ਬਚਾ ਲਿਆ, ਜੋ ਵੀ ਤੁਸੀਂ ਕਹੋ। ਪਰ ਇਹਦਾ ਮਤਲਬ ਹੁਣ ਇਹ ਵੀ ਆ ਜਿਹੜੀ ਤਲਵਾਰ ਆ ਉਹ ਦੋਨੋਂ ਪਾਸੇ ਕੱਟਦੀ ਆ। ਇਹ ਤੇ ਹੈ। ਜੇ ਗੈਂਗ ਦਾ ਮੈਂਬਰ ਨਹੀਂ ਹੁੰਦਾ, ਕੋਈ ਹੋਰ ਹੁੰਦਾ, ਹੋ ਸਕਦਾ ਡਿਸਟ੍ਰਿਕਟ ਕੋਰਟ ਡਿਫਰੈਂਟਲੀ ਡਿਸਾਈਡ ਕਰਦਾ, ਹੋ ਸਕਦਾ ਸ਼ਾਇਦ ਮੇ ਵੀ ਡਿਫਰੈਂਟਲੀ ਡਿਸਾਈਡ ਹੁੰਦਾ, ਵਿਆਹ ਵਾਲਾ ਮੁੱਦਾ ਹੁੰਦਾ, ਹੋ ਸਕਦਾ ਡਿਫਰੈਂਟਲੀ ਡਿਸਾਈਡ ਹੁੰਦਾ। ਪਰ ਹੁਣ ਇਹ ਕਿ ਅੱਜ ਦੀ ਡੇਟ ਦੇ ਵਿੱਚ ਇਹ ਕੇਸ ਦੇ ਵਿੱਚ ਦੁਬਾਰਾ ਤੋਂ ਜਿਹੜੀ ਪੱਥਰ ਤੇ ਲਕੀਰ ਖਿੱਚ ਦਿੱਤੀ ਗਈ ਆ ਕਿ ਜਿਹੜਾ ਡਿਸੀਜਨ ਆ ਉਹ ਰਿਵਿਊ ਨਹੀਂ ਹੋ ਸਕਦਾ। ਸੋ ਸਭ ਤੋਂ ਵੱਡੀ ਚੀਜ਼ ਜਿਹੜੀ ਹੁੰਦੀ ਆ ਕਿ ਕਦੋਂ ਕਿਹੜੀ ਚੀਜ਼ ਨੂੰ ਸੁਪਰੀਮ ਕੋਰਟ ਮੋਰੇ, ਸਰਕਟ ਕੋਰਟ ਮੋਰੇ ਚੈਲੰਜ ਕਰਨਾ, ਰਾਈਟ ਟਾਈਮਿੰਗ ਕੀ ਆ। ਟਾਈਮਿੰਗ ਹੀ ਉਹਦੀ ਗਲਤ ਦਲੀਲ ਅਪੀਲ ਜਦੋਂ ਪੇਸ਼ ਹੋ ਗਈ, ਵਕੀਲ ਨੇ, ਕਲਾਇੰਟ ਨੇ ਆਪਣਾ ਫਾਇਦਾ ਜਿਹੜਾ ਦੇਖ ਲਿਆ, ਬਚਾਉਣ ਦੀ ਕੋਸ਼ਿਸ਼ ਕੀਤੀ ਜਾਂ ਲਿਟੀਗੇਟ ਕਰਨ ਦੀ ਕੋਸ਼ਿਸ਼ ਕੀਤੀ, ਤੇ ਫੇਵਰ ਜਦੋਂ ਨਹੀਂ ਆਇਆ ਤੇ ਨੁਕਸਾਨ ਵੀ, ਜਦੋਂ ਮੈਂ ਕਿਹਾ ਦੋ ਧਾਰੀ ਤਲਵਾਰ ਹੋਣੀ ਹੈ ਤਾਂ ਨੁਕਸਾਨ ਵੀ ਜਿਹੜਾ ਉਹ ਹੈਗਾ ਅਣਗਿਣਤ ਲੋਕਾਂ ਦਾ ਹੋਣਾ, ਫਾਇਦਾ ਵੀ ਅਣਗਿਣਤ ਲੋਕਾਂ ਦਾ ਹੋਣਾ। ਸੋ ਇੱਕ ਵਾਰੀ ਹੁਣ ਨੀਅਰ ਫਿਊਚਰ ਦੇ ਵਿੱਚ ਇਹ ਤਲਵਾਰ ਜਿਹੜੀ ਆ ਉਹ ਲੋਕਾਂ ਦੇ ਜਾ ਕੇ ਵੱਜਦੀ ਆ ਕਿ ਇਹ ਡਿਸੀਜਨ ਜਿਹੜਾ ਰਿਵਿਊ ਨਹੀਂ ਹੋ ਸਕਦਾ, ਉਹ ਚੀਜ਼ ਜਿਹੜੀ ਚੇਂਜ ਨਹੀਂ ਹੋ ਸਕਦੀ। ਉਹ ਜਿਹੜਾ ਪ੍ਰੈਸੀਡੈਂਟ ਸੁਪਰੀਮ ਕੋਰਟ ਨੇ ਸੈੱਟ ਕੀਤਾ, ਤੇ ਇਹੀ ਇਸ ਕੰਟਰੀ ਦੀ ਜਿਹੜੀ ਬਿਊਟੀ ਆ। ਤੇ ਏਦਾਂ ਨਹੀਂ ਹੈਗਾ ਕਿ ਆਪਣਾ ਇੰਡੀਆ ਵਾਂਗੂ ਕਿ ਜੀ ਸੁਪਰੀਮ ਕੋਰਟ ਨੂੰ ਪੋਲਿਟਿਕਸ ਨੇ ਓਵਰਕਮ ਕਰ ਲਿਆ। ਜਿਹੜੀ ਕਲਮ ਇੱਥੇ ਦੀ ਹੈਗੀ ਆ ਉਹ ਏਦਾਂ ਦੇ ਅੱਖਰ ਉਹਨਾਂ ਨੇ ਪ੍ਰੋ ਕੇ ਲਿਖੇ ਹੋਏ ਆ ਕਿ ਇਹਨੂੰ ਜਿਹੜਾ ਅਮਰੀਕਾ ਦਾ ਸੰਵਿਧਾਨ ਆ ਇਹਨੂੰ ਕੰਪਰੋਮਾਈਜ਼ ਕਰਨਾ ਸੌਖਾ ਨਹੀਂ ਹੈਗਾ। ਇਹਨੂੰ ਕੋਈ ਏਦਾਂ ਨਹੀਂ ਕਿ ਕੋਈ ਪ੍ਰੈਜ਼ੀਡੈਂਟ ਆ ਗਿਆ ਤੇ ਉਹਨੇ ਕਿਹਾ ਚੱਲ ਤੂੰ ਜੱਜ ਬਣ ਜਾ, ਹਜੇ ਕੀ ਬਣਦੇ ਇਹਨਾਂ ਦੇ ਸਾਰੇ ਆ, ਪਰ ਜਿੱਦਾਂ ਇਹਨਾਂ ਦੀਆਂ ਅਪਾਇੰਟਮੈਂਟਸ ਹੁੰਦੀਆਂ, ਜਿੱਦਾਂ ਇਹਨਾਂ ਦਾ ਟੈਨਿਓਰ ਹੁੰਦਾ, ਇਹ ਸੁਪਰੀਮ ਕੋਰਟ ਦਾ ਜਿਹੜਾ ਹੈਗਾ ਚੈਕਸ ਐਂਡ ਬੈਲੈਂਸਿਸ ਜਿਹੜੇ ਇੰਨੇ ਕੁ ਇਸ ਦੇਸ਼ ਦੇ ਵਿੱਚ ਉਹਨਾਂ ਨੇ ਲਾਗੂ ਕੀਤੇ ਆ ਕਿ ਕੋਸ਼ਿਸ਼ ਬੜੇ ਪ੍ਰੈਜ਼ੀਡੈਂਟਸ ਨੇ ਕੀਤੀ ਆਪਣੀ ਇਮੀਗ੍ਰੇਸ਼ਨ ਕਰ ਦੋ, ਖੁੱਲ ਦੇ ਦੋ, ਇਦਾਂ ਕਰ ਦੋ, ਸਫਲ ਕੋਈ ਨਹੀਂ ਹੋ ਪਾਇਆ ਕਿਉਂਕਿ ਚੈਲੰਜਸ ਜਿਹੜੇ ਆ ਦੋਨੋਂ ਪਾਸੇ ਜਿਹੜੇ ਹੁੰਦੇ ਆ। ਤੇ ਇਸ ਕੰਟਰੀ ਦੀ ਜਿਹੜੀ ਬਿਊਟੀ ਹੈ ਕਿ ਸੁਪਰੀਮ ਕੋਰਟ ਜਿਹੜਾ ਹੈਗਾ ਬੜਾ ਇੰਟੈਲੈਕਚੁਅਲ ਸੁਪਰੀਮ ਕੋਰਟ ਆ। ਆਪਣੀ ਕੰਟਰੀ 'ਚ ਵੀ ਆਪਾਂ ਕਹਿ ਸਕਦੇ ਹਾਂ ਕਿ ਇਹ ਵੇਲੇ ਹੁੰਦਾ ਸੀਗਾ ਇੰਡੀਆ ਦੇ ਵਿੱਚ, ਬੜੇ ਵਧੀਆ ਜਸਟਿਸ ਸੀਗੇ, ਬੜੇ ਵਧੀਆ ਟੌਪ ਦੇ ਫੈਸਲੇ ਜਿਹੜੇ ਲਿਖੇ ਗਏ ਆ। ਪਰ ਜੇ ਤੁਸੀਂ ਕੁਝ ਪੁਰਾਣੇ ਸਾਲਾਂ ਦੇ ਡਿਸੀਜਨ ਦੇਖੀਏ ਤਾਂ ਓਪੀਨੀਅਨ ਫਿਰ ਤੁਹਾਡੇ ਚੇਂਜ ਹੋ ਜਾਂਦੇ ਆ, ਪਤਾ ਨਹੀਂ ਕਿਹੜੀ ਡਾਇਰੈਕਸ਼ਨ ਦੇ ਵਿੱਚ ਚੱਲ ਗਿਆ
ਡੰਡੇ ਵਾਲੀ ਡਾਇਰੈਕਸ਼ਨ 'ਚ ਜਿਹੜਾ ਚੱਲ ਗਿਆ, ਕਲਮ ਵਾਲੀ ਡਾਇਰੈਕਸ਼ਨ ਨੂੰ ਜਿਹੜਾ ਛੱਡ ਕੇ। ਸੱਤਾ ਦੇ ਨਾਲ ਖੜੀ ਜਾਂਦਾ, ਜੋ ਸਰਕਾਰ ਕਹਿੰਦੀ ਉਦਾਂ ਉਹ ਕਰੀ ਜਾਂਦਾ। ਇਹਦੇ ਵਿੱਚ ਹੁਣ ਤੁਸੀਂ ਦੇਖੋ, ਜਿਹੜੀ ਆਪਾਂ ਨੀਸ਼ ਆਵੇਦ ਵਾਲੀ ਵੀ ਗੱਲ ਕੀਤੀ, ਉਹ ਤਲਵਾਰ ਉਦੋਂ ਸਰਕਾਰ ਤੇ ਡਿੱਗੀ। ਸਰਕਾਰ ਤਰਲੇ ਕਰਦੀ ਰਹੀ ਵੀ ਨਹੀਂ ਇੱਕ ਨਹੀਂ, ਸਾਨੂੰ ਕਰੈਕਟ ਕਰਨ ਦਾ ਮੌਕਾ ਦਿਓ, ਪਰ ਉਹ ਐਨਟੀਏਜ਼ ਜਿਹੜੇ ਆ ਉਹ ਗਲਤ ਆਉਣ ਦੇ ਕਰਕੇ ਉਹ ਕਈਆਂ ਨੂੰ ਮੌਕਾ ਵੀ ਮਿਲ ਗਿਆ ਦੁਬਾਰਾ ਕੇਸ ਜਿਹੜੇ ਆ ਉਹਦੇ ਨਾਲ ਜਿਹੜੀ ਉਹ ਖੋਲ੍ਹਣ ਦਾ, ਉਹਨਾਂ ਨੂੰ ਮੋਹਰੇ ਜਿਹੜੇ ਦੁਬਾਰਾ ਆਉਣ ਦਾ। ਇਸ ਮਾਮਲੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਇਸ ਤਰੀਕੇ ਨਾਲ ਕੀਤਾ। ਇਹ ਅਕਸਰ ਕਈ ਲੋਕਾਂ ਦੀ ਇਹ ਧਾਰਨਾ ਆ ਵੀ ਜਿੱਦਾਂ ਹੁਣ ਵੀ ਆ ਵੀ ਕੰਜ਼ਰਵੇਟਿਵ ਲੀਨਿੰਗ ਜ਼ਿਆਦਾ ਜਸਟਿਸਿਸ ਆ, ਲਿਬਰਲ ਜਿਹੜੇ ਘੱਟ ਆ। ਪਰ ਤੁਸੀਂ ਪਿਛਲੇ ਦਿਨਾਂ ਦੇ ਕੋਈ ਫੈਸਲੇ ਦੇਖੋਗੇ ਨਾ, ਚਾਹੇ ਉਹ EPA ਦਾ, ਚਾਹੇ ਉਹ ਅਬੋਰਸ਼ਨ ਦਾ ਆਇਆ, ਹੋਮਲੈਸਨੈਸ ਦਾ ਆਇਆ, ਕੰਜ਼ਰਵੇਟਿਵ ਤੇ ਲਿਬਰਲ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਆਪਸ 'ਚ ਮਿਲ ਕੇ ਉਹਨਾਂ ਨੇ ਮੈਜੋਰਟੀ ਡਿਸੀਜਨ ਦਿੱਤੇ ਆ। ਸੋ ਇੱਥੋਂ ਇਹ ਪਤਾ ਲੱਗਦਾ ਆ ਵੀ ਚਾਹੇ ਜਸਟਿਸ ਦੀ ਆਪਣੀ ਭਾਵਨਾ ਇੰਡੀਵਿਜੂਅਲ ਤੌਰ ਦੇ ਉੱਤੇ ਉਹ ਲਿਬਰਲ ਆ ਜਾਂ ਕੰਜ਼ਰਵੇਟਿਵ ਵੀ ਆ, ਪਰ ਫਿਰ ਵੀ ਜਿੱਥੇ ਕਨਸਟੀਟਿਊਸ਼ਨ ਨੂੰ ਇੰਟਰਪ੍ਰੇਟ ਕਰਨ ਦੀ ਗੱਲ ਆਉਂਦੀ ਆ, ਉੱਥੇ ਉਹ ਦੋਨੋਂ ਜਾਣੇ ਇੱਕ ਥਾਂ ਦੇ ਉੱਤੇ ਜਾ ਕੇ ਕਨਵਰਜ ਵੀ ਹੋ ਜਾਂਦੇ, ਮਿਲ ਵੀ ਜਾਂਦੇ ਆ। ਸੋ ਬਹੁਤ ਸ਼ਾਰਟ ਦੇ ਵਿੱਚ ਗੱਲ ਕਰਾਂਗੇ ਕਿਉਂਕਿ ਟੌਪਿਕ ਆਪਣਾ ਅੱਜ ਹੋਰ ਆ। ਸੋ ਰੋ ਵਰਸਸ ਵੇਡ ਕਿੰਨਾ ਵੱਡਾ ਕੇਸ ਜਿਹੜਾ ਸੀਗਾ, KC ਵਰਸਸ ਯੂਨਾਈਟਿਡ ਸਟੇਟਸ, ਕਿ ਅਬੋਰਸ਼ਨ ਦੇ ਮਾਮਲਿਆਂ ਦਾ ਜਿਹੜਾ ਸੀਗਾ, ਜਿਹੜੇ ਲਿਬਰਲ ਸੀ ਉਹ ਜਿੱਤ ਵੀ ਗਏ ਸੀ ਕਿਸੇ ਹੱਦ ਤੱਕ ਕਿ ਤੁਸੀਂ ਅਬੋਰਸ਼ਨ ਦੇ ਮਾਮਲੇ ਦੇ ਵਿੱਚ ਅਨਰੀਜ਼ਨੇਬਲ ਰਿਸਟ੍ਰਿਕਸ਼ਨਸ ਜਿਹੜੀਆਂ ਨਹੀਂ ਲਗਾ ਸਕਦੇ, ਸਟ੍ਰਿਕਟ ਸਕਰੂਟਨੀ ਦਾ ਸਟੈਂਡਰਡ ਜਿਹੜਾ ਹੋਣਾ ਚਾਹੀਦਾ, ਕਿੰਨੇ ਟਾਈਮ ਬਾਅਦ, ਕਿੰਨੇ ਟਾਈਮ ਤੱਕ ਜਿਹੜਾ ਅਬੋਰਸ਼ਨ ਲੀਗਲ ਆ ਜਾਂ ਕਿੱਦਾਂ। ਤੇ ਉਹਦੀ ਇਹਨਾਂ ਨੇ ਵੀ ਬੜੀ ਸਿਸਟਮੈਟਿਕਲੀ ਜਿਹੜੀ ਵੇਟ ਕੀਤੀ, ਕਿੰਨੇ 40 ਸਾਲ ਇਹਨਾਂ ਨੇ ਵੇਟ ਕੀਤੀ। ਕੰਜ਼ਰਵੇਟਿਵ ਸੁਪਰੀਮ ਕੋਰਟ ਹੋਇਆ, ਜਦੋਂ ਸੁਪਰੀਮ ਕੋਰਟ ਕੰਜ਼ਰਵੇਟਿਵ ਹੋ ਗਿਆ ਤੇ ਉਹੀ ਵਾਲੇ ਜਿਹੜੇ ਜੱਜ ਬਣ ਗਏ ਬੰਦੇ, ਜਿਹੜੇ ਜੱਜ ਬਣ ਗਏ ਉਹੀ ਜਿਹਨਾਂ ਨੇ ਆਰਗਿਊ ਕੀਤਾ ਸੀਗਾ ਕੇਸ, ਤੇ ਉਹ ਜਦੋਂ ਕੰਜ਼ਰਵੇਟਿਵ ਸੁਪਰੀਮ ਕੋਰਟ ਮਰੇ ਆਇਆ ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਬੋਰਸ਼ਨ ਨਾਲ ਧੱਕਾ ਆ ਨਾ, ਜਿੱਦਾਂ ਉਹਨਾਂ ਨੇ ਕੇਸ ਦਾ ਫੈਸਲਾ ਨਹੀਂ ਕੀਤਾ, ਉਹਨਾਂ ਨੇ ਇਹੀ ਕੀਤਾ ਕਿ ਆਪਾਂ ਫੈਸਲਾ ਇਹ ਕਰਦੇ ਹਾਂ ਕਿ ਜਿਹੜੀ ਸਟੇਟਸ ਹੈਗੀਆਂ ਵਾ, ਕਿਉਂਕਿ ਟੈਕਨੋਲੋਜੀ ਹੁਣ ਚੇਂਜ ਹੋ ਗਈ ਆ, ਹੁਣ ਆਪਾਂ ਨਵੀਂ ਟੈਕਨੋਲੋਜੀ ਦਾ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜਾ ਫੀਟਸ ਆ ਉਹਨੂੰ ਪਹਿਲਾਂ ਹੀ ਉਹਦੇ ਵਿੱਚ ਲਾਈਫ ਜਿਹੜੀ ਆ ਜਾਂਦੀ ਆ। 40 ਸਾਲ ਪਹਿਲਾਂ ਟੈਕਨੋਲੋਜੀ ਜਿਹੜੀ ਹੋਰ ਸੀਗੀ, ਕਿਉਂਕਿ ਹੁਣ ਜਿਹੜੀ ਇਹ ਸਾਰੀ ਚੇਂਜ ਹੋ ਗਈ ਆ ਤੇ ਆਪਾਂ ਸਟੇਟਸ ਦੇ ਵੱਲ ਦੁਬਾਰਾ ਇਹ ਚੀਜ਼ ਘੱਲਦੇ ਆ ਕਿ ਹਰੇਕ ਜਿਹੜੀ ਸਟੇਟ ਆ ਉਹ ਆਪਣੇ ਆਪਣੇ ਅਬੋਰਸ਼ਨ ਦੇ ਕਾਨੂੰਨ ਜਿਹੜੇ ਦੁਬਾਰਾ ਬਣਾ ਸਕਦੀ ਆ। ਤੇ ਕੰਜ਼ਰਵੇਟਿਵ ਜਿਹੜਾ ਡਿਸੀਜਨ ਆਇਆ, ਬੜੀ ਇਹਦੀ ਨਿੰਦਿਆ ਵੀ ਹੋਈ ਕਿ ਇਹ ਬੈਕਵਰਡ ਸਟੈਪ ਹੈਗਾ ਵੂਮਨ ਰਾਈਟਸ ਦੇ ਲਈ। 2023 ਦੇ ਵਿੱਚ ਇਹ ਜਿਹੜਾ ਮੇਰੇ ਖਿਆਲ ਪਿਛਲੇ ਸਾਲ, ਹਾਂਜੀ ਕੁਝ ਸਾਲ ਪਹਿਲਾਂ ਦੀ ਗੱਲ ਆ, ਜਦੋਂ ਟਰੰਪ ਹੁਣਾਂ ਦਾ ਟੈਨਿਓਰ ਚੱਲਦਾ ਸੀਗਾ ਹਨਾ। ਤੇ ਉਸ ਤੋਂ ਬਾਅਦ ਹੁਣੇ ਰੀਸੈਂਟਲੀ ਜਿਹੜਾ ਤੁਸੀਂ ਕਹਿੰਦੇ ਆ ਕਿ ਅਬੋਰਸ਼ਨ ਦੇ ਉੱਤੇ ਫਿਰ ਪਿੱਲ ਦੇ ਬਾਰੇ ਜਿਹੜੀ ਚਰਚਾ ਹੋਈ ਕਿ ਬੈਨ ਨਹੀਂ ਕਰਨੀ ਹੈ, ਤੁਹਾਨੂੰ ਲੱਗਦਾ ਕਿ ਕੰਜ਼ਰਵੇਟਿਵ ਸੁਪਰੀਮ ਕੋਰਟ ਹੋਊਗਾ ਬੈਨ ਕਰ ਦੂਗਾ? ਪਰ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਨਹੀਂ, ਤੁਸੀਂ ਇਹ ਰੋਕ ਨਹੀਂ ਸਕਦੇ ਹੈਗੇ, ਰੋਕ ਨਹੀਂ ਸਕਦੇ। ਤੇ ਹਰੇਕ ਜਿਹੜੀ ਦਲੀਲ ਅਪੀਲ ਆ ਬੜੀ ਇੰਟਰਸਟਿੰਗ ਆ ਪੜ੍ਹਨ ਦੇ ਵਿੱਚ। ਤੇ ਸੇਮ ਥਿੰਗ ਜਿਹੜੀ ਇਮੀਗ੍ਰੇਸ਼ਨ 'ਚ ਜਾਂਦੀ ਆ ਕਿ ਭਾਵੇਂ ਇਮੀਗ੍ਰੇਸ਼ਨ ਆ ਭਾਵੇਂ ਕੋਈ ਵੀ ਆ, ਤੇ ਸੁਪਰੀਮ ਕੋਰਟ ਦਾ ਜਿਹੜਾ ਐਨਾਲਿਸਿਸ ਆ ਉਹ ਹਮੇਸ਼ਾ ਮਜ਼ੇਦਾਰ ਹੁੰਦਾ, ਧੱਕਾ ਨਹੀਂ ਹੋ ਜਿਹੜਾ ਕਰ ਸਕਦੀ। ਬਿਲਕੁਲ। ਸੋ ਹੁਣ ਆਪਾਂ ਥੋੜੀ ਇਹਦੀ ਪੋਲਿਟਿਕਸ ਤੇ ਆਈਏ, ਅਟਰਨੀ ਟਿਕਾਣਾ ਜੀ, ਤੇ ਉਹਦੇ ਵੱਲ ਵਧਣ ਤੋਂ ਪਹਿਲਾਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਦਰਸ਼ਕਾਂ ਨੂੰ, ਅੱਜ ਕਾਲਸ ਜਿਹੜੀਆਂ ਅਸੀਂ ਨਹੀਂ ਲੈ ਰਹੇ ਉਸ ਦੇ ਲਈ ਮਾਫੀ ਆ, ਆਉਂਦੇ ਸਮੇਂ ਫਿਰ ਕਾਲਸ ਲਵਾਂਗੇ। ਅੱਜ ਕਾਲਸ ਜਿਹੜੀਆਂ ਉਹ ਨਹੀਂ ਲਈਆਂ ਜਾ ਰਹੀਆਂ। ਹੁਣ ਦੇਖੋ, ਇਹ ਜਦ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਆ, ਉਹ ਤੋਂ ਕੁਝ ਦਿਨ ਪਹਿਲਾਂ ਜਿਹੜੇ ਮੌਜੂਦਾ ਪ੍ਰੈਜ਼ੀਡੈਂਟ ਹੈ ਉਹੀ ਪ੍ਰਸ਼ਾਸਨ ਆ, ਸੇਮ ਬਾਈਡਨ ਪ੍ਰਸ਼ਾਸਨ, ਜਿਹੜਾ ਇੱਕ ਪਾਸੇ ਅਲ ਸਲਵਾਡੋਰ ਦੇ ਵਿੱਚ MS-13 ਗੈਂਗ ਦਾ ਮੈਂਬਰ ਹੋਣ ਦਾ ਖਦਸ਼ਾ, ਨੈਸ਼ਨਲ ਸਿਕਿਉਰਿਟੀ ਵਾਲੇ ਮੁੱਦੇ ਦੇ ਉੱਤੇ ਉਹਨੂੰ ਰੋਕ ਰਿਹਾ ਵੀ ਨਹੀਂ ਤੂੰ ਨਹੀਂ ਆ ਸਕਦਾ ਇੱਥੇ, ਤੈਨੂੰ ਜੋ ਫੈਸਲਾ ਸੁਣਾਤਾ ਉਹ ਓਕੇ ਆ, ਅਸੀਂ ਉਸ ਦੇ ਉਲਟ ਨਹੀਂ ਜਿਹੜਾ ਉਹ ਜਾਣਾ, ਉਹ ਉੱਦਾਂ ਹੀ ਰਹਿਣਾ ਚਾਹੀਦਾ। ਦੂਜੇ ਪਾਸੇ ਜਿਹੜੇ ਅਮਰੀਕਾ ਦੇ ਵਿੱਚ US ਸਿਟੀਜ਼ਨ ਦੇ ਸਪਾਊਸਿਸ ਆ, ਉਹਨਾਂ ਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਹੁਣ ਪੱਕਿਆ ਕਰ ਦੇਣਾ। ਸੋ ਇਹ ਫੈਸਲੇ ਦੇ ਨਾਲ ਕੀ ਉਹ ਜਿਹੜੀ ਪ੍ਰਪੋਜ਼ਲ ਆ ਉਹਦੇ ਉੱਤੇ ਕੋਈ ਅਸਰ ਪੈਂਦਾ ਆ? ਆਪਸ ਦੇ ਵਿੱਚ ਕੁਝ ਰਿਲੇਸ਼ਨ ਹੈਗਾ ਇਹਨਾਂ ਦਾ? ਸੋ ਪੋਲਿਟਿਕਸ ਦੀ ਜੇ ਗੱਲ ਕਰੀਏ, ਟਰੰਪ ਹੁਣਾਂ ਨੇ ਰਿਸਟ੍ਰਿਕਟ ਕੀਤੀ ਇਮੀਗ੍ਰੇਸ਼ਨ। ਇਹ ਜਿਹੜੀ ਆਪਣੀ ਜਿੱਤਿਆ ਜਦੋਂ ਬਾਈਡਨ, ਤੇ ਇਮੀਗ੍ਰੇਸ਼ਨ ਪ੍ਰੋ ਇਮੀਗ੍ਰੇਸ਼ਨ ਇਹਦਾ ਨੈਰੇਟਿਵ ਸੀਗਾ, ਤੇ ਇਹਨੇ ਬਹੁਤ ਜ਼ਿਆਦਾ ਜਿਹੜੀ ਕੋਸ਼ਿਸ਼ ਕੀਤੀ ਵੀ ਹੈ ਹਨਾ, ਕਈ ਸਾਰੀਆਂ ਚੀਜ਼ਾਂ ਇਹਨੇ ਰਿਲੈਕਸ ਕੀਤੀਆਂ, ਸ਼ਟਰ ਇਹਨੇ ਖੋਲਤੇ, ਲੋਕ ਬਹੁਤ ਜ਼ਿਆਦਾ ਅੰਦਰ ਆ ਗਏ, ਓਪਨ ਆ ਗਿਆ। ਪਰ 100% ਇਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਲੋਕੀ ਇਮੀਗ੍ਰੇਸ਼ਨ ਦੇ ਬੇਸ ਤੇ ਵੋਟ ਪਾਉਗੇ, ਪ੍ਰੋ ਦੇ ਬੇਸ ਤੇ ਵੋਟ ਪਾਉਗੇ, ਜਾਂ ਐਂਟੀ ਇਮੀਗ੍ਰੇਸ਼ਨ ਦੇ ਬੇਸ ਤੇ ਵੋਟ ਪਾਉਗੇ। ਇੱਕ ਲੀਡਰ ਜਿਹੜਾ ਹੁੰਦਾ ਵਾ ਉਹ ਕਦੀ ਸਕਾ ਨਹੀਂ ਹੁੰਦਾ, ਉਹ ਜਿੱਤਣਾ ਚਾਹੁੰਦਾ ਹੁੰਦਾ ਹੈਗਾ, ਜਿੱਧਰ ਨੂੰ ਮੈਜੋਰਟੀ ਵੋਟ ਆ ਉਹਨੂੰ ਵੋਟ ਚਾਹੀਦੀ, ਸੀਟ ਦਾ ਪੱਕਾ ਆ, ਸੀਟ ਦਾ ਸਕਾ ਆ। ਜੇ ਉਹਨੂੰ ਵੋਟ ਹੀ ਨਾ ਮਿਲੀ ਉਹ ਕਾਹਦਾ ਲੀਡਰ ਆ?
ਫਿਰ ਤਾਂ ਉਹ ਗਲਤ ਸੋਚ ਰਿਹਾ। ਉਹਨੇ ਨਬਜ ਫੜਨੀ ਹੁੰਦੀ ਹੈ ਲੋਕਾਂ ਦੀ, ਕਿ ਲੋਕ ਕਿੱਦਾਂ ਦੇ ਆ। ਸੋ ਪਹਿਲੀ ਗੱਲ ਤਾਂ ਜਿੱਦਾਂ ਦੇ ਲੋਕ ਆ ਉਦਾਂ ਦੇ ਲੀਡਰ ਉਹਨਾਂ ਨੂੰ ਮਿਲਦੇ ਆ। ਤੁਸੀਂ ਕਹਿੰਦੇ ਆ ਕਿ ਬਈ ਆਪਣੇ ਦੇਸ਼ ਦੇ ਵਿੱਚ ਮਾੜੇ ਲੀਡਰ ਆ ਜਾਂ ਕੱਟੜ ਲੀਡਰ ਆ, ਜਾਂ ਉਹ ਤੁਸੀਂ ਡਿਜ਼ਰਵ ਕਰਦੇ ਹੋ ਉਦਾਂ ਦੇ ਲੀਡਰ, ਤੁਸੀਂ ਵੋਟ ਪਾਈ ਆ, ਤੁਸੀਂ ਜਿਤਾਇਆ ਵਾ ਉਹਨਾਂ ਨੂੰ, ਜੇ ਤੁਸੀਂ ਕਹਿੰਦੇ ਕਿ ਲੈ ਤਾਂ ਫੇਰ ਉਹੀ ਸਰਕਾਰ ਆ ਗਈ, ਇਹ ਤਾਂ ਏਦਾਂ ਹੋ ਗਿਆ ਤਾਂ ਉਦਾਂ ਹੋ ਗਿਆ। ਇਹ ਜਿੱਦਾਂ ਦੇ ਲੋਕ ਡਿਜ਼ਰਵ ਕਰਦੇ ਆ ਉਦਾਂ ਦੇ ਉਹਨਾਂ ਨੂੰ ਲੀਡਰ ਮਿਲਦੇ ਆ। ਜਿਹੜੇ ਲੀਡਰ ਆ ਉਹ ਜਿੱਦਾਂ ਦੀ ਲੋਕਾਂ ਦੀ ਉਹਨਾਂ ਨੂੰ ਲੱਗਦਾ ਕਿ ਨਬਜ ਉਦਾਂ ਦੀ ਉਹ ਫੜਦੇ ਆ, ਉਹਨਾਂ ਨੂੰ ਲੱਗਦਾ ਕਿ ਪ੍ਰੋ ਇਮੀਗ੍ਰੇਸ਼ਨ, ਤਾਂ ਉਹ ਪ੍ਰੋ ਇਮੀਗ੍ਰੇਸ਼ਨ ਸਟੈਂਸ ਅਪਣਾਉਂਦੇ ਆ। ਜਿੱਦਾਂ ਬਾਈਡਨ ਨੇ ਅਪਣਾਇਆ ਸੀਗਾ, ਸ਼ਟਰ ਇਹਨੇ ਖੋਲਤੇ। ਵਿੱਚ ਜਾ ਕੇ ਆਪਾਂ ਕੀ ਦੇਖਿਆ ਕਿ ਇਹਨੂੰ ਪਤਾ ਲੱਗਿਆ ਇਹ ਤਾਂ ਯਾਰ ਲੋਕ ਬਹੁਤ ਆ ਗਏ ਆ, ਢਾਂਚਾ ਜਿਹੜਾ ਸਾਰਾ ਟੁੱਟ ਰਿਹਾ ਵਾ, ਲੋਕੀ ਦੁਖੀ ਨਾ ਮੇਰੇ ਤੋਂ ਕਿਤੇ ਹੋ ਜਾਣ, ਤੇ ਉਹਨੇ ਫਿਰ ਵਿੱਚ ਜੇ ਆ ਕੇ ਉਹਨੇ ਖਿੱਚਣੇ ਸ਼ੁਰੂ ਕਰਤੇ। ਸੋ ਪਹਿਲਾਂ ਉਹਨੇ ਹੀ ਲੋਕ ਅੰਦਰ ਬੁਲਾਏ ਆ, ਬੱਲੇ ਬੱਲੇ ਹੋ ਗਈ। ਲੋਕੀ ਹਰ ਕੋਨੇ ਜੋ ਜਹਾਨ ਦਾ ਜਗ੍ਹਾ ਖਾਲੀ ਕਰ ਕਰਕੇ ਆਪਣੇ ਜਿਹੜੇ ਆ ਗਏ ਅਮਰੀਕਾ। ਫਿਰ ਇਹਨੇ ਲਾਅ ਪਾਸ ਕਰਨੇ ਸ਼ੁਰੂ ਕਰਤੇ, CLP, ਟਰੰਪ ਵਾਂਗੂ ਸੇਮ ਲਾਅ, ਦੂਜੀ ਕੰਟਰੀ ਦੇ ਵਿੱਚ ਅਸਾਈਲਮ ਆਪਣਾ ਜਿਹੜਾ ਫਾਈਲ ਕਰਕੇ ਆਓ। ਤੇ 9th ਸਰਕਟ ਨੇ ਵੀ ਕਿੱਦਾਂ ਝਾੜਿਆ ਹੈਗਾ ਇਹਨਾਂ ਨੂੰ ਕਿ ਤੁਸੀਂ ਹੁਣ ਕੇਸ ਵਾਪਸ ਲੈਣੇ, ਪਹਿਲਾਂ ਤੁਸੀਂ ਸਾਨੂੰ ਕਹਿੰਦੇ ਸੀ ਕਿ ਲਾਅ ਬੜਾ ਜ਼ਰੂਰੀ ਆ, ਇਹ ਲਾਅ ਤੇ 9th ਸਰਕਟ ਨੇ ਇਹਨੂੰ ਕਿਹਾ ਸੀਗਾ ਕਿ ਤੁਸੀਂ ਨਾ ਐਂਡ 'ਚ ਕੋਰਟਾਂ ਦੇ ਉੱਤੇ ਸੁੱਟਣਾ ਚਾਹੁੰਦੇ ਆ, ਕਿ ਕੋਰਟਾਂ ਨੇ ਇਹ ਫੈਸਲਾ ਕਰਤਾ ਤਾਂ ਕਿ ਆਮ ਵੋਟਰ ਨੂੰ ਸਮਝ ਨਹੀਂ ਆਣੀ, ਤੁਸੀਂ ਤਾਂ ਕਿ ਆਪਾਂ ਤਾਂ ਲਾਅ ਪਾਸ ਕੀਤਾ ਹੈਗਾ, ਆਪਾਂ ਤਾਂ ਡਿਫੈਂਡ ਆ। ਤੇ ਮੁੜ ਕੇ ਇਹ ਜਿਹੜਾ CLP ਜਾਂ ਉਹ ਜਿਹੜਾ ਲਾਅ ਸੀਗਾ ਉਹਨੂੰ ਪਾਸ ਵੀ ਇਹਨਾਂ ਨੇ ਕੀਤਾ, ਤੇ ਮੁੜ ਕੇ ਆਪਣਾ ਕੇਸ ਵੀ ਵਾਪਸ ਇਹਨਾਂ ਨੇ ਜਿੱਦਾਂ ਲਿਆ, ਤੇ ਵਿੱਚ ਵਿਚਾਲੇ ਜਿਹੜੇ ਲੋਕ ਉਹ ਟੰਗਤੇ ਸੀਗੇ। ਤੇ ਹੁਣ ਜਿਹੜਾ ਆਹ ਵਾਲਾ ਕਾਨੂੰਨ ਆ, ਇਹਨੂੰ ਜਿਹੜੀ ਇਹਦੀ ਅਪੀਲ ਆ ਇਹ ਵੀ ਇਹਨਾਂ ਨੇ ਕੀਤੀ ਆ, ਤੇ ਇਹਨਾਂ ਦੇ ਡਿਪਾਰਟਮੈਂਟ ਆਫ ਸਟੇਟ ਆ ਸਾਰਾ। ਤੇ ਆਫ ਕੋਰਸ ਹਰੇਕ ਤਰ੍ਹਾਂ ਦੇ ਵਿੱਚ ਰਿਪਬਲਿਕਨ, ਡੈਮੋਕ੍ਰੇਟ, ਹਰੇਕ ਸਰਕਾਰ 'ਚ ਹਰੇਕ ਤਰ੍ਹਾਂ ਦਾ ਜਿਹੜਾ ਮੁਲਾਜ਼ਮ ਹੁੰਦਾ, ਸਰਕਾਰ ਵੀ ਕੋਈ ਏਦਾਂ ਨਹੀਂ ਹੈਗਾ ਕਿ ਹਰੇਕ ਮੁਲਾਜ਼ਮ ਨੂੰ ਫੋਰਸ ਕਰ ਸਕੇ, ਕਿਉਂਕਿ ਸਰਕਾਰ ਨੂੰ ਲਾਅ ਦੇ ਹਿਸਾਬ ਨਾਲ ਜਿਹੜਾ ਚੱਲਣਾ ਪੈਂਦਾ। ਤਾਂ ਉਹਨਾਂ ਨੇ ਚੂਜ਼ ਕੀਤਾ ਕਿ ਉਹ ਸੁਪਰੀਮ ਕੋਰਟ ਦੇ ਵਿੱਚ ਅਪੀਲ ਲੈ ਕੇ ਜਾਣ। ਉਹਨਾਂ ਕੋਲ ਚੋਇਸ ਸੀਗੀ ਕਿ ਭਾਵੇਂ ਨਾ ਅਪੀਲ ਕਰਦੇ, ਉੱਥੇ ਦਰਵਾਜ਼ਾ ਬੰਦ ਹੋ ਜਾਂਦਾ, ਸਾਰੇ ਲੋਕਾਂ ਦੀ ਬੱਲੇ ਬੱਲੇ ਹੋ ਜਾਂਦੀ, ਤੇ ਸਾਰੇ ਜਿਹੜੇ ਡਿਸੀਜਨ ਸੀਗੇ ਐਮਬੈਸੀ ਦੇ ਡਿਨਾਇਲ, ਉਹ ਚੈਲੰਜ ਹੋ ਸਕਦੇ ਸੀਗੇ। ਬਾਈਡਨ ਸਰਕਾਰ ਹੀ ਆ ਜਿਹੜੀ ਸੁਪਰੀਮ ਕੋਰਟ ਤੱਕ ਲੈ ਕੇ ਗਈ। ਸੋ ਆਹ ਚੀਜ਼ ਨਾ ਕਦੀ ਤੁਸੀਂ ਭੁੱਲਿਓ ਕਿ ਬਾਈਡਨ ਸਰਕਾਰ ਜਿਹੜੀ ਸੀਗੀ ਉਹ ਸੁਪਰੀਮ ਕੋਰਟ ਵੱਲ ਖੁਦ ਇਹ ਜਿਹੜਾ ਫੈਸਲਾ ਸੀਗਾ ਇਹਨੂੰ ਲੈ ਕੇ ਗਈ। ਹੁਣ ਕੀ ਹੋਇਆ ਕਿ ਉਹਨਾਂ ਨੂੰ ਸ਼ਾਇਦ ਪਤਾ ਲੱਗ ਗਿਆ ਕਿ ਇਹ ਫੈਸਲਾ ਜਿਹੜਾ ਆਉਣ ਵਾਲਾ ਸੁਪਰੀਮ ਕੋਰਟ ਦਾ ਏਦਾਂ ਹੋ ਜਾਣੀ, ਤੇ ਖੜੇ ਪੈਰ ਰਾਤੋਂ ਰਾਤ ਬਿਨਾਂ ਕਿਸੇ ਵਾਰਨਿੰਗ ਦੇ ਉਹਨਾਂ ਨੇ ਕਿਹਾ ਕਿ ਬਈ ਆਪਾਂ ਪੱਕੇ ਕਰ ਦੇਣੇ ਆ। ਬੰਬਾਂ ਖਬਰ ਫੁੱਟੀ ਕਿ ਪੱਕੇ ਕਰ ਦੇਣੇ ਰਾਤੋਂ ਰਾਤ ਹੀ, ਕਿ ਬਾਹਰ ਜਾਣ ਦੀ ਹੁਣ ਲੋੜ ਨਹੀਂ ਪੈਣੀ। ਸੋਸ਼ਲ ਮੀਡੀਆ ਤੇ ਹਰੇਕ ਸਨਸਨੀ ਜਿਹੜੀ ਪੈ ਗਈ। ਬਾਈਡਨ ਸਰਕਾਰ ਨੂੰ ਇਹ ਆ ਸਵਾਲ ਕਿ ਬਈ ਜੇ ਤੁਸੀਂ ਵਾਕਈ ਪੱਕੇ ਕਰਨਾ ਚਾਹੁੰਦੇ ਸੀਗੇ ਤਾਂ ਤੁਸੀਂ ਉਸੇ ਵੇਲੇ ਕਹੋ ਨਾ ਕਿ ਆਹ ਪ੍ਰੋਸੈਸ ਹੈਗਾ, ਇੰਨੀ ਫੀਸ ਆ, ਪੱਕੇ ਕਰੋ, ਆਪਾਂ ਵੀ ਫਿਰ ਐਜ਼ ਅ ਵਕੀਲ ਫਾਈਲ ਕਰੀਏ, ਆਪਣੇ ਕਲਾਇੰਟ ਨੂੰ ਕੁਝ ਦੱਸੀਏ। ਸਾਡੇ ਤਾਂ ਕਲਾਇੰਟ ਇਹ ਪੁੱਛਦੇ ਆ ਕਿ ਯਾਰ ਮੈਂ ਹੁਣ 601 ਵੇਵਰ 'ਚ ਕਰਾਂ ਕਿ ਮੈਂ ਕਰ ਸਕਦਾ, ਕਦੋਂ ਇਹ ਫਾਈਲ ਹੋਣੀ ਆ। ਕਈ ਵਕੀਲਾਂ ਨੇ ਤਾਂ ਕੇਸ ਵੀ ਇਕੱਠੇ ਕਰਨੇ ਸ਼ੁਰੂ ਕਰਤੇ ਕਿ ਐਡਵਾਂਸ 'ਚ ਤੁਸੀਂ ਕਰਨਾ ਸ਼ੁਰੂ ਕਰ ਦਿਓ, ਪੇਰੋਲ ਇਨ ਪਲੇਸ। ਤੇ ਬਾਈਡਨ ਸਾਹਿਬ ਜੇ ਪੱਕੇ ਕਰਨੇ ਸੀਗੇ ਤਾਂ ਨਾਲ ਹੀ ਕਹਿੰਦੇ ਨਾ ਕਿ ਆਹ ਪ੍ਰੋਸੈਸ ਹੈਗਾ ਵਾ, ਕਿਉਂ ਗਿਆ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਆਪਾਂ ਫਾਈਨਲ ਕਰਾਂਗੇ ਪ੍ਰੋਸੈਸ। ਤੁਹਾਨੂੰ ਚੰਗੀ ਭਲੀ ਭਾਂਤੀ ਪਤਾ ਵਾ ਕਿ ਜਿਹੜਾ ਪ੍ਰੋਸੈਸ ਆ ਜਦੋਂ ਤੁਸੀਂ ਫਾਈਨਲਾਈਜ਼ ਕਰਨਾ ਵੀ ਆ, ਉਹਨੂੰ ਚੈਲੰਜ ਹੋ ਜਾਣਾ ਵਾ। ਜਿਹੜੇ ਰਿਪਬਲਿਕਨ ਆ, ਜਿਹੜੀਆਂ ਸੰਸਥਾਵਾਂ ਵਾ, ਉਹਨੇ ਚੈਲੰਜ ਕਰ ਦੇਣਾ ਕਿ ਬਾਈਡਨ ਸਾਹਿਬ ਤੁਸੀਂ ਇਹ ਨਜਾਇਜ਼ ਕਰ ਰਹੇ ਆ, ਪਾਲਿਸੀ ਦੀ ਵਾਇਲੇਸ਼ਨ ਆ, ਇਦਾਂ ਦਾ ਪ੍ਰੋਸੈਸ ਤਾਂ ਅੱਗੇ ਚੱਲ ਹੀ ਨਹੀਂ ਸਕਦਾ। ਇਹ ਜਿਹੜਾ PIP ਵਗੈਰਾ ਸਾਰਾ ਹੈਗਾ, ਇਹ ਤਾਂ ਸਭ ਇੱਕ ਦਿਖਾਵਾ ਆਪਾਂ ਇਹਨੂੰ ਕਹਿ ਸਕਦੇ ਹਾਂ ਨਾ, ਕਿ ਬਾਈਡਨ ਸਰਕਾਰ ਨੇ ਜਿਹੜਾ ਕੀਤਾ। ਸਾਨੂੰ ਕਿਹੜਾ ਉਦੋਂ ਪਤਾ ਸੀਗਾ ਕਿ ਸੁਪਰੀਮ ਕੋਰਟ ਦਾ ਇਦਾਂ ਦਾ ਡਿਸੀਜਨ ਜਿਹੜਾ ਆ ਜਾਣਾ ਵਾ। ਹੋ ਸਕਦਾ ਬਾਈਡਨ ਸਰਕਾਰ ਨੂੰ ਪਤਾ ਹੋਵੇ, ਹੋ ਸਕਦਾ ਨਾ ਪਤਾ ਹੋਵੇ, ਕੁਝ ਕਿਹਾ ਨਹੀਂ ਜਾ ਸਕਦਾ। ਪਰ ਤੁਸੀਂ ਇਹ ਦੋ ਚੀਜ਼ਾਂ ਦੀ ਜਿਹੜੀ ਟਾਈਮਿੰਗ ਦੇਖੋ ਕਿ ਸੁਪਰੀਮ ਕੋਰਟ ਨੇ ਹੁਣ ਰੋਕਤਾ ਉਹਨਾਂ ਨੂੰ, ਤੇ ਬਾਈਡਨ ਸਰਕਾਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਜਿਹੜੇ ਵੀ 601 ਵੇਵਰ ਵਾਲੇ ਕੇਸ ਆ ਜਾਂ ਲੋਕੀ ਬਾਹਰ ਟੰਗੇ ਜਾ ਸਕਦੇ ਆ, ਤੇ ਕਿਉਂ ਨਾ ਆਪਾਂ ਲੋਕਾਂ ਨੂੰ ਇੱਕ ਇਦਾਂ ਦਾ ਲੱਡੂ ਦਈਏ ਨਾ, ਪਰ ਦਿਖਾਈਏ ਉਹਨਾਂ ਨੂੰ ਕਿ ਫਿਊਚਰ ਦੇ ਵਿੱਚ ਤੁਹਾਨੂੰ ਸ਼ਾਇਦ ਜਾਣ ਦੀ ਲੋੜ ਨਾ ਪਵੇ। ਇਹ ਹੁਣ ਚੱਲਣ ਦਿਆ ਵਾ, ਨਵੰਬਰ ਦੇ ਵਿੱਚ ਇਲੈਕਸ਼ਨ ਆ, ਤੇ ਆਪਾਂ ਇਲੈਕਸ਼ਨ ਦੇ ਵਿੱਚ ਕਿੱਦਾਂ ਇਹ ਚੀਜ਼ ਦੀ ਪੋਲੀਟੀਕਲ ਮਾਈਲੇਜ ਲੈ ਸਕਦੇ ਆ ਕਿ ਲੋਕੀ ਜੇ ਡਰੂਗੇ ਇਮੀਗ੍ਰੇਸ਼ਨ ਵਾਲੇ ਤਾਂ ਉਹ ਕਹੂਗੇ ਲੈ ਬਈ ਹੁਣ ਤਾਂ ਬਾਹਰ ਵੀ ਬੰਦ ਹੋ ਗਿਆ, ਸੁਪਰੀਮ ਕੋਰਟ ਨੇ ਵੀ ਜਿਹੜਾ ਸੀਗਾ ਉਹ ਫੈਸਲਾ ਉਲਟ ਦੇ ਦਿੱਤਾ ਇਮੀਗ੍ਰੈਂਟਾਂ ਦੇ, ਤੇ ਹੁਣ ਤੇ ਬਾਈਡਨ ਸਾਹਿਬ ਜਿਹੜੇ ਹੈਗੇ ਆ ਪੇਰੋਲ ਇਨ ਪਲੇਸ ਦੇ ਕੇ, PIP ਜਿਹੜਾ ਦੇ ਕੇ ਇਹੀ ਸਾਨੂੰ ਬਚਾ ਸਕਦੇ ਆ। ਸੋ ਬਾਈਡਨ ਸਾਹਿਬ ਜਿਹੜੇ ਹੈਗੇ ਆ, ਇਹਨਾਂ ਨੇ ਇਦਾਂ ਦਾ ਲੱਡੂ ਲੋਕਾਂ ਦੇ ਸਾਹਮਣੇ ਰੱਖਿਆ ਕਿ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ, ਮਹੀਨਿਆਂ ਦੇ ਵਿੱਚ ਆਪਾਂ ਰੂਲ ਜਿਹੜਾ ਪ੍ਰੋਸੈਸ ਬਣਾਵਾਂਗੇ ਤੇ ਤੁਹਾਨੂੰ ਬਾਹਰ ਜਾਣ ਦੀ ਲੋੜ ਨਾ ਪਵੇ। ਸੋ ਇਦਾਂ ਦਾ ਕੋਈ ਪ੍ਰੋਸੈਸ ਜਿਹੜਾ ਬਣਿਆ ਨਹੀਂ ਹੈਗਾ। ਤੇ ਜੇ ਬਾਈਡਨ ਸਾਹਿਬ ਨੇ ਬਣਾਉਣਾ ਹੁੰਦਾ ਤੇ ਉਹਨੇ ਬਣਾ ਵੀ ਦੇਣਾ ਹੈਗਾ। ਤੇ ਬਾਈਡਨ ਸਾਹਿਬ, ਜੇ ਸਾਡਾ ਪੰਜਾਬੀ ਰੇਡੀਓ ਦਾ ਪ੍ਰੋਗਰਾਮ ਤੁਸੀਂ ਸੁਣਦੇ ਆ, ਤੁਹਾਨੂੰ ਸਮਝ ਆਉਂਦਾ
ਤਾਂ ਅਗਲੀ ਵਾਰੀ ਤੁਸੀਂ ਸਾਨੂੰ ਰਾਈਟ ਵੇ ਬਣਾ ਕੇ ਦਿਆ ਕਰੋ ਪ੍ਰੋਗਰਾਮ, ਏਦਾਂ ਨਾ ਕਿਹਾ ਕਰੋ ਕਿ ਫਿਊਚਰ ਦੇ ਵਿੱਚ ਬਣਾਉਣਾ ਵਾ। ਕਰਾਂਗੇ, ਪ੍ਰਪੋਜ਼ਲ ਨਾ ਦੇਈ ਜਾਇਆ ਕਰੋ। ਐਜ਼ ਅ ਵਕੀਲ ਸਾਨੂੰ ਬੜੀ ਪਰੇਸ਼ਾਨੀ ਹੋ ਜਾਂਦੀ ਹੈ, ਲੋਕੀ ਕਹਿੰਦੇ ਹੁਣ ਮੈਂ 601 ਕਰਾਂ, ਕਿੱਦਾਂ ਕਰਾਂ। ਸੋ ਲੋਕੋ ਜਿਹੜਾ ਇਹ ਪ੍ਰੋਸੈਸ ਹੈ, ਚੈਲੰਜ ਵੀ ਹੋ ਸਕਦਾ, ਕੁਝ ਵੀ ਆ ਜੋ ਤੁਹਾਡਾ ਚੱਲ ਰਿਹਾ ਨਾ 601 ਏ ਵੇਵਰ ਵਗੈਰਾ 212 ਵੇਵਰ ਵਗੈਰਾ, ਉਹ ਤੋਂ ਹਟੋ ਨਾ, ਤੁਸੀਂ ਕੁਝ ਰੁਕੋ ਨਵਾਂ ਨਾ। ਨਵਾਂ ਨਹੀਂ ਆਣਾ। ਤੁਸੀਂ ਪਿਆਦੇ ਆ ਸਾਰੇ, ਆਪਾਂ ਵੀ ਵਿੱਚ ਪਿਆਦੇ ਆ ਸਾਰੇ। ਇਹਨਾਂ ਨੇ ਆਪਣੀ ਇਲੈਕਸ਼ਨ ਦੀ ਜਿਹੜੀ ਸਾਰੀ ਗੇਮ ਆ ਖੇਡਣੀ ਆ। ਡਰਾਮਾ ਚਾਹੀਦਾ ਆ ਚੀਜ਼ ਦੇ ਉੱਤੇ, ਪੇਰੋਲ ਦੇ ਉੱਤੇ ਗੱਜ ਵੱਜ ਕੇ ਡਰਾਮਾ। ਉਹਦਾ ਟਰੰਪ ਵੀ ਹੁਣ ਕਹਿਣਾ ਸ਼ੁਰੂ ਹੋ ਗਿਆ ਕਿ ਭਾਈ ਸਟੂਡੈਂਟ ਨੂੰ ਮੈਂ ਸਿੱਧਾ ਹੀ ਗ੍ਰੀਨ ਕਾਰਡ ਦੇ ਦੇਣਾ। ਮੈਂ ਕਿਹਾ ਲੈ ਯਾਰ, ਸਾਨੂੰ ਤਾਂ ਤੂੰ 18 10 12 ਸਾਲ ਕੰਮ ਕਰਤਾ, ਸਾਨੂੰ ਤਾਂ ਗ੍ਰੀਨ ਕਾਰਡ ਦਿੱਤਾ ਨਹੀਂ, ਹੁਣ ਰਾਤੋਂ ਰਾਤ ਤੇਰਾ ਗ੍ਰੀਨ ਕਾਰਡ ਕਿੱਥੋਂ ਆ ਜਾਣਾ ਵਾ। ਸਹੀ ਗੱਲ। ਸੋ ਮੈਂ ਕਿਹਾ ਕਹਿਣ ਨੂੰ ਕੁਛ ਤੇ ਹਾਥੀ ਦੇ ਦੰਦ ਦਿਖਾਉਣ ਦੇ ਹੋਰ, ਖਾਣ ਦੇ ਹੋਰ। ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁਣ ਕੀ ਆ ਕਿ ਦੇਖੋ, ਨਿਊਜ਼ ਆ ਵੀ ਨਿਊਜ਼ ਚੈਨਲ ਆ, ਸਾਡੇ ਖੁਦ ਦੇ ਵੀ ਸੋਸ਼ਲ ਮੀਡੀਆ ਦੇ ਪੇਜ ਆ, ਹਨਾ, ਜੋ ਦੱਸੋਗੇ ਸਾਨੂੰ ਵੀ ਅੱਗੇ ਦੱਸਣਾ ਪੈਂਦਾ ਵਾ। ਬੰਦੇ ਕਹਿੰਦੇ ਕਿ ਯਾਰ ਫਲਾਨਾ ਵਕੀਲ ਤਾਂ ਆਹ ਕਹੀ ਜਾਂਦਾ ਕਿ ਪੇਮੈਂਟ ਮਿਲੇ, ਤੇਰੇ ਵੱਲੋਂ ਤਾਂ ਕੋਈ ਖਬਰ ਨਹੀਂ ਆਈ, ਹਨਾ, ਤੂੰ ਕਿਉਂ ਨਹੀਂ ਦੱਸਦਾ ਵਾ। ਤੂੰ ਪੇਮੈਂਟ ਦੀ ਲੈਣੀ ਕੀ ਗੱਲ। ਉਹਨੇ ਕਹਣਾ ਇਹ ਤਾਂ ਪੰਜਾਬੀ ਰੇਡੀਓ ਦੇ ਰਲ ਕੇ ਪਹਿਲਾਂ ਵੀ ਜਦੋਂ ਨੇ ਕਹਿੰਦਾ ਇਹ ਤਾਂ ਚਾਹੁੰਦੇ ਨਹੀਂ ਕਿ ਬੰਦਾ ਕਹਿੰਦਾ ਕੋਈ ਅਮਰੀਕਾ ਦੇ ਵਿੱਚ ਆਵੇ। ਆਹੋ ਸਹੀ ਗੱਲ ਆ, ਉਹ ਇਦਾਂ ਕਹਿੰਦੇ ਆ। ਮੈਂ ਕਿਹਾ ਦੱਸ ਕੇ 4 ਸਾਲ ਸਾਡੇ ਹਰ ਵੀਕਐਂਡ ਤੇ, ਇਹ ਤਾਂ ਦੋਨੋਂ ਜਣੇ ਕਹਿੰਦਾ ਚਾਹੁੰਦੇ ਨਹੀਂ ਕਹਿੰਦਾ ਅਮਰੀਕਾ ਕੋਈ ਆਵੇ। ਤਾਂ ਦੋਨੋਂ ਜਣੇ ਆਪਾਂ ਕੀ ਚਾਹੁੰਦੇ ਆ ਕਿ ਭਾਈ ਜਿਹੜਾ ਰੂਲ ਆ ਨਾ, ਲਾਅ ਆ, ਤੁਹਾਨੂੰ ਸਹੀ ਜਿਹੜੀ ਖਬਰ ਮਿਲੇ, ਬਿਨਾਂ ਮਿਰਚ ਮਸਾਲੇ ਤੋਂ ਮਿਲੇ, ਅਸਲੀਅਤ ਪਤਾ ਲੱਗੇ, ਇਹ ਤੁਹਾਨੂੰ ਪਤਾ ਲੱਗੇ। ਕੁਛ ਦੇਰ ਰੁਕ ਜ਼ਰੂਰ ਗਏ ਸੀਗੇ ਕਿ ਟਿਕਟੌਕ ਤੇ ਵੀਡੀਓ ਨਹੀਂ ਬਣਾਈਆਂ ਕਿ ਕੇਸ ਡਿਸਕਸ਼ਨ ਤੇ ਜਾਂ ਕਾਨੂੰਨ ਕੀ ਆ, ਕਿਉਂਕਿ ਬਿਜ਼ੀ ਸੀਗੇ, ਸਿਰਫ ਕਲਾਇੰਟਾਂ ਦੇ ਰਿਵਿਊ ਦੀਆਂ ਵੀਡੀਓ ਬਣਾਈਆਂ। ਇਹ ਨਾ ਭੁੱਲਿਓ ਕਿ ਓਰੀਜਨਲ ਕੌਣ ਸੀਗਾ ਬੰਦਾ ਜਿਹਨੇ ਪਹਿਲਾਂ ਵੀਡੀਓ ਇਹ ਬਣਾਉਣੀਆਂ ਸ਼ੁਰੂ ਕੀਤੀਆਂ, ਸਭ ਤੋਂ ਪਹਿਲਾਂ ਦੱਸਣਾ ਸ਼ੁਰੂ ਕੀਤਾ। ਭੁੱਲ ਜਾਂਦੇ ਰੀਅਲ ਓ ਜੀ ਤੁਸੀਂ ਹੋਈ ਆ, ਰੀਅਲ ਓ ਜੀ ਅਸੀਂ ਆ, ਆਪਾਂ ਹੀ ਰਹਿਣਾ ਵਾ, ਇਹ ਸਪੌਟ ਨਹੀਂ ਕੋਈ ਲੈ ਸਕਦਾ। ਸੋ ਇਹ ਨਾ ਭੁੱਲਿਓ ਕਿ ਪਿੱਛੇ ਜਾ ਕੇ ਜੇ ਕੋਈ ਕਹਿੰਦਾ ਨਾ ਹਿਸਟਰੀ ਚੈੱਕ ਕਰੋ, ਟਾਈਮਲਾਈਨ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਪਈ ਹੋਈ ਹੈ ਸਾਰੀ ਕਿ ਕਿੰਨੇ ਕਿਹੜੀ ਚੀਜ਼ ਆ, ਟਿਕਟੌਕ ਤੇ ਕੌਣ ਸੀਗਾ, ਕਿਹੜਾ ਬੰਦਾ ਪਹਿਲਾਂ ਸੀਗਾ ਜਿਹਨੇ ਕਿਹਾ ਕਿ ਕਿਸਾਨੀ ਵਾਲੇ ਕੇਸ ਜਿਹੜੇ ਹੁੰਦੇ ਆ, ਉਦੋਂ ਕਹਿੰਦੇ ਲੈ ਕਿਸਾਨੀ ਦਾ ਤਾਂ ਕੇਸ ਕਹਿੰਦੇ ਲੱਗ ਨਹੀਂ ਸਕਦਾ। ਤੇ ਕਿੰਨੇ ਜ਼ਿਆਦਾ ਆਪਣੇ ਜਿਹੜੇ ਕੇਸ ਆ ਕਿ ਬਿਨਾਂ ਪੋਲੀਟੀਕਲ ਪਾਰਟੀ ਦੇ ਵਿੱਚ ਮੈਂਬਰਸ਼ਿਪ ਦੇ ਵੀ ਜਿਹੜੇ ਕੇਸ ਆ, ਲੋਕਾਂ ਨੂੰ ਦੱਸਿਆ ਕਿ ਬਈ ਜਿਹੜਾ ਤੁਹਾਡਾ ਮੁੱਦਾ ਉਹਨੂੰ ਪੇਸ਼ ਕਰੋ, ਜੋ ਸੱਚ ਆ ਉਹ ਦੱਸੋ, ਕੋਈ ਜ਼ਰੂਰੀ ਨਹੀਂ ਕਿ ਆਰਕੇ ਦੇ ਵਿੱਚ ਫਸਣਾ ਵਾ, ਸੱਚਾਈ ਆਪਣੀ ਦੱਸੋ, ਕੇਸ ਆਪਣਾ ਜਿਹੜਾ ਉਹ ਕਰੋ। ਸੋ ਸਟ੍ਰੇਟ ਆਊਟ ਜਿਹੜਾ ਇਹ ਹੈ ਕਿ ਪੋਲਿਟਿਕਸ ਦਾ ਸੀਜ਼ਨ ਆ, ਕਈ ਕੁਛ ਜਿਹੜਾ ਹੁਣ ਹੋਣਾ ਵਾ, ਕਈ ਕੁਛ ਖਬਰਾਂ ਆਣੀਆਂ ਵਾ, ਤੇ ਬਿਨਾਂ ਮਿਰਚ ਮਸਾਲੇ ਦੇ ਤੁਹਾਨੂੰ ਸਿੱਧੀ ਜਿਹੜੀ ਖਬਰ ਇੱਥੇ ਆਊਗੀ, ਪੂਰੀ ਡਿਟੇਲ ਆਊਗੀ। ਟੈਟੂ ਵਾਲੇ ਕੇਸ ਨੂੰ ਕੋਈ ਏਦਾਂ ਨਹੀਂ ਕਿ ਟੈਟੂ ਵਾਲਾ ਕੇਸ ਹੋ ਗਿਆ ਤੇ ਟੈਟੂ ਕਰਕੇ ਬਹੁਤ ਜ਼ਿਆਦਾ ਵਿਊ ਇਕੱਠੇ ਕਰਨੇ ਆ। ਉਹਦੇ ਵਿੱਚ ਜਿਹੜੀ ਮੇਨ ਟੈਕਨੀਕਲ ਡਿਟੇਲ ਕੀ ਆ, ਉਹ ਵੀ ਤੁਹਾਡੇ ਮੂਹਰੇ ਜਿਹੜਾ ਸਾਹਮਣੇ ਆਪਾਂ ਰੱਖਾਂਗੇ। ਇਹਦੇ ਵਿੱਚ ਅਟਾਰਨੀ ਜਨਰਲ, ਇੱਕ ਤਾਂ ਸਭ ਤੋਂ ਪਹਿਲਾਂ ਤੁਹਾਡਾ ਥੈਂਕ ਯੂ ਵੀ ਤੁਸੀਂ ਜਿਹੜੇ ਕੇਸਿਸ ਦੇ ਬਾਰੇ ਪਤਾ ਸਾਨੂੰ ਦੱਸਣਾ ਸ਼ੁਰੂ ਕੀਤਾ, ਸਾਰੀ ਕਮਿਊਨਿਟੀ ਨੂੰ ਉਹ ਜਾਗਰੂਕ ਹੋਏ, ਇਸ ਦੇ ਬਾਰੇ ਪਤਾ ਲੱਗਾ। ਚਾਹੇ ਉਹ ਸ਼ਾਵੇਜ਼ ਵਾਲਾ ਕੇਸ ਸੀ, ਆਰਕੇ ਦਾ ਮਸਲਾ ਸੀ, ਉਹ ਸਿੰਘਾਂ ਦਾ ਵੀ ਦੱਸਿਆ ਸੀ ਜਿਹੜਾ ਕਸ਼ਮੀਰੀ ਉਹਨਾਂ ਦੇ ਕੰਮ ਕਰਦਾ ਸੀ, ਉਹ ਵਾਲਾ ਕੇਸ ਕਿੱਦਾਂ ਦਾ ਸੀਗਾ। ਫਿਰ ਉਹ ਵਿਜੇ ਕੁਮਾਰ ਥੈਰਾਸਲਮ ਵਾਲਾ ਉਹਦਾ ਸੀਗਾ। ਅੱਜ ਵਾਲਾ ਜਿਹੜਾ ਕੇਸ ਆ, ਜਿੱਦਾਂ ਤੁਸੀਂ ਇਹ ਡਿਸਕਸ ਕਰ ਰਹੇ ਆ, ਇਸ ਦੇ ਲਈ ਤੁਹਾਡਾ ਥੈਂਕ ਯੂ। ਤੇ ਉਮੀਦ ਕਰਦੇ ਵੀ ਇਦਾਂ ਹੀ, ਕਿਉਂਕਿ ਇਹ ਜਿਹੜੇ ਕੇਸ ਡਾਇਰੈਕਟਲੀ ਇਫੈਕਟ ਕਰਦੇ ਸਾਰਿਆਂ ਨੂੰ, ਨਹੀਂ ਤਾਂ ਅੱਗੇ ਪਤਾ ਹੀ ਨਹੀਂ ਸੀ ਲੱਗਦਾ ਕਿਸੇ ਨੂੰ ਵੀ ਇਹ ਮਸਲਾ ਕਿਹੜਾ ਆ, ਕਿਉਂ ਇਦਾਂ ਹੋ ਰਿਹਾ, ਕਿਉਂ ਉਹਨਾਂ ਨੇ ਹਾਂ ਕਰਤੀ ਨਾ ਕਰਤੀ, ਵੀ ਕਿਉਂ ਚੇਂਜਸ ਹੁੰਦੇ ਰਹਿੰਦੇ ਆ। ਉਹ ਯਾਰ ਮੇਰਾ ਤਾਂ ਕੇਸ ਇਦਾਂ ਦਾ ਹੀ ਸੀ, ਤੈਨੂੰ ਹਾਂ ਹੋ ਗਈ, ਮੈਨੂੰ ਨਾ ਹੋ ਗਈ, ਪਰ ਉਹਨੂੰ ਇਹ ਨਹੀਂ ਪਤਾ ਵੀ ਵਿੱਚ ਵਿਚਾਲੇ ਜਿਹੜੇ ਕਈ ਕੇਸਾਂ ਦੇ ਫੈਸਲੇ ਆਏ ਆ ਜਿਹਦੇ ਕਰਕੇ ਚੇਂਜ ਹੋ ਰਿਹਾ। ਹੁਣ ਇਹਦੇ ਵਿੱਚ ਇੱਕ ਅੰਡਰਲਾਈਂਗ ਜਿਹੜੀ ਗੱਲ ਅਟਾਰਨੀ ਟਿਰਕੀਆਨਾ ਜੀ, ਇਹ ਆਪਾਂ ਕਹਿ ਸਕਦੇ ਹਾਂ ਵੀ ਜਿੱਥੋਂ ਮਸਲਾ ਤੁਰਿਆ ਤੇ ਅਖੀਰ ਤੱਕ ਪਹੁੰਚਿਆ, ਜੋ ਕਾਉਂਸਲਰ ਨੇ ਕਹਿਤਾ, ਜੋ ਉਹਦੀ ਡਿਸਕ੍ਰੇਸ਼ਨ ਹੋ ਗਈ, ਜੋ ਉਹਨੇ ਫੈਸਲਾ ਲੈ ਲਿਆ, ਉਹ ਪੱਥਰ ਤੇ ਲਕੀਰ ਹੋ ਗਈ। ਮਤਲਬ ਉਹਨੂੰ ਚੁਣੌਤੀ ਕੋਈ ਨਹੀਂ, ਉਹਦਾ ਜੁਡੀਸ਼ੀਅਲ ਰਿਵਿਊ ਨਹੀਂ ਹੋ ਸਕਦਾ। ਦੁਬਾਰਾ ਤੁਸੀਂ ਰੀਫਾਈਲ ਆਪਣਾ ਕਰ ਸਕਦੇ ਆ, ਪਰ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਤੁਹਾਨੂੰ ਉਹ ਇਨਫੋਰਮੇਸ਼ਨ ਦੇਵੇ। ਜਦੋਂ ਉਹਨੇ ਧਾਰਾ ਲਿਖਤੀ ਗਿਆ, ਧਾਰਾ ਥੱਲੇ ਮੈਂ ਡਿਨਾਈ ਕੀਤਾ ਵਾ, ਦੈਟਸ ਇਟ। ਉਹ ਜਦੋਂ ਆਪਣੇ ਬੰਦੇ ਵੀਜ਼ਾ ਲੈਣ ਜਾਂਦੇ, ਕਈ ਵਾਰੀ 212 ਜਾਂ ਪਿੰਕ ਸਲਿੱਪ ਉੱਥੇ ਮਿਲਦੀ ਆ ਨਾ, ਫਿਰ ਬੰਦਾ ਦੁਬਾਰਾ ਹੀ ਕਰਦਾ ਆ ਅਪਲਾਈ। ਉਹਦੇ ਤੇ ਕੋਈ ਨਹੀਂ ਚੀਜ਼ ਜਿਹੜੀ ਉਹ ਹੁੰਦੀ ਵੀ ਉਸੇ ਚੀਜ਼ ਦੇ ਜਿਹੜੇ ਉੱਤੇ ਆ। ਜੇ ਉਹਨਾਂ ਨੇ ਐਡਮਿਨਿਸਟ੍ਰੇਟਿਵ ਦੇ ਵਿੱਚ ਪਾਤਾ, ਹੋਰ ਜ਼ਿਆਦਾ ਪੁੱਛਤਾਛ ਕਰਨੀ ਆ ਤਾਂ ਉਹ ਕਰਨੀ ਹੋਈ ਆ, ਉਹਦੇ ਵਿੱਚ ਫਿਰ ਕੋਈ ਇਹ ਨਹੀਂ ਆ। ਹੁਣ ਆਪਾਂ ਨੂੰ ਕਈ ਵਾਰੀ ਜਿਹੜੇ ਆਪਣੇ ਕਾਲਰਸ ਆ ਉਹ ਵੀ ਕਾਲ ਕਰਦੇ ਆ ਵੀ ਯਾਰ ਮੈਂ ਇੱਥੇ ਆ, ਉਹ ਪਰੇ ਆ, ਸਾਡੇ ਔਖਾ ਬਹੁਤ ਹੁੰਦਾ ਆ, ਪਰ ਇਹ ਮਰਜ਼ੀ ਆ ਉਹਨਾਂ ਦੀ, ਅਗਲਿਆਂ ਦੀ। ਕੋਈ ਉਹਨਾਂ ਦੇ ਉੱਤੇ ਸਿਰ ਤੇ ਤਲਵਾਰ ਨਹੀਂ ਲਟਕੀ ਵੀ ਨਹੀਂ ਤੁਸੀਂ ਵੱਖੋ ਵੱਖਰੇ ਰਹਿੰਦੇ ਆ ਤੇ ਤੁਹਾਨੂੰ ਇਕੱਠਿਆਂ ਕਰਕੇ ਦਈਏ ਅਸੀਂ। ਇਹ ਉਹਨਾਂ ਦੀ ਮਰਜ਼ੀ ਹੈ, ਜੇ ਕਰਨ ਨੂੰ ਤਾਂ ਕਰ ਵੀ ਦੇਣ,
ਨਹੀਂ ਤਾਂ ਉਹਨਾਂ ਦੇ ਤੇ ਕੋਈ ਬੰਦਿਸ਼ ਨਹੀਂ ਹੈ। ਸਾਡਾ ਇੱਕ ਕਲਾਇੰਟ ਸੀਗਾ ਇਰਾਨੀਅਨ, ਹਾਂਜੀ ਤੇ ਉਦੋਂ ਦੀ ਗੱਲ ਆ, ਤੇ E2 ਟੂਟੀ ਜਿਹੜੇ ਵੀਜ਼ੇ ਹੁੰਦੇ ਆ, ਬਿਜ਼ਨਸ ਉਰੇ ਕਰਦਾ ਸੀ ਜੀ। ਤੇ ਜਦੋਂ ਉਹਨਾਂ ਨੇ ਆਹ ਕਿਹਾ ਨਾ ਕਿ ਟਰੀਟੀਆਂ ਹਟਾਤੀਆਂ, ਖਤਮ। ਖਤਮ, ਭਾਵੇਂ ਸੋ ਬੰਦਾ ਆਪਣਾ ਰਿਨਿਊ ਨਹੀਂ ਕਰ ਪਾਇਆ ਸੀਗਾ, ਤੇ ਉਹ ਕਹਿੰਦਾ ਯਾਰ ਇਹ ਤਾਂ ਬੜਾ ਧੱਕਾ ਵਾ। ਮੈਂ ਕਿਹਾ ਧੱਕਾ ਤਾਂ ਇਹ ਹੁਣ ਸਰਕਾਰ ਨੇ ਜਦੋਂ ਧਿਆ ਲਿਆ ਜੇ ਕਿ ਭਾਈ ਇੰਡੀਆ ਦੇ ਬੰਦਿਆਂ ਨੂੰ ਕੋਈ ਵੀਜ਼ਾ ਨਹੀਂ ਦੇਣਾ ਜਾਂ ਉਹਨਾਂ ਦਾ E2 ਨਹੀਂ ਦੇਣਾ, ਜੋ ਵੀ ਉਹਨਾਂ ਦੀ ਜਿਹੜੀ ਕਾਂਗਰਸ ਨੇ ਜੋ ਡਿਸਾਈਡ ਕਰ ਲਿਆ, ਉਹਨਾਂ ਨੇ ਡਿਸਾਈਡ ਕਰ ਲਿਆ। ਇਹ ਜਿਹੜੇ ਹੱਕ ਜਿਹੜੇ ਹੈਗੇ ਆ US ਸਿਟੀਜ਼ਨ ਦੇ ਆ, ਜਿਹੜਾ ਨਾਨ ਇਮੀਗ੍ਰੈਂਟ ਆ ਉਹ ਪ੍ਰਿਵਿਲੇਜ ਆ। ਮਤਲਬ ਕਿ ਜਦੋਂ ਜੇ ਇਹ ਕੁਛ ਇਹਨਾਂ ਦਾ ਕੱਲ ਨੂੰ ਇੰਡੀਆ ਨਾਲ ਹੋ ਜਾਵੇ ਤੇ ਕਵੇ ਕਿ ਨਹੀਂ ਆ ਤਾਂ ਨਹੀਂ ਆ, ਉਹਦੇ ਵਿੱਚ ਤੁਹਾਡੀ ਆਰਗੂਮੈਂਟ ਨਹੀਂ ਹੈਗੀ। ਸੋ ਜਿਹੜਾ ਕਾਂਗਰਸ ਆ ਉਹ ਆਪਣਾ ਜਿਹੜਾ ਕਿਸੇ ਵੀ ਕੋਈ ਵੀ ਦੇਸ਼ ਆ, ਉਹ ਕੋਈ ਵੀ ਕਾਨੂੰਨ ਬਣਾ ਸਕਦਾ ਵਾ। ਇੰਡੀਆ ਕੋਈ ਵੀ ਕਾਨੂੰਨ ਬਣਾ ਸਕਦਾ ਹੈਗਾ, ਡਾਲਰ ਨਹੀਂ ਆਪਾਂ ਲੈਣੇ ਭੇਜਣੇ ਨਹੀਂ, ਕੋਈ ਵੀ ਕਾਨੂੰਨ ਬਣਾ ਸਕਦਾ। ਜੇ ਸਰਕਾਰ ਕਾਂਗਰਸ ਆਪਣੀ ਮੈਜੋਰਟੀ ਦੇ ਵਿੱਚ ਕੋਈ ਵੀ ਚੀਜ਼ ਜਿਹੜਾ ਐਗਰੀ ਕਰ ਦੇਵੇ, ਚੇਂਜ ਕਰ ਦੇਵੇ, ਤਾਂ ਉਹ ਪੱਥਰ ਤੇ ਲਕੀਰ ਹੋ ਜਾਊਗੀ। ਦੇਸ਼ ਇਦਾਂ ਹੀ ਚੱਲਦੇ ਆ, ਕਾਨੂੰਨ ਇਦਾਂ ਹੀ ਚੱਲਦੇ ਆ। ਉਹਦੇ ਵਿੱਚ ਭਾਵੇਂ ਬੰਦਾ ਕਵੇ ਕਿ ਯਾਰ ਗਲਤ ਕੀਤਾ ਇਹਨਾਂ ਨੇ, ਭਾਵੇਂ ਸਹੀ ਕੀਤਾ, ਡਜ਼ ਨਾਟ ਮੈਟਰ। ਤੇ ਆਫ ਕੋਰਸ ਇੰਨੀ ਛੇਤੀ ਜਿਹੜੀ ਤਾਈਓ ਤਾਂ ਇਹ ਕੰਟਰੀ ਸਟੇਬਲ ਆ। ਇੱਥੇ ਇੰਨਾ ਛੇਤੀ ਕਿਤੇ ਕੋਈ ਇਦਾਂ ਦੇ ਧੱਕੇ ਨਹੀਂ ਇੱਥੇ ਕਰਦੇ। ਪੂਰੀ ਸੋਚ ਵਿਚਾਰ ਜਿਹੜਾ ਸੁਪਰੀਮ ਕੋਰਟ ਤੱਕ ਅਗਲੇ ਗਏ ਆ, ਤਾਂ ਹੀ ਇਹਨਾਂ ਮੁਲਕਾਂ ਦੇ ਵਿੱਚ ਲੋਕ ਜਿਹੜੇ ਆਉਣਾ ਚਾਹੁੰਦੇ ਆ ਕਿ ਰਾਤੋਂ ਰਾਤ ਕੰਡੀਸ਼ਨਾਂ ਜਿਹੜੀਆਂ ਚੇਂਜ ਨਹੀਂ ਹੁੰਦੀਆਂ। ਜੀ ਜੀ ਬਿਲਕੁਲ। ਸੋ ਇਹਨੂੰ ਜੇ ਆਪਾਂ ਬਰੀਫਲੀ ਟਰਨੀਟੇਟ ਕਹਿਣਾ ਜੀ, ਤੁਸੀਂ ਰਿਵਿਊ ਕਰਨਾ ਹੋਵੇ, ਐਕਸਪਲੇਨ ਕਰਨਾ ਹੋਵੇ, ਇਹ ਟੈਟੂ ਵਾਲਾ ਜਿਹੜਾ ਸੋ ਕਾਲਡ ਟੈਟੂ ਵਾਲਾ ਕੇਸ, ਪਰ ਅੰਡਰਲਾਈਂਗ ਫੰਡਾਮੈਂਟਲ ਰਾਈਟ ਦੇ ਉੱਤੇ ਜਾ ਕੇ ਇਹਦੀ ਬਹਿਸ ਹੋਈ। ਦੇਖੋ ਦਿਖ ਕੀ ਰਿਹਾ ਤੇ ਥੱਲੇ ਜਿਹੜਾ ਅਸਲ 'ਚ ਕੀ ਜਿਹੜਾ ਉਹ ਚੱਲ ਰਿਹਾ। ਜੇ ਤੁਸੀਂ ਬਰੀਫਲੀ ਇਸ ਨੂੰ ਦੁਬਾਰਾ ਰਨ ਡਾਊਨ ਕਰੋ, ਸ਼ੁਰੂਆਤ ਕਿੱਦਾਂ ਹੋਈ ਤੇ ਇਵੈਂਚੁਅਲੀ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਕੀ ਲਿਆ। ਸੋ ਇੱਕ US ਸਿਟੀਜ਼ਨ ਸਪਾਊਸ ਸਾਰਾ ਨੇ ਇੱਕ ਐਲ ਸੈਲਵਾਡੋਰ ਦੇ ਬੰਦੇ ਲੂਇਸ ਨਾਲ ਵਿਆਹ ਕੀਤਾ ਸੀਗਾ। ਉਹ US ਦੇ ਵਿੱਚ ਪੱਕਾ ਨਹੀਂ ਹੋ ਸਕਦਾ ਸੀਗਾ ਕਿਉਂਕਿ ਉਹ ਬਾਰਡਰ ਟੱਪ ਕੇ ਆਇਆ ਸੀਗਾ। ਜਦੋਂ ਐਮਬੈਸੀ ਦੇ ਵਿੱਚ ਆਪਣਾ ਵੀਜ਼ਾ ਚੱਕਣ ਗਿਆ ਤੇ ਐਮਬੈਸੀ ਵਾਲਿਆਂ ਨੇ ਇਹਨੂੰ ਡਿਨਾਈ ਕਰਤਾ। ਉਹਨਾਂ ਨੇ ਰੀਜ਼ਨ ਦਿੱਤਾ ਕਿ ਨੈਸ਼ਨਲ ਸਿਕਿਉਰਿਟੀ, ਉਹਨੂੰ ਲੱਗਦਾ ਕਿ ਇਹ ਕੋਈ ਅਨਆਥੋਰਾਈਜ਼ਡ ਐਕਟੀਵਿਟੀ, ਇਲੀਗਲ ਐਕਟੀਵਿਟੀ 'ਚ ਅੰਗੇਜ ਕਰੂਗਾ ਅਮਰੀਕਾ ਜਾ ਕੇ। ਉਹਨਾਂ ਨੇ ਦਫਾਦਾਰ ਲਾਤੀ ਉੱਤੇ, ਹੋਰ ਕੋਈ ਰੀਜ਼ਨ ਨਹੀਂ ਦਿੱਤਾ। ਉਹਨੂੰ ਲੱਗਿਆ ਤੇ ਉਹਦੀ ਘਰ ਵਾਲੀ ਨੂੰ ਲੱਗਿਆ ਕਿ ਸ਼ਾਇਦ ਉਹਦੇ ਜਿਹੜੇ ਗੈਂਗ ਦੇ ਟੈਟੂ ਸੀਗੇ, MS-13 ਗੈਂਗ ਦੇ ਟੈਟੂ ਸੀਗੇ, ਸ਼ਾਇਦ ਉਹਨੂੰ ਤਾਂ ਕਰਕੇ ਜਿਹੜਾ ਰਿਜੈਕਟ ਕੀਤਾ। ਘਰ ਵਾਲੀ ਨੇ ਜਿਹੜੀ US ਸਿਟੀਜ਼ਨ ਸੀਗੀ, ਕਈ ਵਾਰੀ ਫੋਲੋਅਪ ਕੀਤਾ, ਐਮਬੈਸੀ ਨਾਲ ਕੋਈ ਜਵਾਬ ਨਹੀਂ ਆਇਆ। ਡਿਪਾਰਟਮੈਂਟ ਆਫ ਸਟੇਟ ਨਾਲ ਫੋਲੋਅਪ ਕੀਤਾ, ਉਹਨਾਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਨੈਸ਼ਨਲ ਸਿਕਿਉਰਿਟੀ ਦੇ ਥੱਲੇ ਕੋਈ ਵੀ ਉਹਨਾਂ ਦਾ ਆਬਲੀਗੇਸ਼ਨ ਨਹੀਂ ਬਣਦਾ ਕਿ ਕੋਈ ਉਹ ਰੀਜ਼ਨਿੰਗ ਦੇਵੇ ਹੋਰ। ਉਸ ਤੋਂ ਬਾਅਦ ਉਹ ਡਿਸਟ੍ਰਿਕਟ ਕੋਰਟ ਦੇ ਵਿੱਚ ਉਹਨੇ ਮੁਕੱਦਮਾ ਕੀਤਾ USA ਦੇ ਵਿੱਚ, ਕਿਹਾ ਕਿ ਉਹਦੀ ਡਿਊ ਪ੍ਰੋਸੈਸ ਕਲੌਜ਼ ਦੀ ਜਿਹੜੀ ਵਾਇਲੇਸ਼ਨ ਹੁੰਦੀ ਆ, ਉਹਦਾ ਇੱਕ ਕਾਨੂੰਨੀ ਹੱਕ ਬਣਦਾ ਕਿ ਉਹ ਆਪਣੇ ਹਸਬੈਂਡ ਦੇ ਨਾਲ ਰਹਿ ਸਕੇ, ਕਿਉਂਕਿ ਰਾਈਟ ਟੂ ਮੈਰੀ ਜਿਹੜਾ ਇੱਕ ਫੰਡਾਮੈਂਟਲ ਰਾਈਟ ਹੈਗਾ। ਤੇ ਜਦੋਂ ਸਰਕਾਰ ਉਹਦਾ ਜਿਹੜਾ ਉਹ ਹੱਕ ਖੋਹ ਲੈਂਦੀ ਆ ਤੇ ਉਹਨੂੰ ਕੋਈ ਐਕਸਪਲੇਨੇਸ਼ਨ ਨਹੀਂ ਦਿੰਦੀ, ਫੇਅਰ ਪ੍ਰੋਸੈਸ ਨਹੀਂ ਦਿੰਦੀ, ਤੇ ਉਹਦੇ ਡਿਊ ਪ੍ਰੋਸੈਸ ਕਲੌਜ਼ ਦੀ ਵਾਇਲੇਸ਼ਨ ਜਿਹੜੀ ਹੁੰਦੀ ਹੈ। ਡਿਸਟ੍ਰਿਕਟ ਕੋਰਟ ਨੇ ਦੋਨਾਂ ਦੀਆਂ ਆਰਗੂਮੈਂਟ ਸੁਣੀਆਂ। ਡਿਪਾਰਟਮੈਂਟ ਆਫ ਸਟੇਟ ਨੇ ਉਹਨੂੰ ਇਨ ਕੌਨਫੀਡੈਂਸ ਆਪਣਾ ਜਿਹੜਾ ਸਬੂਤ ਦੱਸਿਆ ਕਿ ਕਿਉਂ ਉੱਦਾਂ ਉਹਨਾਂ ਨੇ ਕੀਤਾ, ਤੇ ਡਿਸਟ੍ਰਿਕਟ ਕੋਰਟ ਨੇ ਐਗਰੀ ਕੀਤਾ। ਤੇ ਉਸ ਤੋਂ ਬਾਅਦ ਜਿਹੜਾ ਸੀਗਾ ਸਾਂਡਰਾ ਹੁਣੀ ਤੇ ਲੂਇਸ ਹੁਣੀ 9th ਸਰਕਟ ਚਲ ਗਏ। 9th ਸਰਕਟ ਨੇ ਕਿਹਾ ਕਿ ਹਾਂਜੀ ਇਹਦਾ ਡਿਊ ਪ੍ਰੋਸੈਸ ਕਲੌਜ਼ ਦੀ ਜਿਹੜੀ ਵਾਇਲੇਸ਼ਨ ਹੈਗੀ ਆ। ਜਿਹੜੀ ਸਰਕਾਰ ਸੀਗੀ ਉਹਨਾਂ ਨੇ 9th ਸਰਕਟ ਨੂੰ ਦੁਬਾਰਾ ਅਨਬੰਕ ਰਿਵਿਊ ਲਈ ਰਿਕੁਐਸਟ ਕੀਤਾ ਕਿ ਦੁਬਾਰਾ ਸਾਡੀ ਗੱਲ ਸੁਣੀ ਜਾਵੇ ਫੁੱਲ ਪੈਨਲ ਦੇ ਥਰੂ। 9th ਸਰਕਟ ਨੇ ਜਿਹੜਾ ਇਹਨਾਂ ਦਾ ਕੇਸ ਸੀਗਾ ਉਹ ਨਹੀਂ ਸੁਣਿਆ। ਉਸ ਤੋਂ ਬਾਅਦ ਇਹ ਰਿਟ ਦੇ ਰਾਹੀਂ ਸੁਪਰੀਮ ਕੋਰਟ ਦੇ ਮੂਹਰੇ ਪਹੁੰਚ ਗਏ। ਸੁਪਰੀਮ ਕੋਰਟ ਦੇ ਮੂਹਰੇ ਬਹੁਤ ਜਿਹੜਾ ਅਹਿਮ ਮੁੱਦਾ ਖੜਾ ਹੋ ਗਿਆ ਕਿ ਜਿਹੜਾ ਐਮਬੈਸੀ ਵਾਲਾ ਜਿਹੜਾ ਅਫਸਰ ਆ, ਜਦੋਂ ਕੇਸ ਡਿਨਾਈ ਕਰਦਾ, ਉਹਨੂੰ ਰੀਜ਼ਨਿੰਗ ਦੇਣੀ ਜ਼ਰੂਰੀ ਆ ਕਿ ਨਹੀਂ ਜ਼ਰੂਰੀ ਆ। ਸੋ ਇਹਦੇ ਵਾਸਤੇ ਪਹਿਲੀ ਤਾਂ ਗੱਲ ਇਹ ਹੈਗੀ ਕਿ ਸਟੈਂਡਿੰਗ ਕਿਹਦੀ ਹੋਵੇ, ਕੌਣ ਕੇਸ ਕਰ ਸਕਦਾ, ਕੌਣ ਕੇਸ ਨਹੀਂ ਕਰ ਸਕਦਾ। ਸੋ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਤਾਂ ਨਾਨ ਸਿਟੀਜ਼ਨ ਆ ਲੂਇਸ ਆ, ਉਹ ਬਿਲਕੁਲ ਵੀ ਕੇਸ ਨਹੀਂ ਫਾਈਲ ਕਰ ਸਕਦਾ ਕਿਉਂਕਿ ਉਹਦਾ ਤਾਂ ਕੋਈ ਹੱਕ ਨਹੀਂ ਹੈਗਾ, ਰਾਈਟ ਨਹੀਂ ਉਹਦਾ ਬਣਦਾ। ਸੋ ਸਾਂਡਰਾ ਨੇ ਆਪਣਾ ਜਿਹੜਾ ਕੇਸ ਪੇਸ਼ਕਸ਼ ਕੀਤੀ, ਉਹਨੇ ਕਿਹਾ ਕਿ ਉਹ US ਸਿਟੀਜ਼ਨ ਆ, ਉਹਦਾ ਜਿਹੜਾ ਡਿਊ ਪ੍ਰੋਸੈਸ ਕਲੌਜ਼ ਜਿਹੜੀ ਵਾਇਲੇਸ਼ਨ ਉਹਦੀ ਹੁੰਦੀ ਆ। ਸੋ ਸੁਪਰੀਮ ਕੋਰਟ ਨੇ ਕਾਫੀ ਲੰਬਾ ਜਿਹੜਾ ਆਪਣਾ ਐਨਾਲਿਸਿਸ ਇਹਦੇ ਉੱਤੇ ਕੀਤਾ। ਉਹ ਕਹਿੰਦੇ ਆ ਕਿ ਜਿਹੜੀ ਡਿਊ ਪ੍ਰੋਸੈਸ ਕਲੌਜ਼ ਦੀ ਵਾਇਲੇਸ਼ਨ ਤਾਂ ਹੀ ਹੁੰਦੀ ਆ ਜੇ ਇੱਕ ਫੰਡਾਮੈਂਟਲ ਰਾਈਟ ਵਾਇਲੇਟ ਹੋਇਆ। ਉਹ ਕਹਿੰਦੀ ਰਾਈਟ ਟੂ ਮੈਰੀ ਮੇਰਾ ਫੰਡਾਮੈਂਟਲ ਰਾਈਟ ਸੀਗਾ। ਉਹ ਕਹਿੰਦੇ ਕਿ ਰਾਈਟ ਟੂ ਮੈਰੀ ਸੀਗਾ, ਪਰ ਇਕੱਠੇ ਰਹਿਣਾ ਜਿਹੜਾ ਰਾਈਟ ਟੂ ਲਿਵ ਟੂਗੈਦਰ ਉਹ ਫੰਡਾਮੈਂਟਲ ਰਾਈਟ ਨਹੀਂ ਸੀਗਾ। ਉਹ ਕਹਿੰਦੀ ਇਹ ਵੀ ਮੇਰਾ ਫੰਡਾਮੈਂਟਲ ਰਾਈਟ ਹੈਗਾ ਕਿਉਂਕਿ ਇਹਦੇ ਵਿੱਚ ਮੇਰਾ ਇੱਕ ਲਿਬਰਟੀ ਇੰਟਰਸਟ ਹੈਗਾ। ਜਦੋਂ ਤੁਸੀਂ ਇਹਨੂੰ ਬਰਡਨ ਕਰਦੇ ਆ, ਸਾਨੂੰ ਰਹਿਣ ਨਹੀਂ ਦਿੰਦੇ ਆ, ਤੇ ਇਹਦਾ ਜਿਹੜਾ ਇਫੈਕਟ ਹੈਗਾ ਮੇਰੇ ਰਾਈਟ ਟੂ ਮੈਰੀ ਤੇ ਵੀ ਪੈਂਦਾ। ਤੇ ਗਵਰਨਮੈਂਟ ਜਿਹੜੀ ਰਿਸਟ੍ਰਿਕਸ਼ਨ ਲਗਾ ਰਹੀ ਆ, ਉਹਦਾ ਉਹਨੇ ਮੈਨੂੰ ਸਹੀ ਤਰੀਕੇ ਨਾਲ ਐਕਸਪਲੇਨੇਸ਼ਨ ਨਹੀਂ ਦਿੱਤੀ, ਪ੍ਰੋਸੈਸ ਨਹੀਂ ਦਿੱਤਾ, ਮੈਨੂੰ ਸਹੀ ਤਰੀਕੇ ਨਾਲ ਦੱਸਿਆ ਨਹੀਂ, ਰੋਕ ਟੋਕ ਜਿਹੜੀ ਬਹੁਤ ਅਗਰੈਸਿਵਲੀ ਲਗਾਈ ਆ, ਤੇ ਮੇਰਾ ਜਿਹੜਾ ਫੰਡਾਮੈਂਟਲ ਰਾਈਟ ਟੂ ਮੈਰੀ ਆ ਉਹ ਵਾਇਲੇਟ ਹੁੰਦਾ।
ਸੁਪਰੀਮ ਕੋਰਟ ਕਹਿੰਦੀ ਕਿ ਦੋ ਤਰ੍ਹਾਂ ਦੇ ਫੰਡਾਮੈਂਟਲ ਰਾਈਟ ਹੁੰਦੇ ਆ, ਇੱਕ ਲਿਖਤ ਜਿਹੜੇ ਲਿਖੇ ਹੋਏ ਆ ਐਨਿਊਮਰੇਟਡ, ਇੱਕ ਜਿਹੜੇ ਨਹੀਂ ਲਿਖੇ ਹੋਏ ਅਨਐਨਿਊਮਰੇਟਡ। ਜਿਹੜਾ ਰਾਈਟ ਟੂ ਮੈਰੀ ਆ ਉਹਦੀ ਤਾਂ ਆਪਾਂ ਤੇਰੀ ਗੱਲ ਮੰਨ ਲੈਂਦੇ ਆ ਕਿ ਉਹ ਲਿਖਿਆ ਹੋਇਆ ਵਾ, ਪਰ ਜਿਹੜਾ ਰਾਈਟ ਟੂ ਲਿਵ ਟੂਗੈਦਰ ਆ ਉਹ ਨਹੀਂ ਲਿਖਿਆ ਹੋਇਆ। ਤੇ ਜੇ ਤੂੰ ਫੰਡਾਮੈਂਟਲ ਰਾਈਟ ਸ਼ੋਅ ਕਰਨਾ, ਤੈਨੂੰ ਦੋ ਚੀਜ਼ਾਂ ਸ਼ੋਅ ਕਰਨੀਆਂ ਪਊਗੀਆਂ। ਪਹਿਲੀ ਚੀਜ਼ ਇਹ ਕਿ ਤੂੰ ਇਹਨੂੰ ਐਕਸਪਲੇਨ ਕਰ ਪੂਰੇ ਡਿਟੇਲ ਦੇ ਵਿੱਚ ਕਿ ਕੀ ਇਹ ਰਾਈਟ ਹੈਗਾ ਵਾ ਜਿਹੜਾ ਕਿ ਉਹਨੇ ਕੀਤਾ। ਦੂਸਰੀ ਚੀਜ਼ ਇਹ ਕਿ ਡਿਊ ਪ੍ਰੋਸੈਸ ਤਾਂ ਹੀ ਵਾਇਲੇਟ ਹੋਊਗਾ ਜੇ ਤੂੰ ਜਿਹੜਾ ਰਾਈਟ ਦੀ ਜਿਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਜੇ ਉਹ ਯੂਐਸ ਦੀ ਹਿਸਟਰੀ ਤੇ ਟ੍ਰੈਡੀਸ਼ਨ ਦੇ ਵਿੱਚ ਕਿਤੇ ਨਾ ਕਿਤੇ ਉਹਦੇ ਬਾਰੇ ਵਿਆਖਿਆ ਕੀਤੀ ਹੋਈ ਆ, ਉਹਦੇ ਵਿੱਚ ਡੀਪ ਰੂਟਡ ਹੈਗਾ ਕਿ ਯੂਐਸ ਦਾ ਟ੍ਰੈਡੀਸ਼ਨ ਇਹ ਹੈਗਾ, ਹਿਸਟਰੀ ਇਹ ਹੈਗੀ ਕਿ ਉਹ ਇਹਨੂੰ ਰੈਕਗਨਾਈਜ਼ ਜਿਹੜਾ ਕਰਦੀ ਆ। ਫਿਰ ਸੁਪਰੀਮ ਕੋਰਟ ਕਾਫੀ ਲੰਬੇ ਐਨਾਲਿਸਿਸ ਦੇ ਵਿੱਚ ਪੈ ਗਿਆ, ਕਾਫੀ ਪਿੱਛੇ ਜਾ ਕੇ ਉਹਨਾਂ ਨੇ ਜਿਹੜੀਆਂ ਚੀਜ਼ਾਂ ਚੈੱਕ ਕੀਤੀਆਂ ਤੇ ਉਹਨਾਂ ਨੇ ਕਿਹਾ ਕਿ ਕਿਤੇ ਵੀ ਇਹੋ ਜਿਹੀ ਐਗਜ਼ਾਮਪਲ ਨਹੀਂ ਮਿਲਦੀ ਕਿ ਇਹ ਯੂਐਸ ਦੇ ਹਿਸਟਰੀ ਤੇ ਟ੍ਰੈਡੀਸ਼ਨ ਦੇ ਵਿੱਚ ਡੀਪ ਰੂਟਡ ਹੈਗਾ ਕਿ ਜਿਹੜਾ ਇੱਕ ਨਾਨ ਸਿਟੀਜ਼ਨ ਆ, ਏਲੀਅਨ ਆ, ਜਿਹੜਾ ਫੋਰਨ ਬੰਦਾ ਜਿਹੜਾ ਹੈਗਾ, ਉਹਨੂੰ ਕੋਈ ਹੱਕ ਬਣਦਾ ਕਿ ਉਹ ਅਮਰੀਕਾ 'ਚ ਆ ਕੇ ਰਵੇ। ਤੇ ਇਸ ਕਰਕੇ ਜਿਹੜੀ ਸਾਂਡਰਾ ਮੁਨਿਓ ਸੀਗੀ, ਉਹ ਸੈਕੰਡ ਪਾਰਟ ਜਿਹੜਾ ਸੀਗਾ ਉਹ ਫੇਲ ਕਰ ਗਈ ਹੈ ਟੈਸਟ ਦਾ। ਉਹ ਇਹ ਨਹੀਂ ਸ਼ੋਅ ਕਰ ਪਾਈ ਕਿ ਹਿਸਟਰੀ ਤੇ ਟ੍ਰੈਡੀਸ਼ਨ ਦੇ ਵਿੱਚ ਰੂਟਡ ਸੀਗਾ। ਕਿਉਂਕਿ ਉਹ ਨਹੀਂ ਸ਼ੋਅ ਕਰ ਪਾਈ ਤੇ ਇਹ ਜਿਹੜਾ ਆਪਾਂ ਇਹਨੂੰ ਫੰਡਾਮੈਂਟਲ ਰਾਈਟ ਉਹ ਵਾਲਾ ਨਹੀਂ ਮੰਨ ਸਕਦੇ, ਜਿਹਦੇ ਕਰਕੇ ਕਿ ਡਿਊ ਪ੍ਰੋਸੈਸ ਕਲੌਜ਼ ਦੀ ਵਾਇਓਲੇਸ਼ਨ ਜਿਹੜੀ ਹੋਈ ਹੈ। ਸੋ ਇਸ ਕਰਕੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਡਿਪਾਰਟਮੈਂਟ ਆਫ ਸਟੇਟ ਆ ਉਹ ਸਹੀ ਆ, ਉਹਨਾਂ ਦੀ ਕੋਈ ਵੀ ਹੋਰ ਜ਼ਿੰਮੇਵਾਰੀ ਨਹੀਂ ਬਣਦੀ ਕਿ ਇਹ ਤੋਂ ਵੱਧ ਉਹ ਕੋਈ ਜਾਣਕਾਰੀ ਦੇਵੇ, ਕਿਉਂਕਿ ਡਾਕਟਰੀਨ ਆਫ ਨਾਨ ਰਿਵਿਊਏਬਿਲਿਟੀ ਉਹ ਲੱਗਦੀ ਆ ਜਿਹਦੇ ਥੱਲੇ ਕਿ ਕੋਈ ਵੀ ਫੈਸਲਾ ਜਿਹੜਾ ਐਮਬੈਸੀ ਦਾ ਹੈਗਾ ਉਹ ਰਿਵਿਊ ਨਹੀਂ ਹੋ ਸਕਦਾ। ਸੋ ਪੱਥਰ ਤੇ ਲਕੀਰ ਜਿਹੜੀ ਉਹ ਰਹਿੰਦੀ ਆ, ਜੋ ਉਹਨਾਂ ਨੇ ਕਹਿਤਾ ਸੋ ਕਹਿਤਾ, ਤੇ ਉੱਤੇ ਜੁਡੀਸ਼ੀਅਲ ਰਿਵਿਊ ਜਿਹੜਾ ਉਹ ਕੋਈ ਨਹੀਂ ਹੋ ਸਕਦਾ। ਹੁਣ ਇਹਦੇ ਵਿੱਚ ਦੇਖੋ, ਮੈਂ ਵੀ ਮਾੜਾ ਜਿਹਾ ਇਹਦੇ ਵਿੱਚ ਦੇਖ ਰਿਹਾ ਸੀ, ਉਹ ਬੀਬੀ ਨੇ ਟੈਟੂ ਵੀ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਜੀ, ਟੈਟੂ ਦਾ ਮਤਲਬ ਕੀ ਆ, ਪਰ ਉਹਨਾਂ ਨੇ ਉਹ ਨਹੀਂ ਸੁਣੀ ਕੋਈ ਗੱਲ ਵੀ ਉਹ ਟੈਟੂ ਕੀ ਆ। ਇਹ ਬੀਬੀ ਆਪ ਵਕੀਲ ਸੀ, ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਗੱਲ ਕੀਤਾ ਵੀ ਜੇ ਕੋਈ ਆਮ ਬੰਦਾ ਹੁੰਦਾ, ਜੋ ਕਿ ਅਕਸਰ ਹੁੰਦਾ ਹੀ ਹੈ ਸਾਰਿਆਂ ਨਾਲ ਮੋਸਟਲੀ, ਜੇ ਐਮਬੈਸੀ ਨੇ ਨਾ ਕਰਤੀ ਤਾਂ ਨਾ ਕਰਤੀ, ਕੋਈ ਮੋਹਰੇ ਤੱਕ ਨਹੀਂ ਜਿਹੜਾ ਹੋ ਜਾਂਦਾ, ਪਰ ਇਹਨੇ ਪੂਰਾ ਖਿੱਚ ਕੇ ਦੇਖਿਆ ਵੀ ਕਿੱਥੇ ਤੱਕ ਆਪਾਂ ਲੈ ਕੇ ਜਾ ਸਕਦੇ ਹਾਂ। ਤੇ ਇਵੈਂਚੁਅਲੀ ਸੁਪਰੀਮ ਕੋਰਟ ਨੇ ਇੱਕ ਕੈਨ ਆਫ ਵਰਮਸ ਉਹਨਾਂ ਦੇ ਹਿਸਾਬ ਦੇ ਨਾਲ ਖੁੱਲਣ ਤੋਂ ਜਿਹੜਾ ਉਹ ਰੋਕਤਾ, ਵੀ ਨਹੀਂ ਤਾਂ ਹਰ ਇੱਕ ਐਮਬੈਸੀ ਦੇ ਫੈਸਲੇ ਨੂੰ ਕੋਰਟ ਦੇ ਵਿੱਚ ਜਿਹੜਾ ਉਹ ਚੈਲੰਜ ਹੋ ਸਕਦਾ ਸੀਗਾ। ਆਲਦੋ ਇੱਕ ਜਸਟਿਸ ਸੋਟੋਮਾਯੋਰ ਨੇ ਡਿਸੈਂਟਿੰਗ ਰਿਵਿਊ ਦੇ ਵਿੱਚ ਇਹ ਕਿਹਾ ਆ ਵੀ ਇਹ ਤਾਂ ਜਿਹੜੇ ਇਮੀਗ੍ਰੈਂਟ ਪਰਿਵਾਰਾਂ ਦੇ ਲਈ ਬੜਾ ਇੱਕ ਮਾੜਾ ਫੈਸਲਾ ਆ, ਵੀ ਜਿਹੜਾ ਮੈਜੋਰਟੀ ਨੇ ਇਹ ਕਿਹਾ, 6 ਜਸਟਿਸਿਸ ਨੇ ਕਿਹਾ, ਤਾਂ ਮਤਲਬ ਵੀ ਕੁਝ ਲਿਬਰਲ ਜਸਟਿਸ ਵੀ ਨਾਲ ਮਿਲੇ, ਉਹਨਾਂ ਨੇ ਜਿਹੜਾ ਇਸ ਦੇ ਵਿੱਚ ਕਿਹਾ ਵੀ ਨਹੀਂ ਇਹ ਫੰਡਾਮੈਂਟਲ ਰਾਈਟ ਨਹੀਂ ਜਿਹੜਾ ਉਹ ਬਣਦਾ। ਸੋ ਇੱਥੇ ਇੱਕ ਵਾਰੀ ਜਿਹੜਾ ਹੁਣ 601A ਵੇਵਰ ਜਾਂ 212 ਵਾਲਿਆਂ ਦੀ ਤੁਸੀਂ ਗੱਲ ਕੀਤੀ ਸੀ, ਉਹ ਇੱਕ ਵਾਰੀ ਥੋੜਾ ਜਿਹਾ ਐਕਸਪਲੇਨ ਕਰ ਦਿਓ ਵੀ ਜਿਹੜੇ ਮੌਜੂਦਾ ਆ ਰਿਹਾ ਕਾਨੂੰਨ ਆ ਵੀ ਉਹਦੇ ਨਾਲ ਕਿੱਦਾਂ ਜਿਹੜਾ ਉਹ ਵੇਰੀ ਕਰੂਗਾ, ਕੀ ਤੁਹਾਨੂੰ ਇਹ ਵੇਵਰਸ ਲੈਣੇ ਚਾਹੀਦੇ ਆ ਜਾਂ ਉਹ PIP ਦੀ ਵੇਟ ਕਰਨੀ ਚਾਹੀਦੀ ਆ? ਨਹੀਂ, ਉਹਨਾਂ ਨੂੰ ਵੇਵਰ ਲੈਣੇ ਚਾਹੀਦੇ ਆ। PIP ਦਾ ਡਾਵਾਂਡੋਲ ਹੀ ਕੰਮ ਲੱਗਦਾ, ਉਹ ਚੈਲੰਜ ਹੋ ਜਾਣਾ ਮੇਰੇ ਹਿਸਾਬ ਨਾਲ। ਉਹਦਾ ਪਤਾ ਨਹੀਂ ਕੁਛ ਕਿ ਉਹ ਆਣਾ ਵੀ ਆ ਕਿ ਨਹੀਂ ਆਣਾ ਵਾ। ਸੋ ਜਿਹੜਾ ਆਪਣਾ ਪ੍ਰੋਸੈਸ ਆ ਉਹ ਜਾਰੀ ਰੱਖੋ, ਜਦੋਂ PIP ਆਊਗਾ ਉਦੋਂ ਫਿਰ PIP ਕਰ ਲਾਂਗੇ, ਜਦੋਂ ਆਊਗਾ ਉਦੋਂ ਦੇਖਾਂਗੇ। ਤੇ ਦੂਜੇ ਜਿਹੜੇ ਆਪਣੇ ਆ ਟੈਟੂ ਆ, ਬੰਦੂਕਾਂ ਵਾਲੇ, AK-47 ਵਾਲੇ, ਜਿਹੜਾ ਉਹ ਆ, ਤੇ ਟੈਟੂ ਵਾਲੇ ਜਿਹੜੇ ਹੈਗੇ ਨਾ, ਕਿ ਹੁਣ ਸਾਨੂੰ ਪਤਾ ਨਹੀਂ ਹੈਗਾ, ਆਪਾਂ ਕੁਝ ਕਹਿ ਨਹੀਂ ਸਕਦੇ ਕਿ ਉਹਨੇ ਟੈਟੂ ਵੱਲ ਦੇਖ ਕੇ ਕੋਈ ਧਾਰਨਾ ਕੱਢੀ ਆ, ਪਰ ਮੈਂ ਕਿਹਾ ਹੁਣ ਜੇ ਤੁਹਾਡੇ ਵੱਲ ਦੇਖ ਕੇ ਉਹਨੇ ਧਾਰਨਾ ਕੱਢ ਲਈ ਤੇ ਉਹਨੇ ਕੋਈ ਜਵਾਬਦੇਹੀ ਨਹੀਂ ਉਹਦੀ ਹੈਗੀ, ਉਹਨੇ ਸਿਰਫ ਇੰਨਾ ਕਹਿਣਾ ਕਿ ਬਈ ਮੈਨੂੰ ਲੱਗਦਾ ਕਿ ਇਹ ਗੈਰ ਕਾਨੂੰਨੀ ਗਤੀਵਿਧੀ ਵਿੱਚ ਅੰਗੇਜ ਕਰੂਗਾ, ਕਰ ਨਹੀਂ ਤੁਸੀਂ ਕੁਛ ਸਕਦੇ। ਸੋ ਆਹ ਚੀਜ਼ ਦਾ ਫੈਸਲਾ ਜਿਹੜਾ ਆਇਆ, ਭਾਵੇਂ ਤੁਹਾਡੇ ਨਾਲ ਧੱਕਾ ਹੋ ਗਿਆ ਕਿ ਮੈਂ ਤਾਂ ਗੈਂਗ 'ਚ ਕੋਈ ਇਨਵੋਲਵ ਨਹੀਂ ਕਰਦਾ ਸੀ, ਉਹਨੇ ਕਹਿਣਾ ਸ਼ੌਂਕ ਨੂੰ ਬਣਾਇਆ ਟੈਟੂ। ਸੋ ਤਾਂ ਕਰਕੇ ਨਾ ਜਿਹੜੇ ਉਹ ਟੈਟੂ ਵਾਲੇ ਕਈ ਵਾਰੀ ਕਹਿੰਦੇ ਆ ਕਿ ਯਾਰ ਇਹ ਤਾਂ ਜੌਬ ਤੇ ਮੈਨੂੰ ਨਾ ਡਿਸਕ੍ਰਿਮੀਨੇਟ ਕਰਤਾ, ਕੱਢਤਾ ਬਾਹਰ, ਜੌਬ ਨਹੀਂ ਦਿੱਤੀ। ਏਦਾਂ ਦੀਆਂ ਟਿਕਟੌਕ ਤੇ ਬਹੁਤ ਹਜ਼ਾਰਾਂ ਵੀਡੀਓ ਪਈਆਂ ਹੋਈਆਂ ਕਿ ਟੈਟੂ ਨੂੰ ਬੜਾ ਸਮਝਦੇ ਜਾਂ ਏਦਾਂ ਵਾ। ਸੁਪਰੀਮ ਕੋਰਟ ਇਹ ਨਹੀਂ ਕਹਿ ਰਿਹਾ ਕਿ ਟੈਟੂ ਦੇ ਕਰਕੇ ਰਿਜੈਕਟ ਕਰਤਾ, ਜਿੱਦਾਂ ਕਿ ਤੁਹਾਨੂੰ ਟਿਕਟੌਕ ਤੇ ਸੁਣਨ ਨੂੰ ਮਿਲਦਾ ਵਾ ਕਿ ਟੈਟੂ ਵਾਲਾ ਕੇਸ ਆ, ਟੈਟੂ ਨਾ ਪਵਾਓ, ਏਦਾਂ। ਸੁਪਰੀਮ ਕੋਰਟ ਨੇ ਇਹ ਨਹੀਂ ਕਿਹਾ ਕਿ ਟੈਟੂ ਕਰਾਓ ਜਾਂ ਨਾ ਕਰਾਓ, ਤੁਹਾਨੂੰ ਖੁੱਲ੍ਹਾ, ਭਾਵੇਂ ਬੰਬ ਬਣਾਓ, ਭਾਵੇਂ ਬੰਦੂਕਾਂ ਬਣਾਓ, ਭਾਵੇਂ ਕਿਰਪਾਨਾਂ ਬਣਾਓ, ਤੁਹਾਡੀ ਮਰਜ਼ੀ, ਤੁਹਾਡੀ ਬੋਡੀ ਆ, ਤੁਹਾਡੇ ਟੈਟੂ ਆ। ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜੇ ਐਮਬੈਸੀ ਦੇ ਅਫਸਰ ਨੇ ਤੁਹਾਡਾ ਕੇਸ ਡਿਨਾਈ ਕਰਤਾ ਇਹ ਕਹਿ ਕੇ ਕਿ ਤੁਸੀਂ ਉਹਨਾਂ ਨੂੰ ਲੱਗਦਾ ਕਿ ਤੁਸੀਂ ਅਨਲੌਫੁਲ ਐਕਟੀਵਿਟੀ 'ਚ ਅੰਗੇਜ ਕਰੋਗੇ, ਗੈਰ ਕਾਨੂੰਨੀ ਗਤੀਵਿਧੀ 'ਚ ਜਾਓਗੇ, ਤੁਸੀਂ ਉਹਨੂੰ ਚੈਲੰਜ ਨਹੀਂ ਕਰ ਸਕਦੇ। ਉੱਥੇ ਜਿਹੜਾ ਮਾਮਲਾ ਉਹ ਨਿਬੜ ਜਾਊਗਾ, ਭਾਵੇਂ ਉਹਦੀ ਡਿਸਕ੍ਰੈਸ਼ਨ ਵਿਆਹ ਹੀ ਕਰਾਇਆ ਤਾਂ ਵੀ। ਸੋ ਆਹ ਚੀਜ਼ ਜਿਹੜੀ ਕਾਨੂੰਨ ਦਾ ਹਥੌੜਾ ਫਿਰ
ਐਡੀ ਮਜ਼ਬੂਤੀ ਨਾਲ ਕਈ ਵਾਰੀ ਪੈ ਜਾਂਦਾ ਇਹਦੇ ਜਿਹੜੇ ਇੰਪਲੀਕੇਸ਼ਨ ਆ, ਜਿਹੜਾ ਤੁਸੀਂ ਡਿਸੈਂਟ ਜਿਹੜਾ ਕਿਹਾ ਹੋਇਆ ਕਿ ਇਮੀਗ੍ਰੈਂਟ ਫੈਮਿਲੀ ਨਾਲ ਧੱਕਾ ਵੀ ਜ਼ਰੂਰ ਹੋ ਸਕਦਾ ਵਾ। ਹੁਣ ਆਪਾਂ ਕਹਿਣ ਨੂੰ ਤਾਂ ਕਹਿ ਦਈਏ ਕਿ ਲੈ ਵੀ ਆਫਿਸਰ ਬੜਾ ਚੰਗਾ ਹੋਣਾ, ਹੋ ਸਕਦਾ ਕਿ ਬੰਦਾ ਗੈਂਗ ਦਾ ਮੈਂਬਰ ਹੋ ਸਕਦਾ ਹੋਵੇ, ਹੋ ਸਕਦਾ ਨਾ ਹੋਵੇ, ਸਾਨੂੰ ਤਾਂ ਨਹੀਂ ਪਤਾ। ਅਗਲੀ ਵੀ ਤਾਂ ਇਹੀ ਕਹਿ ਰਹੀ ਕਿ ਮੈਨੂੰ ਇਨਫੋਰਮੇਸ਼ਨ ਦਿਓ ਤੁਸੀਂ, ਤਾਂ ਉਹ ਕਹਿੰਦੇ ਕਿ ਜੇ ਆਪਾਂ ਇਨਫੋਰਮੇਸ਼ਨ ਦੇਣ ਨੂੰ ਕਵਾਂਗੇ ਤਾਂ ਐਮਬੈਸੀਆਂ ਤੇ ਬਰਡਨ ਬਹੁਤ ਜ਼ਿਆਦਾ ਪੈ ਜਾਊਗਾ, ਨੈਸ਼ਨਲ ਸਿਕਿਉਰਿਟੀ ਕੰਪਰੋਮਾਈਜ਼ ਹੋ ਜਾਊਗੀ, ਤੇ ਉਹ ਜਿਹੜੀ ਐਮਬੈਸੀਆਂ ਦੀ ਜਿਹੜੀ ਚੜ੍ਹਤ ਉਹ ਬਣਾਈ ਰੱਖਣੀ ਚਾਹੁੰਦੇ ਆ ਬੇਸਿਕਲੀ, ਕਿ ਇਹ ਨਾ ਹੋਵੇ ਕਿ ਹਰੇਕ ਬੰਦੇ ਹੀ ਉਹਨਾਂ ਨੂੰ ਕੋਰਟ ਚ ਲਈ ਤੁਰੀ ਫਿਰੇ। ਬਿਲਕੁਲ, ਇਹ ਦੇਖੋ ਕਈ ਵਾਰੀ ਨਾ ਆਪਾਂ ਨੂੰ ਲੱਗਦਾ ਵੀ ਸ਼ਾਇਦ ਕਿਹੜੀ ਐਡਮਿਨਿਸਟ੍ਰੇਸ਼ਨ ਆ ਕਿਵੇਂ ਆ, ਪਰ ਇੱਥੇ ਕੋਈ ਵੀ ਐਡਮਿਨਿਸਟ੍ਰੇਸ਼ਨ ਹੁੰਦੀ ਉਹਨੇ ਆਪਣੀ ਸਰਕਾਰ ਨੂੰ ਬਚਾਇਆ ਆ। ਤੁਸੀਂ ਇਹ ਰੱਖੋ ਵੀ ਉਹਨਾਂ ਨੇ ਆਪਣੀ ਐਮਬੈਸੀ ਨੂੰ ਜਿਹੜਾ ਉਹ ਬਚਾ ਲਿਆ ਵੀ ਨਹੀਂ ਭਾਈ ਅਗਲੇ, ਕਿਉਂਕਿ ਫਿਰ ਕਹਿੰਦੇ ਵੀ ਅੱਛਾ ਆ ਗਿਆ ਤੁਹਾਡੇ ਕੋਲ ਸੋਰਸ ਕਿੱਥੇ ਆ, ਫਿਰ ਉਹ ਤਾਂ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਆਪਣਾ ਪੂਰਾ ਨੈਟਵਰਕ ਥੋੜੀ ਦੱਸਣਾ ਆ ਵੀ ਉਹ ਕਿੱਥੋਂ ਕਿਹੜੀ ਚੀਜ਼ ਦਾ ਜਿਹੜਾ ਪਤਾ ਕਰਦੇ ਆ। ਸੋ ਉਹਨਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸ਼ੀਲਡ ਕਰਕੇ ਜਿਹੜਾ ਇਸ ਦੇ ਵਿੱਚ ਇਸ ਫੈਸਲੇ 'ਚ ਜਿਹੜਾ ਉਹ ਰੱਖ ਲਿਆ। ਸੋ ਜਾਣ ਤੋਂ ਪਹਿਲਾਂ ਇੱਕ ਗੱਲ, ਸੋ ਅਸਾਈਲਮ ਦੀ ਬੜੀ ਜ਼ਿਆਦਾ ਆਪਾਂ ਡਿਸਕਸ਼ਨ ਕੀਤੀ, ਕਾਫੀ ਸਾਰੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਆ ਜੀ। ਤੇ ਪਹਿਲਾਂ ਆਪਾਂ ਆਹੀ ਟੌਪਿਕ ਕੇਸ ਲਾਅ ਕਈ ਸਾਰੀਆਂ ਚੀਜ਼ਾਂ ਜਿਹੜੇ ਡਿਸਕਸ ਜਿਹੜਾ ਕਰਦੇ ਸੀ, ਤੇ ਉਹ ਬਥੇਰਿਆਂ ਨੂੰ ਭੁਲੇਖਾ ਪੈ ਗਿਆ ਕਿ ਯਾਰ ਇਹ ਨਵਾਂ ਵਕੀਲ ਕੋਈ ਆਇਆ ਕਿਤੇ ਕੰਟੈਂਟ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਕਿਤੇ ਉੱਦਾਂ ਵਾ। ਸੋ ਇਹ ਦੇਖੋ ਪਹਿਲਾਂ ਜਾ ਕੇ ਟਾਈਮਲਾਈਨ, ਫਿਰ ਦੇਖੋ ਪੰਜਾਬੀ 'ਚ ਫਲੂਐਂਟ ਕੌਣ ਆ, ਕਿ ਬੰਦਾ ਐਕਸਪਲੇਨ ਕਰਦਾ ਕੌਣ ਆ, ਕਰ ਕੌਣ ਸਕਦਾ ਵਾ, ਉਹਦੇ ਬੇਸ ਤੇ ਫਿਰ ਫੈਸਲਾ ਕਰੋ ਕਿ ਰੀਅਲ ਉਹ ਜੀ ਹੈ ਕੌਣ ਆ। ਤੇ ਇਹ ਤਾਂ ਕਿ ਭੁਲੇਖਾ ਨਾ ਲੋਕਾਂ ਨੂੰ ਰਵੇ ਕਿ ਭਾਈ ਇਹ ਤਾਂ ਸਿਰਫ ਕਲਾਇੰਟ ਰਿਵਿਊ ਦੀ ਵੀਡੀਓ ਪਾਉਂਦੇ ਆ ਟਿਕਟੌਕ ਤੇ ਤੁਹਾਡੇ ਨਾਲ ਹੁਣ ਜਿਹੜੀ ਇਹ ਵਾਰਤਾਲਾਪ ਆ, ਚਰਚਾ, ਜਿਹੜੇ ਕੇਸ ਦੀ ਐਕਸਪਲੇਨੇਸ਼ਨ ਆ ਜੋ ਪਹਿਲਾਂ ਚੱਲਦਾ ਸੀਗਾ ਉਹ ਫੇਰ ਕਰਾਂਗੇ। ਫਿਰ ਤੁਸੀਂ ਕੰਟੈਂਟ ਨੂੰ ਕੰਪੇਅਰ ਕਰੋ ਕਿ ਕਿਹੜਾ ਕੰਟੈਂਟ ਆ, ਕਿਹਦਾ ਕਿੰਨਾ ਜਿਹੜਾ ਦਮ ਹੁੰਦਾ ਵਾ, ਤੇ ਉਹ ਸਾਰਾ ਕੁਝ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ। ਸੋ ਨੰਬਰ 1 ਸ਼ੋਅ ਜਿਹੜਾ ਹੈਗਾ ਇਮੀਗ੍ਰੇਸ਼ਨ ਦਾ 4 ਸਾਲਾਂ ਤੋਂ, ਪੰਜਾਬੀ ਰੇਡੀਓ USA, ਨੰਬਰ 1 ਜਿਹੜਾ ਸ਼ੋਅ ਅਗਲੇ 20 ਸਾਲਾਂ ਤੱਕ ਰਹੂਗਾ, ਪੰਜਾਬੀ ਰੇਡੀਓ USA। ਬਿਲਕੁਲ ਨਹੀਂ ਜੀ, ਬਿਲਕੁਲ ਨੰਬਰ 1 ਸਾਡੇ ਇਮੀਗ੍ਰੇਸ਼ਨ ਦੇ ਵਕੀਲ ਆ, ਤੇ ਨੰਬਰ 1 ਜਿਹੜੀ ਇਸ ਦੇ ਵਿੱਚ ਗੱਲਬਾਤ ਹੁੰਦੀ ਆ ਫ੍ਰੀ ਦੇ ਵਿੱਚ ਸੈਟਰਡੇ ਨੂੰ ਆ ਕੇ। ਚਲੋ ਅੱਜ ਕਾਲਸ ਅਸੀਂ ਨਹੀਂ ਲੈ ਰਹੇ, ਪਰ ਬਾਕੀ ਦੱਸੋ ਕਿਹੜੇ ਵਕੀਲ ਆ ਕੇ ਦੱਸਦੇ ਆ ਇੰਨਾ ਚਿਰ ਡੇਢ ਘੰਟਾ ਤੁਹਾਡੇ ਕਾਲਾਂ ਦੇ ਜਵਾਬ ਕੋਈ ਦਿੰਦਾ ਆ। ਸਭ ਨੂੰ ਹੀ ਪਤਾ ਵੀ ਕਿੰਨੇ ਡਾਲਰ ਦੀ ਤਾਂ ਅਦਰਵਾਈਜ਼ ਜਿਹੜੇ ਉਹ ਲਏ ਜਾਂਦੇ ਆ ਆਰਾਮ ਦੇ ਨਾਲ। ਤੁਹਾਨੂੰ ਸਾਡੇ ਰਿਜ਼ਲਟ ਕਿੰਨੇ ਕੇਸ ਹੋਏ ਆ, ਵੋਲਿਊਮ ਕਿੰਨੇ ਕੇਸਾਂ ਦੀ, ਆਫਿਸ ਦਾ ਸਾਈਜ਼, EMPLOYEE ਕਾਊਂਟ, ਗ੍ਰੀਨ ਕਾਰਡ ਮਿਲਿਆ ਨਹੀਂ ਮੈਨੂੰ ਫੈਮਿਲੀ ਬੇਸ ਤੋਂ, ਜਾਂ ਮੈਂ ਬੋਰ ਨਹੀਂ ਹੋ ਰਿਹਾ ਹੋਇਆ, ਆ ਕੇ ਹਿੱਕ ਦੇ ਜ਼ੋਰ ਨਾਲ ਸਟੂਡੈਂਟ ਬਣ ਕੇ ਉਰੇ ਤੁਹਾਡੇ ਵਾਂਗੂ ਲਾਈਨ 'ਚ ਜਾ ਕੇ ਲਿਆ ਵਾ। ਹਰੇਕ ਚੀਜ਼ ਜਿਹੜੀ ਇੱਕ ਕਿੱਟ ਆਫਿਸ ਦੀ ਆਪ ਬਣਾਈ ਆ, ਇੱਕ ਦਹਾਕੇ ਤੋਂ ਵੱਧ ਦਾ ਵਕਤ ਲੱਗਾ ਆ। ਬਿਲਕੁਲ। ਸੋ ਉਹ ਜਿਹੜੀ ਸਾਰੀ ਚੀਜ਼ ਆ ਉਹ ਜਦੋਂ ਬੰਦਾ ਕਰਕੇ ਨਾ, ਜਦੋਂ ਰਿਜ਼ਲਟ ਜਿਹੜੇ ਆਪਣੇ ਆ ਉਹ ਬੋਲਦੇ ਆ, ਡਾਇਲੌਗ ਨਹੀਂ ਆਪਣੇ ਬੋਲਦੇ, ਕਿਤੇ ਵੈਕਿਊਮ 'ਚ ਨਹੀਂ ਉਹ ਕਹਿ ਰਹੇ ਕਿ ਇੰਨੇ ਕੇਸ ਕਰਤੇ ਉਹਨੇ ਕੇਸ ਕਰਤੇ, ਰਿਜ਼ਲਟ ਆਪਣੇ ਜਿਹੜੇ ਬੋਲਦੇ ਆ। ਸੋ ਉਹ ਜਿਹੜੀ ਚੀਜ਼ ਆ ਉਹਦੇ ਬੇਸ ਤੇ ਮਿੱਤਰਾ ਰਿਕਾਰਡ ਬੋਲਦੇ, ਬਸ ਦੱਸਣ ਦੀ ਲੋੜ ਕੋਈ ਨਾ, ਮਿੱਤਰਾ ਰਿਕਾਰਡ ਬੋਲਦੇ। ਸੋ ਥੈਂਕ ਯੂ ਡੈਨੀ ਟਰਕੇਣਾ ਜੀ, ਤੇ ਬਹੁਤ ਧੰਨਵਾਦ। ਤੇ ਆਉਂਦੇ ਵੀਕ ਦੇ ਵਿੱਚ ਫਿਰ ਮਿਲਦੇ ਆ, ਫਿਰ ਨਵੀਆਂ ਗੱਲਾਂ ਦੇ ਨਾਲ, ਕੁਝ ਜਿਹੜੀਆਂ ਜੋ ਕੁਝ ਚੱਲ ਰਿਹਾ ਉਸ ਦੇ ਬਾਰੇ ਆਪਣੇ ਸਰੋਤਿਆਂ ਦਰਸ਼ਕਾਂ ਦੇ ਨਾਲ ਜਿਹੜੀ ਉਹ ਸਾਂਝ ਪਾਵਾਂਗੇ। ਤੇ ਸ਼ੁਕਰੀਆ, ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ।